ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲਗਰੋਵ, ਊੜਾ, ਡੈਟ ਰਿਲੀਫ ਵਾਲੇ, ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ, ਬੇਕਰਸਫੀਲਡ। ਬਲਜਿੰਦਰ ਸਿੰਘ ਨੇਜਰ, ਵੁੱਡਲੈਂਡ। ਪਰਮਜੀਤ ਸਿੰਘ ਦਾਖਾ, ਬਰਕਲੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸਰੋਤਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਸਪੈਸ਼ਲੀ ਟਰੱਕਿੰਗ ਇਸ਼ੂਜ਼ ਨੂੰ ਲੈ ਕੇ ਹੁੰਦਾ ਹੈਗਾ, ਤੇ ਕੁਝ ਕੁ ਖਬਰਾਂ ਜਿਹੜੀਆਂ ਅਮਰੀਕਾ ਤੇ ਦੁਨੀਆ 'ਚ ਕੀ ਵਾਪਰ ਰਿਹਾ 4-5 ਮਿੰਟ ਆਪਾਂ ਸਾਂਝੀਆਂ ਕਰਦੇ, ਉਸ ਤੋਂ ਬਾਅਦ ਫਿਰ ਟਰੱਕਿੰਗ ਨਾਲ ਰਿਲੇਟਡ ਜੋ ਇਸ਼ੂਜ਼ ਆ ਉਹ ਡਿਸਕਸ ਕਰਾਂਗੇ। ਸਭ ਤੋਂ ਪਹਿਲੀ ਖਬਰ ਰਸ਼ੀਆ ਦੇ ਸੰਬੰਧ ਵਿੱਚ ਆ। ਰਸ਼ੀਆ ਵਾਲਿਆਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਅਟੈਕ ਕੀਤਾ, ਜਿਹਦੇ ਨਾਲ 12 ਲੋਕਾਂ ਦੀ ਮੌਤ ਹੋ ਗਈ ਤੇ ਦਰਜਨ ਦੇ ਕਰੀਬ ਹੋਰ ਫੱਟੜ ਹੋਏ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਪੁਟਿਨ ਨੂੰ ਕਿਹਾ ਵੀ ਵਲਾਡੀਮੀਰ ਸਟਾਪ। ਸੋ ਇਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਧਮਕੀ ਪਹਿਲੀ ਵਾਰੀ ਦਿੱਤੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ। ਨਾਲ ਉਹਨਾਂ ਨੇ ਇਹ ਕਿਹਾ ਵੀ 5000 ਦੇ ਕਰੀਬ ਸੋਲਜਰ ਹਰ ਹਫ਼ਤੇ ਮਰ ਰਹੇ ਹੈਗੇ ਆ। ਲੈਟ ਅਸ ਗੈਟ ਦ ਪੀਸ ਡੀਲ ਡਨ। ਸੋ ਪ੍ਰੈਜ਼ੀਡੈਂਟ ਜਿਹੜੇ ਵਲਾਡੀਮੀਰ ਜ਼ੈਲੈਂਸਕੀ ਆ ਯੂਕਰੇਨ ਦੇ, ਉਹ ਸਾਊਥ ਅਫਰੀਕਾ 'ਚ ਅੱਜ ਕੱਲ੍ਹ ਗਏ ਹੋਏ ਆ। ਉਹਨਾਂ ਨੇ ਆਪਣਾ ਟ੍ਰਿਪ ਕੈਂਸਲ ਕਰ ਦਿੱਤਾ ਤੇ ਵਾਪਸ ਉਹ ਯੂਕਰੇਨ ਨੂੰ ਜਾ ਰਹੇ ਆ। ਕਹਿੰਦੇ ਇੱਕੋ ਟਾਈਮ ਦੇ ਉੱਤੇ ਰਸ਼ੀਆ ਵਾਲਿਆਂ ਨੇ 70 ਤੋਂ ਵੱਧ ਮਿਜ਼ਾਈਲਸ ਤੇ ਜਿਨ੍ਹਾਂ ਦੇ ਵਿੱਚ ਬਲਾਸਟਿਕ ਮਿਸਾਈਲਸ ਵੀ ਸੀਗੀਆਂ ਤੇ 150 ਦੇ ਕਰੀਬ ਡਰੋਨਸ ਦੇ ਨਾਲ ਅਟੈਕ ਕੀਤਾ, ਜਿਹਦੇ ਵਿੱਚ ਬਹੁਤ ਸਾਰੀਆਂ ਅਪਾਰਟਮੈਂਟਾਂ, ਸ਼ਾਪਿੰਗ ਸੈਂਟਰ ਇਦਾਂ ਦੇ ਸੀਗੇ। ਕੀਵ ਸਿਟੀ ਮਿਲਟਰੀ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ 80 ਲੋਕ ਫੱਟੜ ਹੋਏ ਆ। ਪਹਿਲਾਂ ਮੈਂ 12 ਕਿਹਾ ਸੀ, 12 ਦੀ ਮੌਤ ਹੋਈ ਆ, 80 ਫੱਟੜ ਹੋਏ ਆ, ਜਿਨ੍ਹਾਂ ਦੇ ਵਿੱਚ ਬੱਚੇ ਵੀ ਹੈਗੇ। ਜੀ ਬਿਲਕੁਲ। ਸੋ ਇਹ ਬੜੀ ਮੰਦਭਾਗੀ ਗੱਲ ਜਿਹੜੀ ਵਾਪਰੀ ਆ। ਅਜੇ ਇਨਫਰਾਸਟ੍ਰਕਚਰ ਨੂੰ ਲੈ ਕੇ ਇਹਨਾਂ ਦੀ ਪੀਸ ਡੀਲ ਜਿਹੜੀ ਹਰਜੋਤ ਸਿੰਘ ਜੀ ਬਣੀ ਸੀਗੀ, ਪਰ ਉਸ ਦੇ ਬਾਵਜੂਦ ਰਸ਼ੀਆ ਦੇ ਦੁਆਰਾ ਇਹ ਹਮਲੇ ਕੀਤੇ ਗਏ ਆ। ਕੱਲ ਰਸ਼ੀਆ ਦੇ ਨਾਲ ਪੀਸ ਜਾਂ ਸਮਝੌਤਾ ਕਰਨ ਦੇ ਲਈ ਜ਼ੈਲੈਂਸਕੀ ਹੋਣਾ ਦੇ ਉੱਤੇ ਦਬਾਅ ਜਿਹੜਾ ਉਹ ਪਾਇਆ ਜਾ ਰਿਹਾ ਸੀ। ਇਹ ਜਿਹੜਾ ਉਹਨਾਂ ਨੂੰ ਆਖਿਆ ਜਾ ਰਿਹਾ ਸੀਗਾ ਵੀ ਭਾਈ ਕ੍ਰੀਮੀਆ ਦਾ ਇਲਾਕਾ ਮੰਨ ਜਾਓ ਵੀ ਉਹ ਹੁਣ ਰੂਸ ਦਾ ਹੀ ਆ, ਤੁਸੀਂ ਆਪਣਾ ਜਿਹੜਾ ਹੱਕ ਉਸ ਤੋਂ ਛੱਡ ਦਿਓ ਤੇ ਇਹ ਜਿਹੜਾ ਪੀਸ ਦਾ ਸਮਝੌਤਾ ਕਰ ਦਿਓ। ਤੇ ਯੂਕਰੇਨ ਵਾਲੇ ਨੇ ਠੁਕਰਾ ਦਿੱਤਾ ਤੇ ਅਗਲੇ ਦਿਨ ਪੁਤਿਨ ਦੇ ਦੁਆਰਾ ਜਿਹੜੇ ਇਹ ਤਾਬੜਤੋੜ ਹਮਲਾ ਕੀਵ ਰਾਜਧਾਨੀ ਜਿਹੜੀ ਆ ਉੱਥੇ ਕੀਤਾ ਗਿਆ ਆ। ਪਿਛਲੇ 2.5 ਸਾਲ ਹੋ ਗਏ ਹਰਜੋਤ ਸਿੰਘ ਜੀ, 3 ਸਾਲ ਹੀ ਹੋਣ ਵਾਲੇ ਆ। ਮਤਲਬ ਆਪਾਂ ਤੀਜੇ ਸਾਲ ਦੇ ਵਿੱਚ ਇਸ ਲੜਾਈ ਦੀ ਜਿਹੜੇ ਉਹ ਪਹੁੰਚੇ ਹੋਏ ਆ, ਜਦੋਂ ਤੋਂ ਰਸ਼ੀਆ ਨੇ ਯੂਕਰੇਨ ਦੇ ਵਿੱਚ ਹਮਲਾ ਜਿਹੜਾ ਉਹ ਸ਼ੁਰੂ ਕੀਤਾ ਆ। ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਵੀ ਛੋਟ ਮੋਟ ਜੀ ਜਿਹੜੀ ਗੱਲ ਆ, ਆਪਾਂ ਥੋੜੇ ਦਿਨਾਂ ਦਾ ਜਿਹੜਾ ਕੰਮ ਆ ਤੇ ਆਪਾਂ ਜਲਦੀ ਜਿਹੜਾ ਨਿਬੇੜ ਲੈਣਾ। ਫਿਰ ਵਿੱਚ ਇਹ ਨਾਜ਼ੀਜ਼ ਦਾ ਰੌਲਾ ਜਿਹੜਾ ਉਹਨਾਂ ਨੇ ਪਾ ਲਿਆ, ਪਰ ਇਵੈਂਚੁਅਲੀ ਜਿਹੜਾ ਇਹ ਪਤਾ ਲੱਗਦਾ ਹੈ ਇਹਦੀਆਂ ਗੱਲਾਂ ਤੋਂ, ਪੁਤਿਨ ਤੋਂ ਵੀ ਇਹ ਚਾਹੁੰਦਾ ਆ ਵੀ ਵੱਧ ਤੋਂ ਵੱਧ ਜਿਹੜਾ ਇਲਾਕਾ ਆ ਉਹ ਆਪਣੇ ਅਧੀਨ, ਕਬਜ਼ੇ ਅਧੀਨ ਜਿਹੜਾ ਉਹ ਕਰ ਲਵੇ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਵਲਾਦੀਮੀਰ ਪੁਤਿਨ ਨੂੰ ਸਟਾਪ ਕਹਿ ਕੇ ਕੀ ਉਹ ਪੁਤਿਨ ਡੱਕ ਜਾਊਗਾ, ਰੁਕ ਜਾਊਗਾ, ਇਹ ਦੇਖਣ ਵਾਲੀ ਗੱਲ ਹੋਊਗੀ। ਸੋ ਸੈਂਕਸ਼ਨਸ ਲਾਉਣਗੇ ਜਾਂ ਉਹਨੂੰ ਆਪ ਫੋਨ ਕਰਕੇ ਮਨਾਉਣਗੇ, ਪਰ ਹਾਲ ਦੀ ਘੜੀ ਇਹ ਜਿਹੜੀ ਲੜਾਈ ਉਹ ਰੁਕਦੀ ਨਜ਼ਰ ਨਹੀਂ ਆ ਰਹੀ ਹੈਗੀ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਦੱਸਦੇ ਜਾਈਏ, ਜਿਹੜਾ ਹਾਈਲੈਂਡ ਪਾਰਕ ਸ਼ੂਟਰ, ਕੱਲ ਵੀ ਆਪਾਂ ਇਸ ਦੀ ਚਰਚਾ ਜਿਹੜੀ ਉਹ ਕੀਤੀ ਸੀ ਵੀ ਜਿਸ ਨੇ ਇੰਡੀਪੈਂਡੈਂਸ ਡੇ ਵਾਲੇ ਦਿਨ 4 ਜੁਲਾਈ 2022 ਨੂੰ ਇੱਕ ਜਿਹੜੀ ਪਰੇਡ ਹੋ ਰਹੀ ਸੀ ਇਲੀਨੋਇਸ ਦੇ ਵਿੱਚ, ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸੀ, ਜਿਸ ਕਰਕੇ 7 ਜਾਣਿਆਂ ਦੀਆਂ ਮੌਤਾਂ ਹੋਈਆਂ ਸੀ। ਰੋਬਰਟ ਕ੍ਰੀਮੋ ਦਾ 3rd ਉਸ ਨੂੰ ਅੱਜ ਜਿਹੜਾ ਸੈਂਟੈਂਸ ਆ ਕਰ ਦਿੱਤਾ ਗਿਆ ਆ। 7 ਕੰਜ਼ੈਕਟਿਵ ਲਾਈਫ ਸੈਂਟੈਂਸ ਜਿਹੜੇ ਆ ਉਸ ਨੂੰ ਸੁਣਾਏ ਗਏ ਆ ਜੱਜ ਵਿਕਟੋਰੀਆ ਏ ਰੋਸੈਟੀ ਉਹਨਾਂ ਦੇ ਦੁਆਰਾ। ਇਹ ਟਰਾਇਲ ਦੇ ਦੌਰਾਨ ਆਪਣੀ ਜਿਹੜੇ ਦੋਸ਼ਾਂ ਨੂੰ ਇਸਨੇ ਕਬੂਲ ਲਿਆ ਸੀਗਾ। ਮਲਟੀਪਲ ਫਸਟ ਡਿਗਰੀ ਜਿਹੜੇ ਮਰਡਰ ਚਾਰਜਿਸ, ਇੱਕ ਜਾਣੇ ਦੀ ਮੌਤ ਦੇ 3 ਜਿਹੜੇ ਚਾਰਜ ਆ ਉਹ ਇਸ ਦੇ ਉੱਤੇ ਲਗਾਏ ਗਏ ਸੀਗੇ। ਤੇ ਇਸ ਤੋਂ ਇਲਾਵਾ ਅਟੈਂਪਟ ਟੂ ਮਰਡਰ ਜਿਹੜੇ ਇੰਜਰਡ ਹੋਏ ਸੀ ਉਹਨਾਂ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਸੀਗੇ। ਸੋ ਹੁਣ ਕਹਿੰਦੇ ਵੀ ਸਾਰੀ ਉਮਰ ਇਹ ਜੇਲ੍ਹ ਦੇ ਵਿੱਚ ਕੱਟੇਗਾ ਵਿਦਆਊਟ ਐਨੀ ਪੋਸੀਬਿਲਿਟੀ ਆਫ ਪੈਰੋਲ। ਮਾਰਚ ਦੇ ਵਿੱਚ ਇਸਨੇ ਆਪਣੇ ਜਿਹੜੇ 21 ਫਸਟ ਡਿਗਰੀ ਮਰਡਰ ਚਾਰਜਿਸ ਆ ਉਹਨਾਂ ਨੂੰ ਗਿਲਟੀ ਪਲੀ ਜਿਹੜਾ ਉਸ ਦੇ ਉੱਤੇ ਕਰ ਲਿਆ ਸੀਗਾ। ਸੋ ਕਹਿੰਦੀ ਵੀ ਇੱਕ ਜਿਹੜੇ ਸਰਵਾਈਵਰ ਐਸ਼ਬੀ ਬੀਜ਼ਲੀ ਜੋ ਇਹ ਪਰੇਡ ਦੇ ਵਿੱਚੋਂ ਬਾਲ-ਬਾਲ ਬਚੇ ਸੀ ਆਪਣੇ ਮੁੰਡੇ ਦੇ ਨਾਲ ਜਦ ਗਨ ਫਾਇਰ ਹੋਈ ਸੀ, ਕਹਿੰਦੀ ਵੀ ਅੱਜ ਦੇ ਇਸ ਸੈਂਟੈਂਸ ਦੇ ਨਾਲ ਉਸਨੂੰ ਇਮੈਂਸ ਅਮਾਊਂਟ ਆਫ ਰਿਲੀਫ, ਇੱਕ ਕਹਿ ਸਕਦੇ ਹਾਂ ਵੀ ਥੋੜ੍ਹੀ ਬਹੁਤੀ
ਚੈਨ ਜਿਹੜਾ ਉਸ ਨੂੰ ਆਇਆ ਆ ਵੀ ਇਸ ਨੂੰ ਜਿਹੜੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈਗੀ ਆ। ਸੋ 4 ਜੁਲਾਈ 2022 ਦੇ ਵਿੱਚ ਇਲੀਨੋਇਸ 'ਚ ਇਸਨੇ ਹਾਈਲੈਂਡ ਪਾਰਕ ਵਿੱਚ ਇੱਕ ਛੱਤ ਤੋਂ ਅੰਨ੍ਹੇਵਾਹ ਜਿਹੜੀਆਂ ਗੋਲੀਆਂ ਚਲਾ ਕੇ 7 ਜਾਣਿਆਂ ਦੀ ਜਾਨ ਲੈ ਲਈ ਸੀ। ਰੋਬਰਟ ਕਲੀਮੋ 3rd। ਵਰਲਡ ਲੈਵਲ ਤੇ ਜੇ ਗੱਲਬਾਤ ਕਰੀਏ, ਇੰਡੀਆ ਪਾਕਿਸਤਾਨ ਇੱਕ ਵਾਰੀ ਫਿਰ ਜੰਗ ਦੇ ਕਿਨਾਰੇ ਦੇ ਉੱਤੇ ਆ। ਕੱਲ ਇੰਡੀਆ ਵਾਲਿਆਂ ਨੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਪਾਕਿਸਤਾਨ ਤੇ ਲਾਤੀਆਂ ਸੀ। ਬਾਘਾ ਬਾਰਡਰ ਬੰਦ ਕਰ ਦਿੱਤਾ। ਲੋਕਾਂ ਨੂੰ 48 ਘੰਟੇ ਦਿੱਤੇ ਗਏ ਆ ਜਿਹੜੇ ਪਾਕਿਸਤਾਨੀ ਮੂਲ ਦੇ ਆ, ਜੋ ਵੀਜ਼ਾ ਲੈ ਕੇ ਆਏ ਸੀ ਇੰਡੀਆ 'ਚ, ਬਾਹਰ ਚਲੇ ਜਾਓ ਵਾਪਸ ਆਪਣੇ ਮੁਲਕ ਨੂੰ। ਤੇ ਪਾਕਿਸਤਾਨ ਨੇ ਵੀ ਅੱਜ ਜਿਹੜੇ ਇੰਡੀਅਨਸ ਪਾਕਿਸਤਾਨ ਦੇ ਵਿੱਚ ਆ ਜਾਂ ਜਿਨ੍ਹਾਂ ਨੂੰ ਵੀਜ਼ੇ ਇਸ਼ੂ ਕੀਤੇ ਗਏ ਆ, ਉਹ ਉਹਨਾਂ ਨੇ ਸਸਪੈਂਡ ਕਰ ਦਿੱਤੇ ਹੈਗੇ ਆ। ਉਹਨਾਂ ਨੇ ਵੀ ਆਪਣੀ ਜਿਹੜੀ ਮਿਲਟਰੀ ਆ ਉਹ ਪੂਰੀ ਹਾਈ ਅਲਰਟ ਦੇ ਉੱਤੇ ਲਾ ਦਿੱਤੀ ਹੈਗੀ ਆ। ਸੋ ਇੰਡੀਆ ਪਾਕਿਸਤਾਨ ਨੂੰ ਲੈ ਕੇ ਟੈਨਸ਼ਨ ਇਸ ਟਾਈਮ ਬਹੁਤ ਜਿਹੜੀ ਹਾਈ ਬਣੀ ਹੋਈ ਹੈਗੀ ਆ। ਤੇ ਇਹ BBC ਰਿਪੋਰਟ ਕਰ ਰਿਹਾ ਹੈਗਾ। ਪਾਕਿਸਤਾਨ ਦੇ ਵਿੱਚ ਵੀ ਵੱਡੀ ਗਿਣਤੀ 'ਚ ਟੂਰਿਸਟ ਜਾਂਦੇ ਆ, ਖਾਸ ਕਰਕੇ ਸਿੱਖ ਵੀ ਜਾਂਦੇ ਹੈਗੇ ਆ। ਸੋ ਬਹੁਤ ਸਾਰੇ ਲੋਕਾਂ ਨੇ ਅਮਰੀਕਾ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਇੰਡੀਆ ਜਦੋਂ ਜਾਂਦੇ ਆ, ਹੁਣ ਉਹ ਬਾਘਾ ਬਾਰਡਰ ਬੰਦ ਆ। ਤੇ ਮੇਕ ਸ਼ੋਰ ਕਰ ਲਿਓ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਨ ਜਾਣਾ ਤੇ ਉਹਨਾਂ ਨੂੰ ਗਾਹਾਂ ਉੱਥੇ ਪ੍ਰੋਬਲਮ ਨਾ ਆਵੇ। ਜਿਹੜੀ ਵਾਟਰ ਟਰੀਟੀ ਦੀ ਨੂੰ ਲੈ ਕੇ ਪਾਕਿਸਤਾਨ ਨੇ ਇੰਡੀਅਨ 에ਅਰਲਾਈਨਸ ਦੇ ਲਈ 에ਅਰ ਸਪੇਸ ਬੰਦ ਕਰ ਦਿੱਤਾ ਆ। ਸੋ ਜਿਹੜੀਆਂ 에ਅਰਲਾਈਨਸ ਪਾਕਿਸਤਾਨ ਦੇ ਉੱਪਰੋਂ ਲੰਘ ਕੇ ਜਾਂਦੀਆਂ ਸੀਆਂ, ਉਹਨਾਂ ਦਾ 에ਅਰ ਸਪੇਸ ਪਾਕਿਸਤਾਨ ਵਾਲਿਆਂ ਨੇ ਬੰਦ ਕਰ ਦਿੱਤਾ, ਕਿਉਂਕਿ ਜਿਹੜੀ ਵਾਟਰ ਟਰੀਟੀ ਆ ਉਹ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਖਤਮ ਕਰ ਦਿੱਤੀ ਆ ਇੰਡੀਆ ਵਾਲਿਆਂ ਨੇ। ਔਨ ਹੋਲਡ ਤੇ ਜਿਹੜੀ ਉਹਨਾਂ ਨੇ ਪਾ ਦਿੱਤੀ ਸੀਗੀ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਆ। ਸੋ ਉਮੀਦ ਤਾਂ ਇਹੀ ਆ ਹਰਜੋਤ ਸਿੰਘ ਜੀ ਵੀ ਠੀਕ ਹੋਵੇ, ਲੋਕਾਂ ਦਾ ਆਉਣਾ ਜਾਣਾ ਇੱਕ ਦੂਜੇ ਦੇ ਨਾਲ ਜਿਹੜਾ ਵਧੇ। ਪਰ ਪਤਾ ਹੀ ਆ ਸਿਆਸਤ ਮੋਰੇ ਜਦੋਂ ਇੱਦਾਂ ਦੀਆਂ ਕਰਤੂਤਾਂ ਹੋ ਰਹੀਆਂ ਹੋਣ ਤਾਂ ਫਿਰ ਕੁਛ ਜਿਹੜਾ ਉਹ ਬਣਦਾ ਨਹੀਂ। ਜਿਹੜੇ ਉਹਨਾਂ ਨੇ ਵੀ ਇੰਡੀਆ ਵਾਲਿਆਂ ਨੇ ਪਾਕਿਸਤਾਨੀ ਰਾਜਦੂਤਾਂ ਨੂੰ ਕੱਢ ਦਿੱਤਾ। ਉਧਰ ਪਾਕਿਸਤਾਨ ਵਾਲੇ ਜਿਹੜੇ ਭਾਰਤੀ ਰਾਜਦੂਤ ਆ ਉਹਨੂੰ ਵੀ ਤਲਬ ਜਿਹੜਾ ਉਹ ਕਰ ਲਿਆ। ਇੱਥੋਂ ਤੱਕ ਕਿ ਪਾਕਿਸਤਾਨੀ ਤਾਂ ਕਹਿੰਦੇ ਵੀ ਉਹ ਤੇ ਸਫਾਰਤਖਾਨੇ ਤੇ ਹੀ ਉਹ ਚੜ੍ਹ ਕੇ ਜਿਹੜਾ ਉਹ ਪਹੁੰਚ ਗਏ ਆ। ਸੋ ਇਹ ਵੀ ਜਿਹੜਾ ਕਿਤੇ ਨਾ ਕਿਤੇ ਕੰਮ ਆ ਉਹ ਗੜਬੜ ਹੋ ਰਿਹਾ ਹੈ। ਸੋ ਇਸ ਟਾਈਮ ਕਹਿ ਸਕਦੇ ਹਾਂ ਵੀ ਆਪਣੇ ਬਹੁਤ ਸਾਰੀ ਦੁਨੀਆ ਦੇ ਲੰਮੇ ਸਮੇਂ ਤੋਂ ਇਹਨਾਂ ਦੇ ਰਿਲੇਸ਼ਨਸ ਦੇਖੇ ਆ, ਕਾਫੀ ਜਿਹੜੇ ਡਾਊਨ ਆ ਉਹ ਰਿਲੇਸ਼ਨ ਇਸ ਟਾਈਮ ਹੋ ਚੁੱਕੇ ਆ। ਸਿਰਫ ਤੋਂ ਸਿਰਫ ਕਹਿ ਸਕਦੇ ਵੀ ਰਿਸ਼ਤਿਆਂ ਦੇ ਵਿੱਚ ਹੁਣ ਜ਼ਹਿਰ ਹੀ ਜਿਹੜਾ ਉਹ ਬਚਿਆ ਰਹਿ ਗਿਆ ਆ। ਇੱਕ ਆਪਾਂ ਸਟਾਕ ਮਾਰਕੀਟ ਵਾਲੀ ਗੱਲ ਕਰਨੀ, ਉਹ ਤੋਂ ਬਾਅਦ ਫਿਰ ਟਰੱਕਿੰਗ ਦਾ ਕਰਦੇ ਆ। ਚਾਈਨਾ ਨੇ ਅੱਜ ਕਿਹਾ ਵੀ ਜਿਹੜਾ ਅਮਰੀਕਾ 'ਚ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਗੱਲਬਾਤ ਕਰ ਰਿਹਾ ਵੀ ਸਾਡੀ ਗੱਲਬਾਤ ਚੱਲ ਰਹੀ ਆ ਟੈਰਿਫ ਤੇ, ਉਹ ਕਹਿੰਦੇ ਸਾਰੀਆਂ ਝੂਠੀਆਂ ਤੇ ਬੇਸਲੈਸ ਰਿਪੋਰਟਸ ਹੈਗੀਆਂ ਆ। ਜੇ ਅਮਰੀਕਾ ਵਾਲਿਆਂ ਨੇ ਸਾਡੇ ਨਾਲ ਗੱਲਬਾਤ ਕਰਨੀ ਆ, ਇਹ ਚਾਈਨਾ ਵਾਲੇ ਕਹਿ ਰਹੇ ਆ, ਪਹਿਲਾਂ ਜਿਹੜੇ ਟੈਰਿਫ ਲਾਏ ਉਹ ਸਾਰੇ ਘਟਾਏ ਜਾਣ, ਉਸ ਤੋਂ ਬਾਅਦ ਜਿਹੜੀ ਆ ਗੱਲਬਾਤ ਹੋਊਗੀ। ਇਹਨੂੰ ਦੇਖ ਕੇ ਅੱਜ ਜਿਹੜੀ ਸਟਾਕ ਮਾਰਕੀਟ ਉਹ ਸਟਾਲ ਰਹੀ ਆ ਆਲਮੋਸਟ। ਉਹਦੇ ਤੇ ਕੋਈ ਬਾਹਲੀ ਐਕਟੀਵਿਟੀ ਨਹੀਂ ਹੈਗੀ। ਬਹੁਤ ਸਾਰੀਆਂ ਜੋ ਕੰਪਨੀਆਂ ਹੈਗੀਆਂ ਆ ਉਹ ਜੋ ਕੁਝ ਚੱਲ ਰਿਹਾ ਆ, ਖਾਸ ਕਰਕੇ ਪੈਪਸੀਕੋ, ਮਰਕ, ਇਹਨਾਂ ਨੇ ਕਿਹਾ ਆ ਵੀ ਸਾਡੀ ਅਰਨਿੰਗਸ ਬਹੁਤ ਜ਼ਿਆਦਾ ਜਿਹੜੀਆਂ ਘੱਟ ਹੋਣਗੀਆਂ। ਅਮਰੀਕਨ 에ਅਰਲਾਈਨ ਨੇ ਵੀ ਇਹੀ ਫੋਰਕਾਸਟ ਕੀਤਾ ਆ। ਡਾਲਰ ਜਿਹੜਾ ਆ ਉਹ ਬਹੁਤ ਸਾਰੀਆਂ ਜਿਹੜੀਆਂ ਮੇਜਰ ਕਰੰਸੀਜ਼ ਆ ਉਹਨਾਂ ਦੇ ਅਗੇਂਸਟ ਵੀਕ ਹੋਇਆ ਹੈਗਾ ਆ। ਯੂਰੋ, ਬ੍ਰਿਟਿਸ਼ ਪਾਉਂਡ ਜਾਂ ਜੈਪਨੀਜ਼ ਯੈਨ। ਇਸੇ ਤਰ੍ਹਾਂ ਜਿਹੜਾ 10 year ਟ੍ਰੇਰੀ ਬੌਂਡ ਆ ਉਹਦੀ ਵੀ ਜਿਹੜੀ ਕੀਮਤ ਡਿੱਗ ਪਈ ਹੈਗੀ ਆ 4.32% ਤੇ। ਜਿਹੜੇ ਆਇਲ ਦੇ ਫਿਊਚਰਸ ਆ ਉਹ ਥੋੜੇ ਜਿਹਾ ਰਿਕਵਰ ਕੀਤੇ ਆ, $67 ਦੇ ਕਰੀਬ ਪਰ ਬੈਰਲ ਆ ਇਸ ਟਾਈਮ। ਸਟਾਕਸ ਏਸ਼ੀਆ ਤੇ ਯੂਰਪ ਦੇ ਵਿੱਚ ਮਿਕਸ ਆ। ਸੋ ਟੈਰਿਫ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਉਹ ਪੂਰੇ ਵਰਲਡ ਦੇ ਵਿੱਚ ਉਹ ਵੀ ਬੜੀ ਜਿਹੜੀ ਆ ਖਤਰਨਾਕ ਬਣੀ ਹੋਈ ਹੈਗੀ ਆ ਜੀ। ਤੇ ਹੁਣ ਆਪਾਂ ਰਮਨ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਟਰੱਕਿੰਗ ਇੰਡਸਟਰੀ ਦੀਆਂ ਜਿਹੜੀਆਂ ਅਪਡੇਟਸ ਆ ਉਹਨਾਂ ਨੂੰ ਲੈ ਕੇ। ਰਮਨ ਜੀ, ਇੰਡਸਟਰੀ ਨੂੰ ਲੈ ਕੇ ਕੀ ਲੇਟੈਸਟ ਅਪਡੇਟ ਆ, ਕੀ ਗੱਲਬਾਤ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ? ਹੁਣ ਜਿਹੜਾ ਸੀਜ਼ਨ ਦੂਜਾ ਹੁੰਦਾ ਪ੍ਰੋਡਿਊਸ ਦਾ ਉਹ ਚੱਲਣਾ ਸ਼ੁਰੂ ਹੋ ਗਿਆ ਜੀ? ਰਾਜਕਰਨ ਸੀਜ਼ਨ ਤਾਂ ਕਿਉਂਕਿ ਆਪਾਂ ਦੇਖ ਰਹੇ ਫਿਰ ਇੱਕ ਬੰਨੇ ਤਾਂ ਟੈਰਿਫ ਦੀ ਮਾਰ ਜਿਹੜੀ ਲੱਗ ਰਹੀ ਹੈਗੀ ਆ, ਦੂਜੇ ਬੰਨੇ ਜਿਹੜੀ ਸੀਜ਼ਨਲ ਇਸ ਵੇਲੇ ਟੈਂਪਰੇਚਰ ਲੋ ਚੱਲ ਰਹੇ ਹੈਗੇ ਆ। ਟੈਂਪਰੇਚਰ ਦਾ ਬਹੁਤ ਜ਼ਿਆਦਾ ਫਰਕ ਹੈਗਾ, ਜਿਵੇਂ ਅੱਜ ਵੀ ਕਾਫੀ ਲੋ ਹੈਗਾ ਟੈਂਪਰੇਚਰ। ਆਪਣਾ ਅਪ੍ਰੈਲ ਦਾ ਐਂਡ ਹੈਗਾ, ਲਾਈਕ ਆਲਮੋਸਟ ਮਈ ਦਾ ਸ਼ੁਰੂ ਹੈਗਾ ਜਿਹੜਾ ਟੈਂਪਰੇਚਰ ਫਿਰ ਸਟਿਲ ਕਾਫੀ ਲੋ ਹੈਗਾ। ਤੇ ਇਹ ਵੀ ਇੱਕ ਰੀਜ਼ਨ ਬਣੂਗਾ ਕਿ ਜਿਹੜਾ ਮੌਸਮ ਹੈਗਾ ਇੱਥੇ ਜਿਹੜਾ ਹਾਟ ਹੋਣਾ ਚਾਹੀਦਾ, ਜਿਹੜਾ ਸੀਜ਼ਨਲ ਹਾਟ ਹੋਣਾ ਚਾਹੀਦਾ, ਤਾਂ ਕਿ ਜਿਹੜਾ ਪ੍ਰੋਡਿਊਸ ਆ ਉਹਦੀ ਪੈਦਾਵਾਰ ਜਿਹੜੀ ਆ ਉਹ ਠੀਕ ਹੋ ਸਕੇ। ਸੋ ਦੋਨੋਂ ਪਾਸੇ ਹੀ ਪ੍ਰੋਬਲਮ ਚੱਲ ਰਹੀ ਹੈਗੀ ਆ।
ਇਸ ਵੇਲੇ ਜਿਹੜੀ ਲੌਂਗ ਬੀਚ ਪੋਰਟਸ ਹੈਗੀਆਂ, ਆਪਣੀਆਂ ਕੈਲੀਫੋਰਨੀਆ ਪੋਰਟਸ ਹੈਗੀਆਂ, ਆਲਮੋਸਟ ਇੱਥੇ ਕਿਹਾ ਜਾ ਰਿਹਾ ਕਿ 30% ਦੇ ਕਰੀਬ ਜਿਹੜਾ ਇਹ ਲੋ ਹੈਗਾ ਇੱਥੇ ਫreight, ਸੋ ਕਾਫੀ ਜ਼ਿਆਦਾ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਕੈਲੀਫੋਰਨੀਆ 'ਚ। ਜੀ ਜੀ ਬਿਲਕੁਲ। ਸੋ ਸਰੋਤਿਓ, ਤੁਹਾਡਾ ਵੀ ਟਰੱਕਿੰਗ ਇੰਡਸਟਰੀ ਦੇ ਨਾਲ ਕੀ ਕੁਝ ਵਾਪਰ ਰਿਹਾ, ਤੁਹਾਡੇ ਉੱਤੇ ਕਿੰਨਾ ਕੁ ਇਕਨੋਮੀ ਦਾ ਅਸਰ ਹੋ ਰਿਹਾ, ਜਾਂ ਹੋਰ ਤੁਹਾਡਾ ਕੋਈ ਟੈਕਨੀਕਲ ਕੁਐਸਚਨ ਹੈਗਾ ਤਾਂ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ 408-272-5200 ਯਾਨੀ ਕਿ 4082725200 ਦੇ ਉੱਤੇ ਇਸ ਟਾਈਮ ਇਹ ਲਾਈਵ ਸ਼ੋਅ ਚੱਲ ਰਿਹਾ। 10 ਵਜੇ ਦਾ ਹੀ ਚੱਲਣਾ ਸਾਡਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ। 35 ਮਿੰਟ ਹੋਰ ਤੇ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਕੋਈ ਸੁਝਾਅ ਵੀ ਦੇ ਸਕਦੇ ਆ, ਕੋਈ ਕੁਐਸਚਨ ਆ ਉਹ ਵੀ ਜਿਹੜਾ ਪੁੱਛ ਸਕਦੇ ਹੈਗੇ ਆ। ਪੋਰਟ ਵਾਲੇ ਵੀ ਜ਼ਰੂਰ ਦੱਸਣ ਵੀ ਜਿਹੜਾ ਰੌਲਾ ਹੈ ਹੁਣ ਟੈਰਿਫ ਦਾ, ਕਿਉਂਕਿ ਸਭ ਤੋਂ ਵੱਡਾ ਜਿਹੜਾ ਅਸਰ ਆ ਉਹ ਆਈ ਥਿੰਕ ਸਮਾਨ ਦੇ ਐਕਸਪੋਰਟ ਇੰਪੋਰਟ ਦਾ ਪੋਰਟਸ ਤੋਂ ਜਿਹੜਾ ਉਹ ਜ਼ਿਆਦਾ ਪਤਾ ਲੱਗਦਾ ਆ। ਜਿਹੜੇ ਪੋਰਟ 'ਚ ਕੰਮ ਕਰਦੇ ਆ ਉਹ ਵੀ ਦੱਸਣ ਵੀ ਕੀ ਸਿਚੁਏਸ਼ਨ ਜਿਹੜੀ ਆ ਉੱਥੇ ਜਿਹੜੀ ਉਹ ਬਣੀ ਪਈ ਆ, ਤਾਂ ਜੋ ਜਿਹੜਾ ਉਹ ਥੋੜਾ ਅੰਦਾਜ਼ਾ ਬਾਕੀਆਂ ਨੂੰ ਵੀ ਲੱਗੇ। ਜਿੱਦਾਂ ਰਮਨ ਜੀ ਹਮੇਸ਼ਾ ਹੀ ਦੱਸਦੇ ਹੁੰਦੇ ਆ ਵੀ ਟਰੱਕਿੰਗ ਇੰਡਸਟਰੀ ਤੋਂ ਸਭ ਤੋਂ ਪਹਿਲਾਂ ਜਿਹੜੇ ਆਪਾਂ ਨੂੰ ਸਿੰਪਟਮ ਕਿਸੇ ਵੀ ਇਕਨੋਮਿਕ ਸ਼ਿਫਟ ਦੇ, ਚਾਹੇ ਉਹ ਅਪਵਰਡ ਆ ਜਾਂ ਡਾਊਨਵਰਡ ਆ, ਉਸ ਦੇ ਜਿਹੜੇ ਆਪਾਂ ਨੂੰ ਇਸ਼ਾਰੇ ਜਿਹੜੇ ਉਹ ਮਿਲਣੇ ਸ਼ੁਰੂ ਹੋ ਜਾਂਦੇ ਆ। ਸੋ ਇੱਥੋਂ ਫਿਰ ਬੰਦੇ ਆਮ ਜਿਹੜੇ ਅੰਦਾਜ਼ਾ ਜਿਹੜਾ ਉਹ ਲਾ ਸਕਦੇ ਵੀ ਕੀ ਸਿਚੁਏਸ਼ਨ ਚੱਲ ਰਹੀ ਆ। ਸੋ ਕਾਲ ਕਰਕੇ ਜ਼ਰੂਰ ਜਿਹੜੇ ਪੋਰਟਸ ਦੇ ਉੱਤੇ ਕੰਮ ਕਰਦੇ ਨੇ ਉਹ ਵੀ ਜਿਹੜਾ ਉਹ ਦੱਸਣ, ਬਾਕੀ ਲੋਡਸ ਵਾਲੇ ਵੀ ਜਿਹੜੇ ਉਹ ਦੱਸਣ ਵੀ ਕੀ ਸਿਚੁਏਸ਼ਨ ਜਿਹੜੀ ਉਹ ਨਾਲ ਚੱਲ ਰਹੀ ਆ। 408-272-5200 4082725200 ਦੇ ਉੱਤੇ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਆ। ਅੱਜ NBC ਨਿਊਜ਼ ਦਾ ਹਰਜੋਤ ਜੀ, ਰਮਨ ਜੀ ਆਰਟੀਕਲ ਆ ਵੀ ਟਰੱਕਿੰਗ ਇੰਡਸਟਰੀ ਹਿਟਸ ਦ ਬ੍ਰੇਕਸ ਵਿਦ ਟੈਰਿਫ ਸੈਟ ਟੂ ਡੈਂਟ ਇੰਪੋਰਟਸ, ਵੀ ਇੰਪੋਰਟਸ ਦੇ ਉੱਤੇ ਜਿਹੜਾ ਉਹ ਅਸਰ ਆਬਵੀਅਸਲੀ ਇਸ ਸਾਰੇ ਕਾਸੇ ਦਾ ਜਿਹੜਾ ਉਹ ਪੈਣਾ ਆ, ਤੇ ਉਹਦੇ ਨਾਲ ਕਹਿੰਦੇ ਵੀ ਬ੍ਰੇਕਾਂ ਜਿਹੜੀਆਂ ਕਿਤੇ ਨਾ ਕਿਤੇ ਲੱਗੀਆਂ ਟਰੱਕਿੰਗ ਇੰਡਸਟਰੀ ਦੇ ਉੱਤੇ। ਐਕਸਪਰਟਸ ਇਹ ਫੋਰਸੀ ਕਰ ਰਹੇ ਆ, ਇਹ NBC ਦਾ ਨਿਊਜ਼ ਆਰਟੀਕਲ ਕਹਿੰਦਾ ਵੀ ਸ਼ਾਰਪ ਸਲੋ ਡਾਊਨ ਇਨ ਮੰਥਸ ਹੈਡ, ਵੀ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਕੰਮ ਆ ਉਹ ਠੰਡਾ ਜਿਹੜਾ ਉਹ ਹੋਰ ਹੋ ਸਕਦਾ ਆ। ਤੇ ਰਮਨ ਜੀ ਆਪਾਂ ਹੁਣ ਇੰਨੇ ਚਿਰ ਤੋਂ ਦੱਸ ਰਹੇ ਹਾਂ ਵੀ ਇੰਨੀ ਰੌਕ ਬਾਟਮ ਦੇ ਵਿੱਚ ਹੁਣ ਥੱਲੇ ਇਹ ਤਾਂ ਐਂ ਲੱਗਦਾ ਵੀ ਜਿੱਦਾਂ ਕਵਰ ਜਿਹੜਾ ਪੁੱਟ ਕੇ ਤੇ ਆਪ ਹੀ ਵਿੱਚ ਛਾਲ ਮਾਰਨ ਵਾਲੀ ਗੱਲ ਜਿਹੜੀ ਉਹ ਬਣ ਗਈ। ਨਹੀਂ ਰਾਜਕਰਨ, ਇਹ ਦੇਖੋ ਐਕਸਪੈਕਟਡ ਸੀਗਾ ਕਿ ਜਿਹੜੇ ਇੰਪੋਰਟਸ ਹੈਗੇ ਆ, ਜਿਹੜੀਆਂ ਚੀਜ਼ਾਂ ਬਾਹਰਲੇ ਕੰਟਰੀਜ਼ ਤੋਂ ਆ ਰਹੀਆਂ ਹੈਗੀਆਂ, ਉਹਦੇ ਤੇ ਜਦੋਂ ਆਪਾਂ ਪਿਛਲੇ ਕੋਵਿਡ ਦੇ ਸਮੇਂ ਤੋਂ ਆਪਾਂ ਗੱਲ ਕਰਦੇ ਆ ਰਹੇ ਹਾਂ ਕਿ ਜਿਹੜੀ LA ਪੋਰਟਸ ਹੈਗੀਆਂ ਜਾਂ ਆਪਣੀਆਂ ਓਕਲੈਂਡ ਪੋਰਟਸ ਹੈਗੀਆਂ, ਕੈਲੀਫੋਰਨੀਆ ਦੀਆਂ ਪੋਰਟਸ, ਖਾਸ ਕਰਕੇ ਜਿਹੜੀ ਲੌਂਗ ਬੀਚ LA ਪੋਰਟ ਹੈਗੀ ਆ, ਉਹ 40% US ਦਾ ਜਿਹੜਾ ਫreight ਹੈਗਾ ਉਹ LA ਪੋਰਟਸ ਤੇ ਆਉਂਦਾ ਹੈਗਾ। ਤੇ ਜਿੰਨਾ ਵੱਧ ਤੁਹਾਡੇ ਆਉਂਦਾ ਹੈਗਾ ਉਹਨਾਂ ਅਸਰ ਵੀ ਵੱਧ ਤੁਹਾਡੇ ਤੇ ਹੀ ਪੈਣਾ ਹੈਗਾ। ਸੋ ਇਹ ਚੀਜ਼ ਜਿਹੜੀ ਆ ਇਹ ਐਕਸਪੈਕਟਡ ਸੀਗੀ ਕਿ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਇੰਪੋਰਟ ਹੈਗਾ ਉਹ ਇੱਥੋਂ ਇਸ ਕੰਟਰੀ ਤੋਂ ਹੁੰਦਾ ਆ, ਸੋ ਉਹਦਾ ਜਿਹੜਾ ਅਸਰ ਵੀ ਆ ਉਹ ਵੀ ਇੱਥੇ ਸਾਰਿਆਂ ਨੂੰ ਵੱਧ ਵੇਖਣ ਨੂੰ ਮਿਲਣਾ ਆ। ਤੇ ਇਹਦੇ ਨਾਲ ਨਾਲ ਹੀ ਰਾਜਕਰਨ ਇੱਕ ਹੋਰ ਚੀਜ਼ ਜਿਹੜੀ ਇਸ ਵੇਲੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਕਿ ਜਦੋਂ ਇਦਾਂ ਦਾ ਮਾਹੌਲ ਬਣ ਜਾਂਦਾ ਆ, ਉਦੋਂ ਜਿਹੜੀ ਥੈਫਟ ਹੈਗਾ ਆ ਜਾਂ ਚੋਰੀ ਹੈਗੀ ਆ ਜਾਂ ਫਰਾਡ ਹੈਗਾ ਆ, ਉਹ ਵੀ ਸਿਖਰਾਂ ਤੇ ਪਹੁੰਚਣ ਦਾ ਹੁੰਦਾ ਹੈ, ਕਿਉਂਕਿ ਹਰ ਇੱਕ ਬੰਦਾ ਜਿਹੜਾ ਆ ਉਹ ਜਿਹੜਾ ਹਰ ਇੱਕ ਜਿਹੜਾ ਮਤਲਬ ਕਿ ਥੈਫਟ ਕਰਨ ਵਾਲਾ ਹੈਗਾ ਉਹ ਐਕਟਿਵ ਹੋ ਜਾਂਦਾ ਇਸ ਵੇਲੇ, ਕਿਉਂਕਿ ਮਤਲਬ ਕਿ ਹਰ ਇੱਕ ਨੂੰ ਲੋੜ ਹੋ ਜਾਂਦੀ ਆ। ਸੋ ਬਹੁਤ ਜਿਹੜੇ ਥੈਫਟ ਕਰਨ ਵਾਲੇ ਆ ਉਹ ਐਕਟਿਵ ਹੋ ਜਾਂਦੇ ਆ ਇਸ ਵੇਲੇ। ਔਰ ਇਹ ਜਿਹੜਾ ਸਮਾਂ ਹੁੰਦਾ, ਕਿਉਂਕਿ ਇਹਦੇ ਵਿੱਚ ਜਿਹੜੇ ਬੰਦੇ ਦਾ ਪੇਮੈਂਟਸ ਹੈਗੀਆਂ ਹੋਰ ਹੈਗਾ, ਉਹ ਥੋੜਾ ਜਿਹਾ ਹੋਰ ਡੈਸਪਰੇਟ ਹੋ ਜਾਂਦਾ ਲੋਡ ਚੱਕਣ ਲਈ, ਲੋਡ ਕਰਨ ਲਈ। ਸੋ ਇੱਥੇ ਜਿਹੜੀਆਂ ਚੀਜ਼ਾਂ ਹੈਗੀਆਂ, ਕੱਟ ਕਾਰਨਰਸ ਜਿਹੜੇ ਆ ਉਹ ਪਲੀਜ਼ ਨਾ ਕਰਿਓ। ਜੇ ਤੁਹਾਨੂੰ ਲੱਗ ਰਿਹਾ ਕਿ ਕੋਈ ਬ੍ਰੋਕਰ ਜਿਹੜਾ ਹੈਗਾ ਉਹ ਸਟੇਬਲ ਨਹੀਂ ਹੈਗਾ ਜਾਂ ਬ੍ਰੋਕਰ ਦੀ ਬੈਕਗਰਾਉਂਡ ਤੁਸੀਂ ਚੱਜ ਨਾਲ ਨਹੀਂ ਚੈੱਕ ਕੀਤੀ ਹੈਗੀ, ਤੇ ਪਲੀਜ਼ ਉਹਦੇ ਜਿਹੜੇ ਲੋਡ ਆ ਉਹ ਤੁਸੀਂ ਨਾ ਕਰੋ, ਕਿਉਂਕਿ ਬਹੁਤ ਜ਼ਿਆਦਾ ਸਿਚੁਏਸ਼ਨ ਇਸ ਵੇਲੇ ਆ ਰਹੀ ਆ। ਇੱਕ ਤਾਂ ਜਿਹੜੀ ਲੋਡ ਜਿਹੜੇ ਕਲੇਮਸ ਹੈਗੇ ਆ, ਅਨਨੈਸੈਸਰੀ ਕਲੇਮਸ ਜਿਹੜੇ ਆ। ਤੇ ਰਾਜਕਰਨ ਮੈਂ ਇੱਕ ਹੋਰ ਜਿਹੜੀ ਚੀਜ਼ ਆ ਨਾ, ਬੜੀ ਆਪਾਂ ਪਹਿਲਾਂ ਤੋਂ ਵੀ ਬੜੇ ਚਿਰ ਤੋਂ ਸੁਣਦੇ ਆ ਰਹੇ ਆ, ਜਿਹੜੀ ਇਹਦੀ ਹੈਗੀ ਆ ਟੋਇੰਗ ਦੀ, ਹਨਾ। ਹਾਂਜੀ। ਸੋ ਟੋਇੰਗ ਦੇ ਬਾਰੇ ਦੇ ਵਿੱਚ ਮੈਂ ਇੱਕ ਗੱਲ ਕਹਿ ਰਿਹਾ ਕਿ ਸਾਡੇ ਕੋਲ ਜਿਹੜੀ ਆਪਣੀ ਐਸੋਸੀਏਸ਼ਨ ਹੈਗੀ ਹੈ, ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ NAPTA, ਉਹਦੇ ਥੱਲੇ ਤੁਸੀਂ ਮਿਸ਼ਲਨ ਦਾ ਅਕਾਊਂਟ ਖੁਲਾ ਕੇ ਮਿਸ਼ਲਨ ਦੇ ਕੋਲੋਂ ਰੋਡ ਸਾਈਡ ਸਰਵਿਸ ਲੈ ਸਕਦੇ ਆ।
ਸੋ ਤੁਸੀਂ ਮਿਸ਼ਲਨ ਨੂੰ ਕਾਲ ਕਰਨੀ ਹੈ। ਮਿਸ਼ਲਨ ਤੁਹਾਨੂੰ ਰੋਡ ਸਾਈਡ ਸਰਵਿਸ ਦਿੰਦਾ ਹੈ। ਉਹ ਬੜਾ ਵਧੀਆ ਪ੍ਰੋਡਕਟ ਹੈਗਾ ਜਿਹਦੇ ਵਿੱਚ ਕਿ ਤੁਹਾਨੂੰ ਨੋਨ ਬੰਦੇ ਜਿਹੜੇ ਆ ਤੁਹਾਡੇ ਕੋਲ ਆਉਂਦੇ ਆ, ਮਿਸ਼ਲਨ ਦੇ ਥਰੂ ਆਉਂਦੇ ਆ। ਤੁਹਾਡੇ ਕੋਲ ਕੋਈ ਨਾ ਕੋਈ ਬੰਦਾ ਹੈਗਾ ਜਿਹਨਾਂ ਤੁਸੀਂ ਫਾਈਟ ਕਰ ਸਕਦੇ, ਕਿਉਂਕਿ ਤੁਹਾਨੂੰ ਮਿਸ਼ਲਨ ਨੇ ਚਾਰਜ ਕਰਨਾ ਔਰ ਮਿਸ਼ਲਨ ਨੇ ਉਹਨਾਂ ਨੂੰ ਪੈਸੇ ਦੇਣੇ ਹੈਗੇ ਆ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ, ਜਿਹੜੇ ਪ੍ਰੋਡਕਟ ਹੈਗੇ, ਕਈ ਬੰਦੇ ਹੁਣ ਮੈਨੂੰ ਰਾਜਕਿਰਨ ਕਾਲ ਕਰਦੇ, ਉਹ ਕਹਿੰਦੇ ਜੀ ਭਾਜੀ ਅਸੀਂ ਯੂਜ਼ ਨਹੀਂ ਕਰਦੇ। ਮੈਂਬਰਸ਼ਿਪ ਜੇ ਤੁਸੀਂ ਲਈ ਉਹਨੂੰ ਯੂਜ਼ ਕਰੋ, ਬਹੁਤ ਬੈਨੀਫਿਟ ਹੈਗੇ ਆ। ਯੂਜ਼ ਨਹੀਂ ਕਰਦੇ ਤਾਂ ਉਹਦੇ ਨਾਲ ਕੋਈ ਫਾਇਦਾ ਨਹੀਂਗਾ ਤੁਹਾਨੂੰ, ਸੋ ਤੁਸੀਂ ਫਾਇਦਾ ਲਓ। ਸੋ ਇਹ ਜਿਹੜੀ ਚੀਜ਼ ਆ ਇਹ ਬਹੁਤ ਇੰਪੋਰਟੈਂਟ ਹੋ ਜਾਂਦੀ ਆ। ਜਿੱਦਾਂ ਕਿ ਹੁਣ ਖਬਰ ਹੈਗੀ ਆ ਕਿ LAPD ਵੱਲੋਂ ਆਲਮੋਸਟ 4 ਮਿਲੀਅਨ ਦਾ ਸਟੋਲਨ ਫਰੇਟ ਰਿਕਵਰ ਕੀਤਾ ਗਿਆ ਆ ਪਿਛਲੇ ਦਿਨਾਂ ਦੇ ਵਿੱਚ, 2-3 ਦਿਨਾਂ ਦੇ ਵਿੱਚ। ਸੋ ਬਹੁਤ ਜਿਹੜਾ ਕਾਰਗੋ ਥੈਫਟ ਆ, ਇੱਕ ਜਿਹੜੀ ਡੈਸਪਰੇਸ਼ਨ ਹੈ ਨਾ ਰਾਜਕਰਨ, ਉਹ ਉਦੋਂ ਪਤਾ ਲੱਗਦੀ ਆ ਜਦੋਂ ਕਿ ਸਾਡੇ ਇੱਥੇ ਬਿਲਕੁਲ ਕਲੋਜ਼ ਸਾਡੇ ਫਰੈਂਡ ਹੈਗੇ ਆ, ਉਹਨਾਂ ਦੇ ਟਰੱਕ ਦੇ ਵਿੱਚ ਆਲਮੋਸਟ 107 ਕਿਲੋ ਜਿਹੜੀ ਆ ਡਰੱਗ ਆ, ਉਹ ਡਰਾਈਵਰ ਲੈ ਕੇ ਜਾਂਦਾ ਫੜਿਆ ਗਿਆ। ਅੱਛਾ, ਸੋ ਕਿਸੇ ਹਾਂਜੀ, ਸੋ ਵਾਓ, ਮਤਲਬ ਕਿ ਆਪਣਾ ਹੀ ਡਰਾਈਵਰ ਆ ਤੇ ਫੜਿਆ ਗਿਆ। ਤੇ ਹੁਣ ਉਹ ਡੈਸਪਰੇਸ਼ਨ ਸ਼ੋ ਕਰਦੀ ਹੈ ਕਿ ਕਿੰਨਾ ਕੁ ਬੰਦਾ ਡੈਸਪਰੇਟ ਹੋ ਸਕਦਾ ਆ। ਸੋ ਪਲੀਜ਼ ਇਹ ਚੀਜ਼ਾਂ ਨਾ ਕਰੋ, ਆਪਣਾ ਕਰੀਅਰ, ਆਪਣੀ ਜ਼ਿੰਦਗੀ ਖਰਾਬ ਨਾ ਕਰੋ। ਪਰਿਵਾਰਾਂ ਦੇ ਨਾਲ ਤੁਸੀਂ ਇੱਥੇ ਆਏ ਆ, ਥੋੜਾ ਜਿਹਾ ਸੈਂਸਿਬਲ ਹੋ ਕੇ ਚੱਲੋ। ਕੋਈ ਗੱਲ ਨਹੀਂ, ਥੋੜਾ ਔਖਾ ਸਮਾਂ ਆ। ਜੇ ਤੁਹਾਡੇ ਕੋਲ ਟਾਈਮ ਹੈਗਾ ਇਸ ਤਰ੍ਹਾਂ ਦਾ ਤੇ ਕੱਟ ਬੈਕ ਕਰ ਲਓ, ਪਰ ਡੋਂਟ ਏਦਾਂ ਦੀ ਚੀਜ਼ ਨਾ ਕਰੋ। ਜੀ ਜੀ ਬਿਲਕੁਲ। ਤੇ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408-272-5200 4082725200। ਥੋੜਾ ਜਿਹਾ ਚਾਨਣਾ ਪਾ ਸਕਦੇ ਇਸ ਪੂਰੀ ਖਬਰ ਦੇ ਬਾਰੇ, ਜਿਹੜਾ ਡਰਾਈਵਰ ਫੜਿਆ ਗਿਆ, ਕਿੱਥੋਂ ਫੜਿਆ ਗਿਆ ਸੀਗਾ, ਕੀ ਜਿਹੜੀ ਸਿਚੁਏਸ਼ਨ ਹੋਰ ਉਹਨਾਂ ਨੇ ਇਸ ਦੇ ਵਿੱਚ ਦੱਸੀ ਹੈ ਵੀ ਕਿਹੜਾ ਡਰੱਗ ਸੀਗਾ, ਮਤਲਬ ਰਾਹ 'ਚ ਹੀ ਇਹਨੇ ਚੱਕ ਲਿਆ ਕਿਤੋਂ? ਸੋ ਇਹ ਕੀ ਚੱਲ ਰਿਹਾ ਸੀਗਾ? ਹਾਂਜੀ, ਰਾਹ 'ਚ ਚੱਕਿਆ, ਪਰ ਮੇਰੇ ਕੋਲ ਪੂਰੀ ਇਨਫੋਰਮੇਸ਼ਨ ਜਿਹੜੀ ਆ ਮੈਂ ਸ਼ਾਇਦ ਨਹੀਂ ਦੇ ਸਕੂੰਗਾ, ਕਿਉਂਕਿ ਮੇਰੇ ਕੋਲ ਜਿੰਨੀ ਕੁ ਇਨਫੋਰਮੇਸ਼ਨ ਮੇਰੇ ਕੋਲ ਆਈ ਹੈ ਉਨੀ ਕੁ ਤੁਹਾਨੂੰ ਦੱਸੀ ਹੈ। ਡੀਟੇਲ ਨਹੀਂ ਮੇਰੇ ਕੋਲ ਹੈਗੀ, ਪਰ ਇੰਨੀ ਗੱਲ ਹੈਗੀ ਆ ਕਿ ਡੈਸਪਰੇਸ਼ਨ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਦੇ ਹਾਲਾਤ, ਇਸ ਤਰ੍ਹਾਂ ਦੇ ਕੰਮ ਨਹੀਂ ਚੱਕਣੇ ਚਾਹੀਦੇ, ਕਦਮ ਨਹੀਂ ਚੱਕਣੇ ਚਾਹੀਦੇ। ਪਰ ਡੈਫੀਨੇਟਲੀ ਜਿਹੜਾ ਹੈਗਾ ਆ, ਉਹ ਜਿਹੜੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਟਰੱਕ ਤੇ ਡਰਾਈਵਰ ਜਾ ਰਹੇ ਹੈਗੇ ਆ, ਉਹ ਕੰਪਨੀਆਂ ਵੀ ਵਲਨਰੇਬਲ ਹੈਗੀਆਂ। ਹੁਣ ਕੰਪਨੀ ਨੇ ਜਿਹੜਾ ਕੰਮ ਉਹਨਾਂ ਨੂੰ ਕਲੇਮ ਵੀ ਪੈ ਗਿਆ ਲੋਡ ਦਾ, ਉਹਨਾਂ ਨੂੰ $12,000 ਟੋਇੰਗ ਦਾ ਜਿਹੜਾ ਸਟੋਰੇਜ ਦਾ ਉਹ ਵੀ ਪੈ ਗਿਆ। ਆਈ ਮੀਨ ਹੁਣ ਇੰਸ਼ੋਰੈਂਸ ਵੀ ਨਹੀਂ ਕਵਰ ਕਰਦੀ, ਬਿਕੋਜ਼ ਇਟਸ ਅ ਕ੍ਰਿਮੀਨਲ ਐਕਟ ਹੈ ਨਾ, ਤੇ ਉਹਦੇ ਵਿੱਚ ਇੰਸ਼ੋਰੈਂਸ ਕਵਰ ਨਹੀਂ ਕਰਦੀ। ਸੋ ਉਹ ਚੀਜ਼ ਕੰਪਨੀ ਦੇ ਸਿਰ ਵੀ ਪੈ ਗਈ। ਸੋ ਇਸ ਕਰਕੇ ਇਹ ਨਹੀਂ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਖਤਰੇ 'ਚ ਪਾ ਰਹੇ ਹੋ, ਤੁਸੀਂ ਕੰਪਨੀ ਨੂੰ ਵੀ ਖਤਰੇ ਦੇ ਵਿੱਚ ਪਾ ਰਹੇ ਆ। ਔਰ ਬਹੁਤ ਐਸੇ ਇਸ਼ੂ, ਬਹੁਤ ਐਸੀਆਂ ਪ੍ਰੋਬਲਮਸ ਹੈਗੀਆਂ ਜਿਹੜੀਆਂ ਅੱਜਕੱਲ ਅਸੀਂ ਸੋਚਦੇ ਨਹੀਂ ਕਿ ਉਹਨਾਂ ਦਾ ਜਿਹੜਾ ਆ ਰਿਐਕਸ਼ਨ ਆ ਜਾਂ ਉਹਨਾਂ ਦਾ ਜਿਹੜਾ ਅਸਰ ਆ ਉਹ ਕਿੱਥੋਂ ਤੱਕ ਪੈਣਾ ਹੈ। ਜੀ, ਬਹੁਤ ਸਾਰੇ ਆਪਣੇ ਰਮਨ ਜੀ ਸਰੋਤੇ ਕੈਨੇਡਾ ਤੋਂ ਵੀ ਸੁਣਦੇ ਹੈਗੇ ਆ ਰਾਜਕਨਵੀਰ ਸਿੰਘ ਜੀ। ਸੋ ਕੈਨੇਡਾ ਦਾ ਅਮਰੀਕਾ ਦੇ ਵਿੱਚ ਟਰੱਕਿੰਗ ਦੇ ਟੈਰਿਫ ਨੂੰ ਲੈ ਕੇ ਕਿੰਨਾ ਕੁ ਅਸਰ ਪਿਆ, ਇਹ ਅੱਜ ਫਰੇਟ ਵੇਵਜ਼ ਨੇ ਵੀ ਰਿਪੋਰਟ ਛਾਪੀ ਹੈ ਵੀ ਕੈਨੇਡੀਅਨ ਟਰੱਕਿੰਗ ਗਰੁੱਪ ਕਹਿੰਦੇ ਵੀ ਜਿਹੜੀ ਨਿਊਕਲੀਅਰ ਵਿੰਟਰ may hit Canada US freight। 70% ਕੈਨੇਡੀਅਨ ਕੈਰੀਅਰਸ ਨੇ ਆਪਣੇ ਲੋਡ ਸਲੈਸ਼ ਕਰ ਦਿੱਤੇ ਆ ਬਿਕੋਜ਼ ਆਫ ਟੈਰਿਫਸ। ਸੋ ਇਹ ਬਹੁਤ ਵੱਡਾ ਜਿਹੜਾ ਅਸਰ ਪਿਆ ਹੈਗਾ। 60% ਜਿਹੜੇ ਐਗਜ਼ੀਕਿਊਟਿਵਸ ਕੈਨੇਡੀਅਨ ਟਰੱਕਿੰਗ ਐਸੋਸੀਏਸ਼ਨ ਆ, ਉਹਨਾਂ ਦੇ ਜਿਹੜੇ ਕੈਰੀਅਰ ਮੈਂਬਰਸ ਹੈਗੇ ਆ, ਉਹ ਕਹਿੰਦੇ ਵੀ ਸਾਡੇ ਆਪਰੇਸ਼ਨ ਦੇ ਉੱਤੇ ਬਹੁਤ ਵੱਡਾ ਜਿਹੜਾ ਰਿਸਕ ਪੈਣ ਜਾ ਰਿਹਾ ਹੈਗਾ। 8% ਨੇ ਆਲਰੇਡੀ ਕਿਹਾ ਵੀ ਅਸੀਂ ਆਪਣੇ ਵਰਕਰਸ ਲੇ ਆਫ ਕਰ ਦਿੱਤੇ ਆ। ਕੈਨੇਡਾ ਦੀਆਂ 10 ਟਰੱਕਿੰਗ ਕੰਪਨੀਆਂ ਚੋਂ ਜਿਹੜੀਆਂ 7 ਆ, ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਲੋਡ ਜਾਂਦੇ ਆ, ਉਹ ਜਾਂ ਤਾਂ ਅਸੀਂ ਪੌਜ਼ ਕਰ ਦਿੱਤੇ ਜਾਂ ਕੈਂਸਲ ਕਰ ਦਿੱਤੇ ਹੈਗੇ ਆ। ਇਹ ਕੈਨੇਡੀਅਨ ਟਰੱਕਿੰਗ ਅਲਾਇੰਸ ਜੋ ਆ ਉਹ ਦੱਸ ਰਿਹਾ ਹੈਗਾ। ਜੀ, ਆਪਣੇ ਨਾਲ ਕੁਝ ਕਾਲਰ ਜੁੜ ਰਹੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਆ। ਤੇ ਨੰਬਰ ਹੈ ਸਰੋਤੇ ਕਾਲ ਕਰਨ ਦੇ ਲਈ 408-272-5200 4082725200। ਜੀ ਰਮਨ ਜੀ, ਕੁਝ ਕਹਿਣ ਲੱਗੇ ਸੀ ਤੁਸੀਂ? ਮੈਂ ਸਿਰਫ ਇਹ ਕਹਿਣ ਲੱਗਾ ਸੀਗਾ ਕਿ ਇਹ ਜਿਹੜੀ ਹੈਗੀ ਹੈ, ਇਹਦੇ ਵਿੱਚ ਇੱਕ ਬੜੀ ਸਬਸਟੈਂਸ਼ੀਅਲ ਖਬਰ ਹੈਗੀ ਹੈ ਕਿ ਜਿਹਦੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਟਰੱਕ ਇੰਪੋਰਟਸ ਜਿਹੜੇ ਪਾਰਟਸ ਹੈਗੇ ਆ, ਉਹਨਾਂ ਦੇ ਉੱਤੇ ਪ੍ਰੋਬ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਕਿ ਮੀਡੀਅਮ ਤੇ ਹੈਵੀ ਡਿਊਟੀ ਟਰੱਕ ਪਾਰਟਸ ਜਿਹੜੇ ਹੈਗੇ ਆ, ਕੁਝ ਫੋਰਨ ਜਿਹੜੇ ਟ੍ਰੇਡਰਸ ਹੈਗੇ ਆ, ਉਹ ਫੋਰਨ ਸਪਲਾਇਰਸ ਜਿਹੜੇ ਹੈਗੇ ਆ, ਉਹ
ਉਹਦੇ ਵਿੱਚ ਮਤਲਬ ਕਿ ਕਰ ਰਹੇ ਹੈਗੇ ਪ੍ਰੈਡੀਟਰੀ ਟ੍ਰੇਡ ਪ੍ਰੈਕਟਿਸਿਸ, ਜਿਹਦੇ ਵਿੱਚ ਕਿ ਕਿਸ ਤਰ੍ਹਾਂ ਇਸ ਜਿਹੜੇ ਆ ਟੈਰਿਫਸ ਤੋਂ ਬਚਿਆ ਜਾ ਸਕੇ। ਸੋ ਉਹਦੇ ਵਿੱਚ ਪ੍ਰੋਬ ਸ਼ੁਰੂ ਹੋ ਚੁੱਕੀ ਹੈ। ਸੋ ਇਹ ਵੀ ਕਾਫੀ ਇੰਟਰਸਟਿੰਗ ਹੈਗੀ ਹੈ ਕਿ ਜਿਹੜੀ ਇਸ ਵੇਲੇ ਜਿੱਦਾਂ ਕਿ ਮੈਂ ਅੱਗੇ ਕਿਹਾ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਟੈਰਿਫ ਹੈਗਾ ਆ, ਇਹ ਇੱਕ ਹੋਰ ਕ੍ਰਾਈਮ ਨੂੰ ਜਨਮ ਦਿੰਦਾ, ਜਿੱਥੇ ਕਿ ਤੁਸੀਂ ਕਿਸੇ ਹੋਰ ਤਰੀਕੇ ਦੇ ਨਾਲ ਡਿਫਾਈ ਕਰਕੇ ਜਿਹੜੇ ਟੈਰਿਫਸ ਆ ਉਹਨਾਂ ਨੂੰ ਬਚਾ ਕੇ ਤੁਸੀਂ ਲਿਆਉਂਦੇ ਆ। ਸੋ ਅਲਟੀਮੇਟਲੀ ਉਹ ਕ੍ਰਾਈਮ ਹੁੰਦਾ ਆ, ਕ੍ਰਾਈਮ ਕ੍ਰੀਏਟ ਹੁੰਦਾ। ਸੋ ਕਾਫੀ ਚੀਜ਼ਾਂ ਜਿਹੜੀਆਂ ਉਹ ਇਹਦੇ ਨਾਲ ਸ਼ੁਰੂ ਹੁੰਦੀਆਂ। ਸੋ ਦੇਖਣ ਵਾਲਾ ਸਮਾਂ ਆ ਕਿ ਦੇਖਦੇ ਕੀ ਕਹਿੰਦਾ। ਜੀ ਜੀ, ਆਪਣੇ ਅਗਲੇ ਕਾਲਰਸ ਨਾਲ ਗੱਲਬਾਤ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਜਗਰੂਪ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਇੱਕ ਰਮਨ ਜੀ ਨੂੰ ਸਵਾਲ ਪੁੱਛਣਾ। ਉਸ ਤੋਂ ਪਹਿਲਾਂ ਤਾਂ ਜਿਹੜੀ ਅੱਗੇ ਵੀ ਬਹੁਤ ਵਾਰੀ ਬੇਨਤੀ ਕਰੀ ਦੀ ਆ ਵੀ ਜਿਹੜੇ ਟਾਈਮ ਦੀ ਗੱਲ ਹਮੇਸ਼ਾ ਤੁਸੀਂ ਵੀ ਕੀਤੀ ਆ, ਮੈਂ ਵੀ ਕੀਤੀ ਆ, ਵੀ ਟਾਈਮ ਜ਼ਰੂਰ ਮਾੜਾ ਆਉਣਾ ਵਾ। ਉਹ ਹੁਣ ਬੂਹੇ ਦੇ ਲਾਗੇ ਆ ਚੁੱਕਿਆ। ਲੋੜ ਵਾਪਸੀ ਦੇ ਮੁੰਡਿਆਂ ਤੋਂ ਸੁਣੀਦਾ, ਕੰਪਨੀਆਂ ਤੋਂ ਸੁਣੀਦਾ ਵੀ ਮਿਲਣੋਂ ਹਟ ਗਏ ਨੇ, ਕੋਈ ਇੱਕ ਦਿਨ ਵੇਟ ਕਰਨ ਵੀ ਲੱਗ ਗਿਆ, ਕੋਈ 2 ਦਿਨ, ਕਈਆਂ ਨੂੰ ਹਲੇ ਮਿਲੀ ਜਾਂਦੇ। ਇਹ ਹਾਲਾਤ 2007-8 ਦੇ ਸੀ ਵੀ 4-4 5-5 ਦਿਨ ਵੀ ਵੇਟ ਕਰਦੇ ਹੁੰਦੇ ਸੀ ਟਰੱਕਾਂ ਵਾਲੇ ਵੀਰ ਉੱਧਰ ਈਸਟ ਵੱਲ ਜਾਂ ਮਿਡ ਵੈਸਟ ਜਿੱਧਰੋਂ ਵੀ। ਉਹ ਹਾਲਾਤ ਬਣਨ ਦੀ ਸਥਿਤੀ ਬਣ ਸਕਦੀ ਆ। ਸੋ ਇਹ ਤੋਂ ਹੁਣੇ ਤੋਂ ਆਪਣੇ ਆਪ ਨੂੰ ਆਪਾਂ ਪ੍ਰਪੇਅਰ ਰੱਖੀਏ। ਤੇ ਦੂਸਰੀ ਬੇਨਤੀ ਆ ਵੀ ਰਮਨ ਜੀ ਤੁਸੀਂ ਇਹਨੂੰ ਕਰੈਕਟ ਕਰ ਦਿਓ, ਮੈਂ ਸਿਰਫ ਬੇਨਤੀ ਕਰ ਦਿੰਦਾ ਵਾਂ ਵੀ ਆਉਣ ਵਾਲੇ 2 ਵੀਕਾਂ ਰਹਿ ਗਈਆਂ ਨੇ ਜੀ, DOT ਇੰਸਪੈਕਸ਼ਨਾਂ ਸ਼ੁਰੂ ਹੋ ਜਾਣੀਆਂ ਨੇ। ਫਿਰ ਤੁਸੀਂ ਟਰੱਕਾਂ ਵਾਲੀਆਂ ਛਾਪਾਂ 'ਚ ਭਜਦੇ ਹੋ, ਕੰਮ ਮਹਿੰਗਾ ਹੁੰਦਾ। ਉਹ ਹੁੰਦਾ ਹੁਣੇ ਤੋਂ ਆਪਣੀਆਂ ਐਨੂਅਲ ਇੰਸਪੈਕਸ਼ਨ, ਬੈਟ ਇੰਸਪੈਕਸ਼ਨ ਦੇ ਸਟਿੱਕਰ ਲਗਵਾਓ, ਪੇਪਰ ਟਰੱਕਾਂ 'ਚ ਰੱਖੋ, ਪਲੱਸ ਜਿਹੜੀਆਂ ਰਿਪੇਅਰਾਂ ਨੇ ਹੁਣੇ ਤੋਂ ਕਰਾ ਲਓ। ਟਾਇਰ ਟੱਪਾ ਦੇਖ ਕੇ, ਏਅਰ ਲੀਕ ਨਾ ਹੋਵੇ, ਮੇਨਟੇਨੈਂਸ ਤੁਹਾਡੀ ਸਹੀ ਹੋਵੇ, ਲੌਗ ਬੁੱਕਾਂ ਦੀ ਆਦਤ ਸਹੀ ਪਾ ਕੇ ਗੇੜੇ ਲਾਓ। ਘਰੇ ਬਹਿਣ ਦਾ ਕੋਈ ਫਾਇਦਾ ਨਹੀਂ, ਮਾੜਾ ਟਾਈਮ ਚੱਲਦਾ, 2 ਪੈਸੇ ਜ਼ਰੂਰ ਕਮਾਇਓ। ਤੇ ਤੀਸਰਾ ਸਵਾਲ ਆ ਜੀ ਜਿਹੜਾ ਮੇਰਾ ਭਾਈ ਰਮਨ ਜੀ, ਬਈ ਕੈਨੇਡੀਅਨ ਟਰੱਕ ਆਪਣਾ ਜੀ ਲੇਖਤਾ ਹੋ ਆਇਆ ਸੀ ਵੀਰ ਪੰਜਾਬੀ ਜੀ, ਉਹ ਤੋਂ ਕਿਤੇ ਟਰੱਕ ਚਲਿਆ ਗਿਆ ਨੋ ਟਰੱਕ ਰੂਟ ਦੇ ਵਿੱਚ। ਜਦ ਉਹਨੇ ਦੇਖਿਆ ਵੀ ਮੈਂ ਨੋ ਟਰੱਕ 'ਚ ਐਂਟਰ ਕਰ ਚੁੱਕਿਆ, ਉਹਨੇ ਟਰੱਕ ਲਾਇਆ, ਉਹਨੂੰ ਯੂ ਟਰਨ ਮਾਰਨ ਲਈ ਕੋਈ ਜਗ੍ਹਾ ਨਹੀਂ ਮਿਲੀ, ਉਹਨੇ ਅੱਗੇ ਜਾਣਾ ਜਾਇਜ਼ ਨਾ ਸਮਝਿਆ ਤੇ ਉਹਨੇ ਦੇਖਿਆ ਵੀ ਹੈਲਪ ਲੈ ਲਈਏ। ਪੁਲਿਸ ਵਾਲਾ ਆ ਗਿਆ, ਪੁਲਿਸ ਵਾਲੇ ਨੂੰ ਦੱਸਿਆ ਵੀ ਮੈਂ ਇੱਦਾਂ ਆ ਗਿਆ। ਉਹਨੇ ਨਾਲ ਹੀ ਟੋਹ ਵਾਲੇ ਨੂੰ ਆਪ ਵੀ ਕਾਲ ਕਰ ਲਈ ਸੀ, ਪਰ ਪੁਲਿਸ ਵਾਲਾ ਕਹਿੰਦਾ ਮੈਂ ਤੈਨੂੰ ਟੋਹ ਵਾਲਾ ਮੰਗਾ ਦਿੰਦਾ, ਛੇਤੀ ਆ ਜੂ। ਜਿਹੜੇ ਬੰਦੇ ਨੂੰ ਉਹਨੇ ਕਾਲ ਕੀਤੀ ਉਹਨੇ ਉਹਨੂੰ ਦਿੱਤਾ $1500 ਦਾ ਐਸਟੀਮੇਟ ਵੀ ਮੈਂ ਤੇਰਾ ਕਢਾ ਕੇ ਬਾਹਰ ਛੱਡ ਕੇ ਜਾਊਂਗਾ, ਦੋਨੇ ਟ੍ਰੇਲਰ ਚੀਜ਼ਾਂ ਦੀ ਯੂ ਟਰਨ ਮੰਗਵਾ ਕੇ। ਪੁਲਿਸ ਵਾਲੇ ਨੇ ਜਿਹੜਾ ਸੱਦਿਆ ਉਹਨੇ ਉਹਨੂੰ ਕੋਡ ਕੁਛ ਨਾ ਦਿੱਤਾ, ਕਹਿੰਦਾ ਵੀ ਮੈਂ ਤੈਨੂੰ ਆਫਟਰ ਦੈਟ ਦਊਂਗਾ, ਤੇ $12000 ਦਾ ਬਿੱਲ ਬਣਾਤਾ। ਬੋਲੇ ਕਿੱਥੇ 1500, ਕਿੱਥੇ 12000, ਕਿੱਥੇ 1500। ਬਸ ਸਿਰਫ ਉਹਨੇ ਕੀ ਕੀਤਾ, ਕੋਈ ਟੋਹ ਕਰਕੇ ਯਾਰਡ 'ਚ ਲੈ ਗਿਆ ਤੇ ਸਿਰਫ ਕੱਲਾ ਘੁਮਾ ਕੇ ਉਹ ਚੋਂ ਕੱਢਣਾ ਸੀ, ਹਨਾ, ਘੁਮਾ ਕੇ ਵੀ ਛੱਡ ਸਕਦਾ ਸੀ। ਚਲੋ ਮੇਰਾ ਕੁਐਸਚਨ ਇਹ ਆ ਵੀ 12000 ਉਹ ਕਹਿੰਦਾ ਅਮਰੀਕਨ ਡਾਲਰ ਲੈਣਾ, ਕੈਸ਼ ਲੈਣਾ। ਹੁਣ ਉਹਦੇ ਕੋਲੇ ਕਾਰਡ ਤੋਂ ਪੇ ਕਰ ਸਕਦਾ ਸੀ, ਜਾਂ ਕਹਿੰਦਾ ਵੀ ਪਰਸਨਲ ਉਹ ਕਰ ਟ੍ਰਾਂਸਫਰ ਕਰ ਅਮਰੀਕਨ ਡਾਲਰ। ਉਹਨੇ ਆਪਣੇ ਇੱਕ ਰਿਲੇਟਿਵ ਨੂੰ ਕਾਲ ਕੀਤੀ, ਉਹ ਕਹਿੰਦਾ ਵੀ ਮੈਂ ਚੱਲੂਗਾ ਤਾਂ ਕੱਲ ਨੂੰ ਆਊਂ। ਕੱਲ ਫਰਾਈਡੇ ਹੋ ਗਿਆ ਸੀ, ਲਾਸਟ ਵੀਕ ਦੀ ਗੱਲ ਹੈ, ਸੈਟਰਡੇ ਸੰਡੇ ਦੀ। ਸੈਟਰਡੇ ਸੰਡੇ ਆ ਜਾਊਗਾ, ਕਹਿੰਦਾ 2 ਦਿਨਾਂ ਦਾ ਫੇਰ ਤੇਰਾ $1500 ਪਰ ਡੇ ਦਾ ਪਊਗਾ ਉਹਦਾ ਖਾਣ ਦਾ। ਮੇਰੇ ਖਿਆਲ ਫੇਰ ਉਹਨੇ 12 ਤੋਂ ਵਧਾ ਕੇ 16 ਜਾਂ 18 ਮੈਨੂੰ ਵੀਰ ਦੱਸਦੇ ਸੀ ਕਰ ਦਿੱਤਾ। ਕੀ ਆਪਾਂ ਉਹਦੇ ਅੰਗੇਂਸਟ ਕੋਈ ਕੋਰਟ 'ਚ ਜਾ ਸਕਦੇ ਹਾਂ? ਮੇਰਾ ਸਵਾਲ ਇਹ ਆ। ਤੇ ਇੱਕ ਨਾਲ ਤੁਸੀਂ ਜਿਹੜੀ DOT ਦੀ ਅਪਡੇਟ ਦੇ ਦਿਓ ਜੀ। ਧੰਨਵਾਦ ਜੀ। ਧੰਨਵਾਦ ਜੀ, ਮਿਹਰਬਾਨੀ। ਬਿਲਕੁਲ ਜੀ, ਜਿਹੜੀ DOT ਦੀ ਅਪਡੇਟ ਹੈਗੀ ਆ, CBSA ਦਾ ਜਿਹੜਾ ਆਪਰੇਸ਼ਨ ਸੇਫ ਡਰਾਈਵਰ ਵੀਕ ਇਨਫੋਰਸਮੈਂਟ ਹੈਗਾ, ਉਹ ਜੁਲਾਈ 13 ਤੋਂ ਲੈ ਕੇ ਜੁਲਾਈ 19 ਤੱਕ ਸੈੱਟ ਕੀਤਾ ਗਿਆ। ਇਸ ਸਾਲ ਜਿਹੜਾ ਹੈਗਾ ਰੈਕਲੈਸ ਡਰਾਈਵਿੰਗ ਦੇ ਉੱਤੇ ਜਿਹੜਾ ਆ ਉਹਦਾ ਗੱਲ ਹੋਣੀ ਆ, ਰੈਕਲੈਸ ਡਰਾਈਵਿੰਗ ਤੇ। ਸੋ ਰੈਕਲੈਸ ਡਰਾਈਵਿੰਗ ਜਿਹੜੀ ਆ ਉਹ ਡੈਫੀਨੇਟਲੀ ਬਹੁਤ ਹੀ ਇੰਪੋਰਟੈਂਟ ਹੁੰਦੀ ਆ। ਪਲੱਸ ਉਹਦੇ ਨਾਲ ਜਿੱਦਾਂ ਜਗਰੂਪ ਭਾਈ ਦੱਸ ਕੇ ਗਏ ਆ ਕਿ ਤੁਸੀਂ ਆਪਣੀ ਜਿਹੜੀ ਮੇਨਟੇਨੈਂਸ ਆ ਟਰੱਕਾਂ ਦੀ, ਜਾਂ ਆਪਣੀਆਂ ਲੌਗ ਬੁੱਕਸ ਆ, ਜਾਂ ਉਹ ਸਾਰਾ ਕੁਛ ਆ, ਉਹਨੂੰ ਵੀ ਤੁਸੀਂ ਜਿਹੜਾ ਆ ਪੂਰਾ ਆਪਣਾ ਧਿਆਨ ਦੇ ਨਾਲ ਕਰੋ, ਤਾਂ ਕਿ ਜਿਹੜੇ ਇਹੋ ਜਿਹੜੀਆਂ ਟਾਈਮ ਹੁੰਦਾ ਆ ਉਦੋਂ ਤੁਹਾਨੂੰ ਘਰੇ ਨਾ ਬੈਠਣਾ ਹੋਵੇ। ਜਿਹੜੀ ਕਾਲ ਦੀ ਗੱਲ ਕੀਤੀ ਆ ਜਗਰੂਪ ਭਾਈ ਨੇ, ਮੈਨੂੰ ਵੀ ਕਾਲ ਆਈ ਸੀਗੀ, ਉਹਦੇ ਉੱਤੇ ਗੱਲ ਇਹੋ ਹੀ ਹੋਈ ਸੀਗੀ ਕਿ ਇਧਰ ਆਪਾਂ ਨੂੰ ਟੋ ਟਰੱਕ ਕੰਪਨੀ ਦੇ ਨਾਲ ਵਰਕਆਊਟ ਕਰਨਾ ਪੈਂਦਾ, ਜਾਂ ਤੁਹਾਨੂੰ ਫਿਰ ਤੁਸੀਂ ਲਾਇਰ ਕਰ ਸਕਦੇ ਹੋ। ਡੈਫੀਨੇਟਲੀ ਯੂ ਕੈਨ ਹੈਵ ਅ ਲਾਇਰ ਹਾਇਰ ਕਰਕੇ ਤੁਸੀਂ ਕੇਸ ਕਰ ਸਕਦੇ ਹੈਗੇ। ਤਾਂ ਆਲ ਐਟ ਦਾ ਐਂਡ ਆਫ ਦਾ ਡੇ ਇਟ ਕਾਸਟ ਮਨੀ ਲੱਗਦੀ ਹੈ। ਮਨੀ ਦੇ ਵਿੱਚ ਜੇ ਤੁਸੀਂ ਲੱਗਦਾ ਕਿ ਬਿਲਕੁਲ ਨਜਾਇਜ਼ ਹੋਈ ਆ। ਔਰ ਇਸੇ ਕਰਕੇ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ
ਕਿ ਕੋਸ਼ਿਸ਼ ਇਹ ਕਰੋ ਕਿ ਤੁਸੀਂ ਆਪਣਾ ਟੋ ਟਰੱਕ ਜਿਹੜਾ ਆ ਉਹ ਸੱਦੋ। ਡੈਫੀਨੇਟਲੀ ਘਬਰਾਉਣ ਦੀ ਲੋੜ ਨਹੀਂ ਹੁੰਦੀ। ਜਦੋਂ ਤੁਹਾਡਾ ਟਰੱਕ ਏਦਾਂ ਕੋਈ ਪ੍ਰੋਬਲਮ ਪੈ ਜਾਂਦੀ ਹੈ, ਤੁਸੀਂ ਇਸ ਚੀਜ਼ ਦੇ ਉੱਤੇ ਡਟ ਸਕਦੇ ਆ ਕਿ ਮੈਂ ਆਪਣਾ ਟਰੱਕ ਆਲਰੇਡੀ ਆਪਣਾ ਜਿਹੜਾ ਆ ਆਰਡਰ ਕਰ ਦਿੱਤਾ ਹੈਗਾ। ਉੱਥੇ ਅਸੀਂ ਕਈ ਵਾਰੀ ਝੱਕ ਜਾਂਦੇ ਆ, ਡਰ ਜਾਂਦੇ ਆ, ਤੇ ਅਸੀਂ ਜਿਹੜੀ ਆ ਉਹ ਗੱਲ ਮੰਨ ਜਾਂਦੇ ਆ। ਸੋ ਪਲੱਸ ਇਹਦੇ ਵਿੱਚ ਜਿਹੜਾ ਆ ਤੁਹਾਡਾ ਆਪਣਾ ਹੱਕ ਬਣਦਾ, ਜੇ ਤੁਹਾਡਾ ਆਪਣਾ ਟਰੱਕ ਹੈਗਾ ਤੁਸੀਂ ਆਪਣਾ ਟੋ ਟਰੱਕ ਆਰਡਰ ਕਰ ਸਕਦੇ ਆ। ਸੋ ਬਿਲਕੁਲ ਇਹ ਚੀਜ਼ ਜਿਹੜੀ ਵਾਪਰੀ ਹੈ। ਥੈਂਕ ਯੂ ਜਗਰੂਪ ਜੀ, ਕਾਲ ਦੀ ਬੜੀ ਮਿਹਰਬਾਨੀ। ਤੇ ਅਗਲੇ ਕਾਲਰ ਉਸ ਦੇ ਵੱਲ ਵਧਦੇ, ਪਰ ਇਹ ਫਿਰ ਕਾਈਂਡ ਆਫ ਧੱਕਾ ਹੀ ਆ ਲੋਕਾਂ ਦੇ ਨਾਲ ਵੀ। ਆਪ ਬੰਦਾ ਜਿਹੜਾ 1500 ਦਾ ਕੋਟ ਲਿਆ ਸੀਗਾ ਤੇ ਹੁਣ ਪੁਲਿਸ ਵਾਲਾ ਜਿਹਦੇ ਥਰੂ ਕਰ ਰਹੇ ਹੋ ਪਹਿਲਾਂ ਕੋਟ ਵੀ ਨਹੀਂ ਦਿੰਦੇ, ਫਿਰ ਬਾਅਦ ਦੇ ਵਿੱਚ ਜਿੰਨੇ ਦਾ ਮਰਜ਼ੀ ਜਿਹੜਾ ਉਹ ਰਗੜਾ ਵੀ ਲਾ ਜਾਂਦੇ ਆ। ਸੋ ਇਹ ਬਿਲਕੁਲ ਸਹੀ ਗੱਲ ਆ ਰਮਨ ਜੀ, ਵੀ ਤੁਹਾਨੂੰ ਜਿਹੜਾ ਡਟਣਾ ਚਾਹੀਦਾ ਆ, ਆਪ ਕੋਸ਼ਿਸ਼ ਕਰਨੀ ਚਾਹੀਦੀ ਆ, ਉਹਨਾਂ ਦੀ ਗੱਲ ਦੇ ਵਿੱਚ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਕੋਲ ਵੱਧ ਤੋਂ ਵੱਧ ਇਹੀ ਆ ਵੀ ਟਾਈਮ ਲੈ ਲਓ ਵੀ ਹਾਂ ਜੀ ਇੰਨੀ ਦੇਰ ਤੱਕ ਨਹੀਂ ਆਇਆ ਫਿਰ ਅਸੀਂ ਤੁਹਾਡੇ ਵਾਲਾ ਕਰ ਲਾਂਗੇ। ਬਸ ਇਹ ਚੀਜ਼ ਤੁਸੀਂ ਵੱਧ ਤੋਂ ਵੱਧ ਨਾਲ ਜਿਹੜੀ ਉਹ ਐਡ ਕਰ ਸਕਦੇ ਆ। ਅਗਲੇ ਕਾਲਰ ਨੇ ਅਮਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਤਿੰਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ। ਤੁਸੀਂ ਇੰਨੀ ਮਿਹਨਤ ਨਾਲ ਇੰਨਾ ਇਹ ਸਪੈਸ਼ਲ ਇਕੱਠਾ ਕਰਕੇ ਸਾਡੇ ਲਈ ਬਹੁਤ ਵਧੀਆ ਪ੍ਰੋਗਰਾਮ ਲਿਆਉਂਦੇ ਆ। ਦਿਲੋਂ ਧੰਨਵਾਦ ਜੀ। ਧੰਨਵਾਦ ਜੀ। ਦੂਜੀ ਗੱਲ ਆ ਭਾਜੀ, ਮੈਂ ਪੋਰਟ ਤੇ ਕਾਮੈਂਟ ਕਰਨਾ, ਨਾਲੇ ਨਾ ਬੱਸ ਡਰਾਈਵਿੰਗ ਲਾਇਸੈਂਸ ਤੇ ਕਾਮੈਂਟ ਕਰਨਾ, ਦੋ ਚੀਜ਼ਾਂ ਤੇ ਕਾਮੈਂਟ ਕਰਨਾ ਜੀ। ਪਹਿਲਾਂ ਤਾਂ ਤੁਸੀਂ ਪੁੱਛਿਆ ਸੀਗਾ ਪੋਰਟ ਦਾ ਨਾ, ਮੈਂ ਪੋਰਟ ਤੇ ਜਾਂਦਾ ਨਾ 5 ਦਿਨ ਹਫ਼ਤੇ 'ਚ, ਮੰਡੇ ਥਰੂ ਫਰਾਈਡੇ। ਸਾਡਾ ਕੰਮ ਜ਼ਿਆਦਾ ਐਕਸਪੋਰਟ ਦਾ, ਅਸੀਂ ਕਰਦੇ ਹਾਂ ਬਦਾਮ, ਬਾਰਨਟ ਤੇ ਚੌਲ ਨਾ। ਸੋ ਸਾਡੇ ਕੰਮ ਤੇ ਬੜਾ ਅਸਰ ਨਹੀਂ ਪਿਆ ਟੈਰਿਫ ਦਾ ਜਾਂ ਰਿਸੈਸ਼ਨ ਵੀ ਚੱਲ ਆਇਆ ਹੈਗਾ ਨਾ। ਪਰ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਭਾਜੀ, ਜਿੱਦਾਂ ਨਾ ਪੋਰਟ ਤੇ ਨਾ ਕੰਟੇਨਰ ਬਹੁਤ ਘੱਟ ਗਏ ਆ। ਜਿੱਦਾਂ ਅੱਗੇ ਨਾ ਸਟੈਕ 5 ਸਟੈਕ ਬਹੁਤ ਕੰਟੇਨਰ ਹੁੰਦੇ ਸੀ ਪੋਰਟ ਤੇ, ਪਰ ਹੁਣ ਘਰੇ ਆ ਬਹੁਤ, ਮੇ ਵੀ ਅੱਧੇ ਹੋ ਗਏ ਕੰਟੇਨਰ। ਨਾਲੇ ਜਿਹੜਾ ਦੂਜਾ ਹੋਟੀ ਨਾ ਰੈਬਲ ਜਿਹੜਾ ਉਹਨਾਂ ਨੇ ਰਾਹ ਰੋਕਿਆ, ਉਹਨਾਂ ਵੀ ਬਹੁਤ ਫਰਕ ਪੈਂਦਾ ਕਰਕੇ ਅਸੀਂ ਕਿੰਨੀ ਵਾਰੀ ਦੇਖੀ ਦਾ ਵੀ ਸ਼ਿਪਾਂ ਲੇਟ ਆਉਂਦੀਆਂ ਕਰਕੇ ਜਿਹੜਾ ਦੂਜਾ ਰਸਤਾ ਜਿਹੜਾ ਲੈ ਕੇ ਆਉਂਦੇ ਆ ਉਹ ਮਹੀਨੇ ਤੋਂ 1.5 ਮਹੀਨਾ ਜ਼ਿਆਦਾ ਟਾਈਮ ਲੱਗਦਾ ਸ਼ਿਪਾਂ ਆਉਣ ਨੂੰ, ਕਰਕੇ ਉਹ ਸ਼ੋਰਟਕਟ ਆ ਜਿੱਥੇ ਉਹ ਅਟੈਕ ਕਰਦੇ ਆ ਨਾ, ਜਿੱਥੇ ਉਹਨਾਂ ਨੇ ਰੋਕਿਆ ਨਾ। ਸੋ ਮੈਂ ਦੋ ਚੀਜ਼ਾਂ ਨੋਟਿਸ ਕੀਤੀਆਂ ਨਾ। ਸੋ ਸਾਡਾ 90% ਸਾਡਾ ਐਕਸਪੋਰਟ ਆ, ਇੰਪੋਰਟ ਸਾਡਾ ਬਹੁਤ ਘੱਟ ਆ ਕੰਮ। ਸੋ ਸਾਡੇ ਤੇ ਅਸਰ ਬਾਹਲਾ ਨਹੀਂ ਪਿਆ। ਦੂਜੀ ਗੱਲ ਭਾਜੀ ਨਾ, ਆਪਾਂ 6 ਮਹੀਨੇ ਪਹਿਲਾਂ ਗੱਲ ਕੀਤੀ ਸੀਗੀ ਨਾ ਬੱਸ ਡਰਾਈਵਿੰਗ ਹੈ ਨਾ, ਬਈ ਜੇ ਆਪਣੇ ਕੋਲ ਕਮਰਸ਼ੀਅਲ ਲਾਇਸੈਂਸ ਕਲਾਸ A ਲਾਇਸੈਂਸ ਹੈਗਾ, ਇੱਦਾਂ ਹੀ ਸੋਚ ਲਓ ਸਾਡੇ ਕੋਲ ਗੋਲਡ ਕਾਰਡ ਆ ਨਾ, ਬਹੁਤ ਵਧੀਆ ਚੀਜ਼ ਆ ਆਪਣੇ ਕੋਲ। ਜੇ ਆਪਣੇ ਕੋਲ ਕਮਰਸ਼ੀਅਲ ਲਾਇਸੈਂਸ ਆ, ਤੁਸੀਂ ਗੋਲਡ ਕਾਰਡ ਟਰੰਪ ਵਾਲਾ ਤਾਂ ਨਹੀਂ ਕਿਤੇ? ਜੇ ਵੇਖਦਾ ਹੋਵੇ ਨਾ ਬੰਦੇ ਝੱਟ 5 ਮਿਲੀਅਨ ਚ ਵੇਚ ਜਾਣ। ਚਲੋ ਸੇਮ ਹੀ ਸਮਝ ਲਓ ਭਾਜੀ ਨਾ, ਬਹੁਤ ਵਧੀਆ ਚੀਜ਼ ਆ। ਕਮਰਸ਼ੀਅਲ ਲਾਇਸੈਂਸ ਆ, ਤੁਸੀਂ ਆਪ ਨੂੰ ਲਿਮਿਟ ਨਾ ਕਰੋ। ਏਦਾਂ ਨਾ ਸੋਚੋ ਵੀ ਤੁਸੀਂ ਇਕੱਲਾ ਟਰੱਕ ਹੀ ਚਲਾਉਣਾ ਨਾ, ਬੱਸ ਦਾ ਵੀ ਆਪਸ਼ਨ ਓਪਨ ਰੱਖੋ। ਮੈਂ ਜਿੱਦਾਂ ਆਪਾਂ ਜਿਹੜੇ ਕੰਮ 'ਚ ਪੈਂਦੇ ਆਪਾਂ ਨੂੰ ਬਹੁਤ ਪਤਾ ਲੱਗਦਾ, ਜਿੱਦਾਂ ਹੁਣ ਹਰਜੋਤ ਭਾਜੀ ਖਾਲਸਾ ਜੀ ਨਾ ਇੰਸ਼ੋਰੈਂਸ ਬੱਚਿਆਂ ਨੂੰ ਇੰਸ਼ੋਰੈਂਸ ਦਾ ਪਤਾ ਸੀ ਨਾ। ਹੁਣ ਮੈਂ ਟਰੱਕ ਬੱਸ ਡਰਾਈਵਿੰਗ ਲਾਇਸੈਂਸ ਦੀ ਕੋਸ਼ਿਸ਼ ਕਰਦਾ, ਉਹ ਕੰਮ 'ਚ ਮੈਂ ਪਿਆ ਨਾ, ਮੈਨੂੰ ਨਾ ਪਤਾ ਲੱਗਾ ਵੀ ਜਿੱਦਾਂ ਬਹੁਤ ਬੜਾ ਔਖਾ ਕੰਮ ਨਹੀਂ ਇਹ। ਸਾਨੂੰ ਬਸ ਇੰਡੋਰਸਮੈਂਟ ਐਡ ਕਰਨੀ ਪੈਂਦੀ ਆ ਬੱਸ ਤੇ ਪੈਸੇਂਜਰ ਇੰਡੋਰਸਮੈਂਟ, ਉਹ 20 ਕੁਐਸਚਨ ਆ ਬਸ, ਸਾਨੂੰ 16 ਸਹੀ ਕਰਨੇ ਪੈਂਦੇ ਆ। ਜੇ ਤੁਹਾਡੇ ਕੋਲ ਲਾਇਸੈਂਸ ਹੈ ਨਹੀਂਗਾ, ਫਿਰ ਵੀ ਤੁਸੀਂ ਨਾ ਸਕੂਲ ਡਿਸਟ੍ਰਿਕਟ ਵੱਲੋਂ ਨਾ, ਸਾਡੇ ਲੋਕਲ ਸਕੂਲ ਡਿਸਟ੍ਰਿਕਟ ਵੱਲੋਂ ਟ੍ਰੇਨਿੰਗ ਲੈ ਸਕਦੇ ਆ ਨਾ। ਉਹ ਫਰੀ ਜ਼ਿਆਦਾਤਰ ਸਕੂਲ ਡਿਸਟ੍ਰਿਕਟ ਸਾਨੂੰ ਨਾ ਫਰੀ ਨਾ ਟ੍ਰੇਨਿੰਗ ਦਿੰਦੇ ਆ, ਜੇ ਤੁਹਾਡੇ ਕੋਲ ਲਰਨਿੰਗ ਪਰਮਿਟ ਵੀ ਹੈ ਨਹੀਂਗਾ। ਕਈ ਤਾਂ ਸਕੂਲ ਡਿਸਟ੍ਰਿਕਟ ਭਾਜੀ ਇੱਦਾਂ ਵੀ ਹੈਗੇ ਆ ਜਿਹੜੇ ਸਾਨੂੰ ਨਾ ਪੇ ਕਰਦੇ ਆ ਟ੍ਰੇਨਿੰਗ ਲਈ। ਜੋ ਸਾਡੇ ਨੈਲਸਨ ਆ ਸਕੂਲ ਡਿਸਟ੍ਰਿਕਟ ਨੌਰਥ ਯੂਨੀਵਰਸਿਟੀ ਤੋਂ, ਉਹ ਪੇ ਕਰਦੇ ਆ ਵੀ ਆਣ ਕੇ ਬੱਸ ਸਿੱਖੋ, ਸਾਰਾ ਕਰੋ, ਵੀ ਸਾਨੂੰ ਅਸੀਂ ਪੇ ਕਰਾਂਗੇ। ਸੋ ਇਹ ਆਪਸ਼ਨ ਸਾਡਾ ਓਪਨ ਰੱਖੋ ਨਾ, ਵੀ ਬੱਸ ਆਪਾਂ ਬੱਸ ਵੀ ਚਲਾ, ਜੇ ਆਪਾਂ ਕਮਰਸ਼ੀਅਲ ਲਾਇਸੈਂਸ ਆਪਾਂ ਬੱਸ ਵੀ ਚਲਾ ਸਕਦੇ ਹਾਂ। ਇਹਦਾ ਬਸ ਥੋੜੀ ਹੋਰ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ, ਨਾਲੇ ਪੇ ਵੀ ਬਹੁਤ ਵਧੀਆ ਭਾਜੀ। ਜਿੱਦਾਂ ਸਾਡੇ ਯੂਨੀਵਰਸਿਟੀ ਆ ਉਹ $25 ਪਰ ਆਵਰ ਨਾ, ਜਿੱਦਾਂ ਨਾਲੇ ਰੋਜ਼ ਘਰ ਆ ਜੀ। ਮੁੱਕਦੀ ਗੱਲ ਆ, ਬੰਦਾ ਘਰੋਂ ਬਾਹਰ ਨਹੀਂ ਰਹਿੰਦਾ, ਘਰੇ ਰਹਿੰਦਾ ਆ ਨਿਆਣਿਆਂ ਦੇ ਨਾਲ। ਉਹਨਾਂ ਦੇ ਬੈਨੀਫਿਟ ਬਹੁਤ ਆ ਸਕੂਲ ਡਿਸਟ੍ਰਿਕਟ ਦੇ ਨਾ, ਪੈਨਸ਼ਨ ਸਾਰਾ ਕੁਝ ਬੈਨੀਫਿਟ ਵਧੀਆ ਆ। ਥੈਂਕ ਯੂ ਅਮਰਜੀਤ ਜੀ। ਹਾਂਜੀ ਭਾਜੀ ਜੀ। ਹਾਂਜੀ ਨਾਲੇ ਆ ਭਾਜੀ ਨਾ ਸਾਨੂੰ ਚੇਤਾ, ਆਪਾਂ ਜਦੋਂ ਮਾਰਚ ਕੀਤਾ ਸੀਗਾ ਆਪਣੇ ਨਾ ਐਲਗਰੋ ਆਪਾਂ ਨੂੰ ਮਿਲੇ ਸੀ, ਉਹ ਭੈਣ ਜੀ ਦੇ ਭਾਜੀ, ਉਹ ਨਾ ਐਲਗਰੋ ਸਕੂਲ ਡਿਸਟ੍ਰਿਕਟ ਕੰਮ ਕਰਦੇ ਸੀਗੇ ਨਾ। ਹਾਂਜੀ, ਉਹ ਵੀ ਬੱਸ ਚਲਾਉਂਦੇ ਸੀਗੇ ਉੱਥੇ। ਬਿਲਕੁਲ ਜੀ। ਹਾਂਜੀ, ਬੱਸ ਚਲਾਉਂਦੇ। ਸੋ ਜੇ ਸੈਕਰਾਮੈਂਟੋ ਸਕੂਲ, ਸੈਕਰਾਮੈਂਟੋ ਕਾਉਂਟੀ ਆ, ਉੱਥੇ ਤਾਂ ਮੇਬੀ $38 ਪਰ ਆਵਰ ਪੇ ਕਰਦੇ ਆ ਜੀ। ਸੋ ਸਾਨੂੰ ਨਾ ਫ੍ਰੀ ਟ੍ਰੇਨਿੰਗ ਦਿੰਦੇ ਆ ਨਾ, ਆਪਸ਼ਨ ਬਹੁਤ ਓਪਨ ਆ।
ਸੋ ਕੋਸ਼ਿਸ਼ ਕਰੋ ਵੀ ਉਧਰਲੇ ਪਾਸੇ ਜਾਵੋ ਨਾ, ਆਪਾਂ ਆਪਸ਼ਨ ਓਪਨ ਰੱਖੀਏ ਵੀ ਆਪਣਾ ਬਹੁਤ ਵਧੀਆ ਆਪਰਚੁਨਿਟੀ ਆ। ਧੰਨਵਾਦ ਦੋਵਾਂ ਭਰਾਵਾਂ, ਥੈਂਕ ਯੂ ਜੀ, ਇਹਨਾਂ ਭਰਾਵਾਂ ਦਾ ਜੀ। ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਤੇ ਬਿਲਕੁਲ ਦੇਖੋ ਆਪਸ਼ਨਸ ਤਾਂ ਤੁਹਾਡੇ ਕੋਲ ਵੈਸੇ ਹੀ ਕਿਸੇ ਵੀ ਚੀਜ਼ ਦੇ ਵਿੱਚ ਜਿਹੜੀਆਂ ਉਹ ਇੱਕ ਤੋਂ ਵੱਧ ਮਲਟੀਪਲ ਹਮੇਸ਼ਾ ਹੀ ਸੋਚ ਕੇ ਰੱਖਣੀਆਂ ਚਾਹੀਦੀਆਂ। ਉਸ ਦੇ ਫਾਇਦੇ ਹੀ ਜਿਹੜੇ ਹੁੰਦੇ ਆ, ਖਾਸ ਕਰਕੇ ਜਦੋਂ ਕਿਤੇ ਡਾਊਨ ਟਰਨ ਆਇਆ ਹੁੰਦਾ ਤੇ ਉਦੋਂ ਫਿਰ ਬੰਦੇ ਨੂੰ ਫਿਰ ਹੁੰਦਾ ਵੀ ਚੱਲ ਮੇਰੇ ਕੋਲ ਇੱਕ ਅੱਧੀ ਆਪਸ਼ਨ ਐਕਸਟਰਾ ਹੈਗੀ ਆ ਵੀ ਆਪਾਂ ਸਰਵਾਈਵ ਈਜ਼ੀਲੀ ਜਿਹੜਾ ਉਹ ਕਰ ਸਕਦੇ ਆ। ਇਹ ਸਿਆਣਪ ਨਾਲੇ ਇਹ ਆ ਵੀ ਰਾਜਕਰਮਜੀਤ ਸਿੰਘ ਜੀ ਵੀ ਰਮਨ ਜੀ ਜਿਹੜਾ ਡਰਾਈਵਰਲੈਸ ਟਰੱਕ ਤਾਂ ਹੋ ਜਾਣੇ ਆ, ਪਰ ਡਰਾਈਵਰਲੈਸ ਬੱਸਾਂ ਜਿਹੜੀਆਂ ਅੱਜ ਖਾਸ ਕਰਕੇ ਬੱਚਿਆਂ ਨੇ ਕਰਨਾ, ਉਹ ਮੈਨੂੰ ਨਹੀਂ ਲੱਗਦਾ ਹਜੇ ਹੋਊਗੀਆਂ। ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਜਸਪਾਲ ਜੀ। ਤੇ ਸਰੋਤੇ ਜੇ ਤੁਸੀਂ ਵੀ ਕਾਲ ਕਰਕੇ ਕੋਈ ਗੱਲ ਕਰਨੀ, ਸਵਾਲ ਆ ਤਾਂ ਨੰਬਰ ਹੈ 408-272-5200। ਹਾਂਜੀ ਜਸਪਾਲ ਜੀ। ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਮਨ ਭਾਜੀ ਨਾਲ ਕੱਲ ਮੇਰੀ ਗੱਲ ਹੋਈ ਸੀ ਜੀ ਫੋਨ ਤੇ, ਕੱਲ ਪਰਸੋਂ। ਤੇ ਇਹ ਬੋਲਟ ਐਕਸਪ੍ਰੈਸ ਟਰਾਂਸਪੋਰਟੇਸ਼ਨ ਵਾਲੇ ਆ ਯੂਬਾ ਸਿਟੀ ਜੀ। ਮੈਂ ਉਹਨਾਂ ਨਾਲ ਕੰਮ ਕਰਦਾ ਸੀ ਤੇ ਮੈਨੂੰ ਸਪੋਕਨ ਤੋਂ ਆਉਂਦੇ ਨੂੰ ਪ੍ਰੋਬਲਮ ਆ ਗਈ ਤੇ ਮੈਂ ਇਹਨਾਂ ਨੂੰ ਦੱਸਿਆ ਵੀ, ਤੇ ਹੁਣ ਟਰੱਕ ਵੀ ਲੈ ਗਏ ਤੇ ਮੇਰੇ 3 ਵੀਕਾਂ ਹੋ ਗਈਆਂ, ਪੈਸੇ ਵੀ ਨਹੀਂ ਦੇ ਰਹੇ। ਤੇ ਹੁਣ ਧੱਕੇ ਨਾਲ ਮੇਰੇ ਤੋਂ ਇਹਨੇ ਕੰਮ ਕਰਾਇਆ। ਜਿਹੜੀ ਲੌਗ ਬੁੱਕ ਵੀ ਹੈ ਨਾ, ਉਹ ਧੱਕੇ ਨਾਲ ਹੀ ਚੇਂਜ ਕਰਦੇ, ਸਾਰਾ ਕੁਝ ਆਪੇ ਕਰਦੇ। ਮੈਂ ਕਈ ਵਾਰ ਇਹਨੇ ਮੈਨੂੰ ਕਿਹਾ ਵੀ ਚੇਂਜ ਕਰ। ਅਸਲ ਜੀ ਜਸਪਾਲ ਜੀ ਆਈ ਥਿੰਕ ਦੇਖੋ ਇਹ ਜਿਹੜਾ ਨਾ ਮੰਚ ਆ, ਇਹ ਕਿਸੇ ਦੀ ਕੰਪਲੇਨ ਵਾਲਾ ਨਹੀਂ ਹੈ, ਤੁਹਾਡੇ ਤਾਂ ਉਹਨਾਂ ਦੇ ਵਿੱਚ ਹੈਗਾ ਹਨਾ। ਸੋ ਕੱਲ ਨੂੰ ਉਹ ਆਊਗੇ, ਉਹ ਕਹੂਗੇ ਸਾਡਾ ਜੀ ਆਹ ਇਸ਼ੂ ਆ, ਸੋ ਇਸ ਕਰਕੇ ਇਹ ਨਾ ਹੀ ਕਰੋ ਪਲੀਜ਼। ਹਾਂ, ਉਹ ਨਾ ਤੋਂ ਬਿਨਾਂ ਤੁਸੀਂ ਦੱਸ ਦਿਓ ਵੀ ਮੇਰੇ ਨਾਲ ਇਸ ਕੰਪਨੀ ਨੇ, ਜਿੱਦਾਂ ਇੱਕ ਕੰਪਨੀ ਨੇ ਇਦਾਂ ਕੀਤਾ ਹੈ ਹਨਾ। ਤੇ ਉਹਦੇ ਵਿੱਚ ਇਹ ਆ ਨਾ, ਕਿਉਂਕਿ ਦੇਖੋ ਅਸੀਂ ਆਰਬਿਟਰ ਨਹੀਂ ਹੈ, ਸਾਡੇ ਤਿੰਨਾਂ ਚੋਂ ਕੋਈ ਨਹੀਂ ਆ, ਅਸੀਂ ਕੋਈ ਇਸ ਦੇ ਵਿੱਚ ਫੈਸਲਾ ਨਹੀਂ ਤੁਹਾਡਾ ਆਪਸ ਦੇ ਵਿੱਚ ਕਰਾ ਸਕਦੇ। ਨਾ ਹੀ ਤੁਸੀਂ ਸਾਨੂੰ ਪੰਜਾਬੀ ਰੇਡੀਓ ਨੂੰ ਪੁੱਛ ਕੇ ਤੁਸੀਂ ਉਸ ਟਰੱਕਿੰਗ ਕੰਪਨੀ 'ਚ ਲੱਗੇ ਆ, ਰਾਈਟ? ਮੁੜ ਕੇ ਉਹ ਟਰੱਕਿੰਗ ਕੰਪਨੀ ਵਾਲੇ ਸਾਨੂੰ ਗਾਲਾਂ ਕੱਢੂਗੇ, ਯਾਰ ਤੁਹਾਡੇ ਰੇਡੀਓ ਤੇ ਤੁਸੀਂ ਏਦਾਂ ਕਰਤਾ। ਸੋ ਹਾਂ, ਜੇ ਤੁਹਾਡੇ ਨਾਲ ਇਦਾਂ ਦੀ ਕੋਈ ਪ੍ਰੋਬਲਮ ਹੋਈ ਆ ਵੀ ਹੋਰ ਕਿਸੇ ਨਾਲ ਫਿਊਚਰ 'ਚ ਨਾ ਹੋਵੇ, ਤੁਸੀਂ ਇਹ ਕਹਿ ਸਕਦੇ ਆ ਐਗਜ਼ਾਮਪਲ ਦੇ ਕੇ ਵੀ ਹਾਂ ਜੀ ਇੱਕ ਟਰੱਕਿੰਗ ਕੰਪਨੀ ਨਾਲ ਮੇਰੇ ਨਾਲ ਇਹ ਵਾਪਰਿਆ ਆ ਹਨਾ। ਸੋ ਪਲੀਜ਼ ਕੰਪਨੀ ਦਾ ਨਾਂ ਨਾ ਲਓ ਅਨਲੈਸ ਕਿ ਅਸੀਂ ਤੁਹਾਨੂੰ ਕਿਹਾ ਹੋਵੇ ਹਾਂ ਵੀ ਇਸ ਕੰਪਨੀ ਨੂੰ ਜੁਆਇਨ ਕਰੋ। ਨਹੀਂ ਮੈਂ ਨਹੀਂ ਇਹ ਗੱਲ ਕਹਿੰਦਾ, ਮੈਂ ਇਸੇ ਕਰਕੇ ਗੱਲ ਕੀਤੀ ਆ ਤੇ ਗਾਹਾਂ ਨੂੰ ਕੋਈ ਵੀ ਇਹਨਾਂ ਨਾਲ ਕੰਮ ਨਾ ਲੱਗੇ, ਇਹ ਪੈਸੇ ਮਾਰਦੇ ਪਹਿਲਾਂ ਵੀ। ਗੱਲ ਤਾਂ ਉਹੀ ਹੈਗੀ, ਗੱਲ ਤਾਂ ਉਹੀ। ਹੁਣ ਜੇ ਉਹ ਕੰਪਨੀ ਵਾਲੇ ਅਸੀਂ ਲਿਆਈਏ, ਉਹਨਾਂ ਨੇ ਕੋਈ ਹੋਰ ਸਟੋਰੀ ਦੱਸਤੀ, ਫਿਰ ਸੋ ਪਲੀਜ਼ ਇਹ ਗੱਲ ਨਾ ਕਰੋ। ਇਹਦੇ ਵਿੱਚ ਇਹ ਆ ਰਮਨ ਜੀ, ਜਸਪਾਲ ਜੀ, ਤੁਸੀਂ ਜਦੋਂ ਕਾਲ ਵੀ ਕੀਤੀ ਹੈ ਨਾ, ਇਹ ਹੁਣ ਵਿੱਚ ਕੀ ਹੋਇਆ, ਇੱਕ ਪਾਸੇ ਦੀ ਅਸੀਂ ਸਟੋਰੀ ਸੁਣ ਕੇ ਕੋਈ ਫੈਸਲਾ ਨਹੀਂ ਸੁਣਾ ਸਕਦੇ। ਤੁਹਾਨੂੰ ਲੱਗਦਾ ਤੁਹਾਡੇ ਨਾਲ ਧੱਕਾ ਹੋਇਆ? ਇੱਥੇ ਬਹੁਤ ਸਾਰੇ ਰਿਸੋਰਸਿਸ ਅਵੇਲੇਬਲ ਆ। ਰਮਨ ਜੀ ਨੇ ਵੀ ਤੁਹਾਨੂੰ ਦੱਸਿਆ ਹੋਣਾ ਵੀ ਤੁਸੀਂ ਅਦਾਲਤ ਵਿੱਚ ਜਾ ਸਕਦੇ ਆ, ਤੁਸੀਂ ਲੇਬਰ ਕੋਰਟ ਦੇ ਵਿੱਚ ਜਿਹੜਾ ਉਹ ਜਾ ਸਕਦੇ ਆ। ਕੋਈ ਇਦਾਂ ਦਾ ਜਿਹੜਾ ਕਦਮ ਤੁਹਾਨੂੰ ਉਹ ਚੱਕਣ ਦੀ ਜ਼ਰੂਰਤ ਆ। ਇਹ ਇੱਥੇ ਆ ਕੇ ਇੱਕ ਦੂਜੇ ਦਾ ਆਪਾਂ ਜੇ ਭੰਡੀ ਪ੍ਰਚਾਰ ਕਰਨ ਲੱਗ ਗਏ, ਫਿਰ ਤਾਂ ਸਰ ਗਿਆ, ਫਿਰ ਤਾਂ ਸਾਰੀ ਦਿਹਾੜੀ ਆਪਾਂ ਇਹੀ ਗੱਲ ਲੈਂਦੇ ਰਵਾਂਗੇ। ਉਹਨੇ ਜੀ ਮੇਰੇ ਇੱਥੇ ਪੈਸੇ ਮਾਰ ਲਏ, ਉਹਨੇ ਇਦਾਂ ਕਰ ਲਿਆ ਜੀ। ਨਹੀਂ, ਮੈਂ ਤਾਂ ਇਸ ਕਰਕੇ ਕੀਤੀ ਕਿ ਗਾਹਾਂ ਨੂੰ ਕੋਈ ਇਹਨਾਂ ਨਾਲ ਨਾ ਲੱਗੋ। ਜੀ ਚਲੋ, ਇਹ ਤੁਹਾਡੇ ਵਿਚਾਰ ਨੇ। ਇਹ ਹੁਣ ਜਿਹੜੇ ਕੰਮ ਕਰਦੇ ਕਈਆਂ ਦਾ ਸੈੱਟ ਵੀ ਹੋਊਗਾ, ਆਪਾਂ ਇਦਾਂ ਨਹੀਂ ਕਹਿ ਨਹੀਂ ਸਕਦੇ ਜੀ ਲੱਗੋ ਨਾ ਲੱਗੋ, ਇਹ ਉਹਨਾਂ ਦੀ ਤੇ ਤੁਹਾਡੀ ਆਪਸੀ ਆ। ਰਮਨ ਜੀ, ਇਹੋ ਜਿਹੇ ਮਾਮਲੇ ਦੇ ਵਿੱਚ ਲਾਈਕ ਦਿਸ ਇਜ਼ ਨਾਟ ਦਾ ਰਾਈਟ ਵੇ। ਰਾਈਟ ਵੇ ਕੀ ਆ? ਦੇਖੋ ਇਹ ਹੈਗਾ ਕਿ ਜੇ ਮੈਂ ਇਹਨਾਂ ਦੇ ਬਾਰੇ ਚ ਨਹੀਂ, ਮੈਂ ਹਰ ਇੱਕ ਕੋਈ ਵੀ ਜਿਹੜਾ ਬੰਦਾ ਹੈਗਾ ਉਹਦੇ ਬਾਰੇ ਦੇ ਵਿੱਚ ਇਹੋ ਹੀ ਚੀਜ਼ ਆ। ਕੰਪਨੀ ਦੇ ਕੋਲ ਆਪਣੇ ਰਿਸੋਰਸਿਸ ਹਥਿਆਰ ਹੈਗੇ ਆ, ਹਾਊ ਦੇ ਕੈਨ ਡੀਲ ਵਿਦ ਦਿਸ ਪ੍ਰੋਬਲਮ। ਡਰਾਈਵਰ ਕੋ ਆਪਣੇ ਰਿਸੋਰਸਿਸ ਹੈਗੇ ਆ, ਹਾਊ ਦੇ ਕੈਨ ਡੀਲ ਵਿਦ ਦਿਸ ਪ੍ਰੋਬਲਮ। ਜਦੋਂ ਕੋਈ ਵੀ ਕੰਪਨੀ ਤੁਹਾਡਾ ਜਿਹੜਾ ਆ ਇਹ ਇਦਾਂ ਦਾ ਵਿਹਾਰ ਕਰਦੀ ਆ ਜਾਂ ਇਦਾਂ ਦਾ ਕੋਈ ਵੀ ਤੁਹਾਡੇ ਨਾਲ ਹੁੰਦਾ ਆ, ਦੇਰ ਆਲਵੇਜ਼ ਜਿਹੜੀ ਆ ਕਿ ਕੈਲੀਫੋਰਨੀਆ ਲੇਬਰ ਕੋਰਟ ਅਵੇਲੇਬਲ ਹੈਗੀ ਆ, ਤੁਸੀਂ ਉੱਥੇ ਜਾ ਕੇ ਆਪਣਾ ਕਲੇਮ ਫਾਈਲ ਕਰ ਸਕਦੇ ਜੇ ਤੁਸੀਂ ਜੈਨੂਅਲੀ ਸੋਚਦੇ ਕਿ ਤੁਹਾਡੇ ਪੈਸੇ ਮਰੇ ਹੈਗੇ ਆ। ਦੂਸਰੇ ਬੰਦੇ ਜਿਹੜੀਆਂ ਕੰਪਨੀਆਂ ਹੈਗੀਆਂ ਆ, ਉਹ ਜਦੋਂ ਡਰਾਈਵਰ ਹਾਇਰ ਕਰਦੀਆਂ ਹੈਗੀਆਂ, ਜੇ ਉਹ ਪ੍ਰੋਪਰਲੀ ਡਰਾਈਵਰ ਦਾ ਬੈਕਗਰਾਊਂਡ ਚੈੱਕ ਕਰਨ, ਪ੍ਰੋਪਰਲੀ ਪਿਛਲੀਆਂ ਕੰਪਨੀਆਂ ਨੂੰ ਪੁੱਛਣ ਵੀ ਇਹ ਡਰਾਈਵਰ ਕਿਉਂ ਛੱਡ ਕੇ ਗਿਆ, ਤੇ ਆਈ ਥਿੰਕ ਉਹਨਾਂ ਦੀ ਇਹ ਪ੍ਰੋਬਲਮ ਵੀ ਜਿਹੜੀ ਆ ਇਹ ਸੋਲਵ ਹੋ ਸਕਦੀ ਆ। ਸੋ ਇਹ ਦੋਨਾਂ ਧਿਰਾਂ ਨੂੰ ਮੇਰਾ ਇਹ ਹੈਗਾ ਕਿ ਜੇ ਦੋਨੋਂ ਧਿਰਾਂ ਆਪਣਾ ਪੂਰਾ ਕੰਮ ਕਰਨ, ਆਪਣਾ ਹਿਸਾਬ ਦੇ ਨਾਲ ਕੰਮ ਕਰਨ, ਤਾਂ ਆਈ ਡੋਂਟ ਥਿੰਕ ਸੋ ਕਿ ਕੋਈ ਇਸ਼ੂ ਹੈਗਾ। ਪਰ ਦੋਨਾਂ ਦੇ ਲਈ ਰਿਸੋਰਸ ਹੈਗੇ ਆ। ਜਿਹੜਾ ਡਰਾਈਵਰ ਹੈਗਾ ਉਹਦੇ ਲਈ ਰਿਸੋਰਸ ਹੈਗੇ ਆ, ਦੇ ਕੈਨ ਗੋ ਫਾਈਲ ਅ ਕਲੇਮ।
ਜਿਹੜੇ ਕੰਪਨੀ ਹੈਗੀ ਆ ਉਹਦੇ ਲਈ ਰਿਸੋਰਸ ਹੈਗੇ ਆ, ਦੇ ਸ਼ੁੱਡ ਡੂ देयर ਡਿਊ ਡਿਲੀਜੈਂਸ ਵੈਨ ਦੇ ਆਰ ਹਾਇਰਿੰਗ ਅ ਡਰਾਈਵਰ। ਜਦੋਂ ਡਰਾਈਵਰ ਹਾਇਰ ਕਰਦੇ ਆ ਉਦੋਂ ਆਪਣੀ ਡਿਊ ਡਿਲੀਜੈਂਸ ਕਰੋ, ਪਿਛਲੀਆਂ ਕੰਪਨੀਆਂ ਕੋਲੋਂ ਇਨਕੁਆਇਰੀ ਕਰੋ, ਜੇ ਉੱਥੇ ਕੋਈ ਪਿਛਲੀਆਂ ਕੰਪਨੀਆਂ ਦੇ ਕੋਈ ਗੜਬੜ ਕਰਕੇ ਆਇਆ ਤਾਂ ਉਹਨੂੰ ਹਾਇਰ ਨਾ ਕਰੋ। ਸੋ ਪਲੀਜ਼ ਦੋਨੋਂ ਜਾਣੇ ਆਪਣਾ ਜਿਹੜਾ ਆ ਇਹ ਕਲੀਅਰ ਗੱਲ ਰੱਖੋ ਤਾਂ ਆਪਾਂ ਨੂੰ ਏਦਾਂ ਦੀਆਂ ਚੀਜ਼ਾਂ ਦੇ ਨਾਲ ਗੱਲ ਨਾ ਕਰਨੀ ਪਵੇ, ਏਦਾਂ ਦੇ ਕੰਮ ਨਾ ਕਰਨੇ ਪਵੇ। ਜਦੋਂ ਤੁਸੀਂ ਕਲੇਮ ਫਾਈਲ ਕਰਦੇ ਕਿਸੇ ਕੰਪਨੀ ਤੇ ਕੰਪਨੀ ਨੂੰ ਜਵਾਬ ਦੇਣਾ ਪੈਂਦਾ ਆ, ਸਾਰਾ ਕੁਝ ਕਰਨਾ ਪੈਂਦਾ ਆ। ਸੋ ਇਹ ਕੰਟਰੀ ਜਿਹੜੀ ਹੈਗੀ ਆ, ਮੈਂ ਅੱਗੇ ਵੀ ਹਮੇਸ਼ਾ ਰਾਜਕੀਰ ਨੇ ਗੱਲ ਕਰਦਾ ਹੁੰਦਾ ਕਿ ਆਪਾਂ ਰੇਡੀਓ ਤੇ WhatsApp ਗਰੁੱਪਾਂ 'ਚ ਖੜੇ ਗੁਰਦੁਆਰੇ ਗਰੁੱਪਾਂ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਆ, ਲੇਕਿਨ ਆਪਾਂ ਰਿਪੋਰਟਸ ਫਾਈਲ ਨਹੀਂ ਕਰਦੇ, ਆਪਾਂ ਕੁਝ ਨਹੀਂ ਏਦਾਂ ਦਾ ਕੰਮ ਕਰਦੇ ਜਿਹਨਾਂ ਕਿ ਉਹ ਜਿਹੜੇ ਐਕਸ਼ਨਸ ਹੈਗੇ ਆ, ਚਾਹੇ ਉਹ ਕੰਪਨੀ ਚਾਹੇ ਡਰਾਈਵਰ ਆ, ਉਹ ਰੁਕ ਸਕਣ। ਜਦੋਂ ਇਹ ਚੀਜ਼ਾਂ ਨਹੀਂ ਕਰਦੇ, ਅਲਟੀਮੇਟਲੀ ਇਹ ਚੀਜ਼ਾਂ ਹੁੰਦੀਆਂ ਰਹਿਣੀਆਂ, ਔਰ ਅਸੀਂ ਆਪਣੇ ਤਰੀਕੇ ਦੇ ਨਾਲ ਸੋਚਦੇ ਹਾਂ ਵੀ ਸ਼ਾਇਦ ਅਸੀਂ ਜ਼ਿਆਦਾ ਲੋਕਾਂ ਤੱਕ ਪਹੁੰਚ ਕਰ ਸਕਾਂਗੇ। ਜੇ ਮੈਂ ਕਿਸੇ ਨੂੰ ਦੱਸਣਾ ਹੋਵੇ ਵੀ ਆ ਫਲਾਨੀ ਕੰਪਨੀ ਦਾ ਕੰਮ ਨਹੀਂ ਕਰਨਾ, ਹੁਣ ਤੁਸੀਂ ਕਿਸੇ ਨੂੰ ਵੀ ਦੱਸਣ ਲੱਗੋਗੇ ਤੇ ਅਗਲੇ ਬੰਦੇ ਦੇ ਦਿਮਾਗ ਦੇ ਵਿੱਚ ਦੋ ਵਿਚਾਰ ਆਉਂਦੇ ਆ ਵੀ ਯਾਰ ਮੈਂ ਠੀਕ ਆ ਨਹੀਂ ਕੰਮ ਕਰੂੰਗਾ, ਪਰ ਜਿੱਦਾਂ ਹੁਣ ਤੁਸੀਂ ਕਿਹਾ ਵੀ ਹੋ ਸਕਦਾ ਉਹ ਕੰਪਨੀ ਦਾ ਵਿਚਾਰ ਆਪਣਾ ਹੋਰ ਕੋਈ ਹੋਵੇ ਤੇ ਤੁਹਾਡਾ ਆਪਣਾ ਵਿਚਾਰ ਹੋਵੇ। ਸੋ ਮੈਂ ਇਹ ਨਹੀਂ ਕਹਿੰਦਾ, ਮੈਂ ਹਮੇਸ਼ਾ ਇਹ ਚੀਜ਼ ਹੈ ਨਾ ਕਿ ਤੁਸੀਂ ਆਪਣਾ ਜਿਹੜਾ ਜਿਹੜੇ ਤੁਹਾਡੇ ਕੋਲ ਰਿਸੋਰਸ ਅਵੇਲੇਬਲ ਹੈ ਉਹਨੂੰ ਯੂਜ਼ ਕਰੋ, ਬਾਕੀ ਜਿਹੜਾ ਲੀਗਲੀ ਜਿਹੜੇ ਚੀਜ਼ਾਂ ਹੈਗੀਆਂ ਉਹ ਯੂਜ਼ ਕਰੋ। ਜੀ ਨਾਲੇ ਬਿਲਕੁਲ ਦੇਖੋ ਰਮਨ ਜੀ, ਕੋਈ ਵੀ ਬਿਜ਼ਨਸ ਆ ਨਾ ਅਮਰੀਕਾ ਦੇ ਵਿੱਚ, ਤੁਸੀਂ ਇਹ ਸੋਚ ਕੇ ਚੱਲੋ ਇਹ ਪਾਰਟ ਆਫ ਲਾਈਫ ਹੀ ਆ। ਇਹ ਕੱਲੀ ਜਿਹੜੀ ਕੰਪਨੀ ਦਾ ਨਾਂ ਲੈਂਦੇ ਉਹ ਨਹੀਂ, ਬੜਬੜੀਆਂ ਕੰਪਨੀਆਂ ਜੈਲੋ ਟਰੱਕਿੰਗ ਵਰਗੀਆਂ ਕਿੰਨੇ ਲੋਕਾਂ ਦੇ ਪੈਸੇ ਮਰ ਗਏ, ਗੋਰਿਆਂ ਦੀਆਂ ਵੀ ਕੰਪਨੀਆਂ ਸੀਗੀਆਂ। ਸੋ ਇਹ ਪਾਰਟ ਆਫ ਲਾਈਫ ਹੀ ਹੋਣਾ, ਪਰ ਇਹ ਤੁਹਾਡਾ ਇਹ ਕੋਈ ਫਰਜ਼ ਨਹੀਂ ਬਣਦਾ ਵੀ ਆ ਕੇ ਤੁਸੀਂ ਰੇਡੀਓ ਤੋਂ ਕਿਸੇ ਨੂੰ ਕਹੋ, ਹਨਾ, ਅਨਲੈਸ ਕਿ ਰੇਡੀਓ ਵਾਲਿਆਂ ਨੇ ਤੁਹਾਨੂੰ ਕਿਹਾ ਹੋਵੇ ਭਾਈ ਇੱਥੇ ਜਾ ਕੇ ਕੰਮ ਕਰੋ, ਕੱਲ ਨੂੰ ਪ੍ਰੋਬਲਮ ਆਈ ਤਾਂ ਸਾਨੂੰ ਕਾਲ ਕਰੋ। ਨਾਲੇ ਹਰਜੋਤ ਸਿੰਘ ਜੀ, ਈਵਨ ਜੇ ਤੁਸੀਂ ਮੰਨ ਲਓ ਜੇ ਐਡ ਵੀ ਚੱਲਦੀ ਹੋਵੇ ਤਾਂ ਅਸੀਂ ਕੱਲੇ ਨੂੰ ਜਾ ਕੇ ਥੋੜੀ ਪੁੱਛ ਸਕਦੇ ਹਾਂ। ਇਹ ਤੇ ਇੱਕ ਮੰਚ ਆ, ਸਰਵਿਸ ਆ, ਅਸੀਂ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ। ਇੱਥੇ ਗੱਲਬਾਤ ਕਰਨ ਦੇ ਲਈ ਇਸ਼ੂਜ਼ ਦੇ ਉੱਤੇ ਆਪਾਂ ਗੱਲਬਾਤ, ਜਿਹੜੇ ਟਰੱਕਿੰਗ ਇੰਡਸਟਰੀ ਦੀ ਚੱਲ ਰਹੇ, ਤੁਹਾਡੇ ਪਰਸਨਲੀ ਕੀ ਹੋਇਆ ਉਹਦੇ ਵਿੱਚ ਆਪਾਂ ਆਰਬਿਟ੍ਰੇਸ਼ਨ ਕਰਨੀ ਉਹ ਨਾਮੁਮਕਿਨ ਆ। ਉਹ ਸਾਡੇ ਕੋਲ ਤੁਸੀਂ ਤਵੱਕੁ ਨਾ ਰੱਖੋ, ਉਹਦੇ ਲਈ ਅਦਾਲਤਾਂ ਬਣੀਆਂ ਕਿ ਜੇ ਇਦਾਂ ਦੀ ਸਿਚੁਏਸ਼ਨ ਆਉਂਦੀ ਹੈ, ਰਿਸੋਰਸਸ ਹੈਗੇ ਆ, ਯੂਜ਼ them। ਅਦਾਲਤਾਂ ਬਣੀਆਂ ਨੇ, ਬਿਲਕੁਲ ਉਹਨਾਂ ਦੀ ਜਿਹੜੀ ਉਹ ਤੁਸੀਂ ਵਰਤੋਂ ਕਰੋ। ਕੰਪਲੇਨ ਕਰਨ ਦੇ ਲਈ ਕਿੰਨੇ ਥਾਵਾਂ ਦੇ ਉੱਤੇ ਕਿਹਾ, ਤੁਸੀਂ ਇੱਥੇ ਤਾਂ ਕਰਤੀ, ਜਿੱਥੇ ਕਰਕੇ ਤੁਹਾਨੂੰ ਫਰਕ ਪੈਣਾ, ਅਸਰ ਪੈਣਾ ਉਹ ਕੰਪਨੀ ਦੇ ਉੱਤੇ, ਉੱਥੇ ਵੀ ਤੁਸੀਂ ਕਰੋ ਨਾ ਵੀ ਉਹ ਜਿਹੜੇ ਰਿਸੋਰਸਸ ਬਣੇ ਪਏ ਆ। ਜੀ ਆਪਣੇ ਅਗਲੇ ਕਾਲਰ ਨੇ ਅਭੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਜਿੰਨੇ ਵੀ ਸਾਰੇ ਸਰੋਤੇ ਹੈਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੁਛ ਚਿਰ ਪਹਿਲਾਂ ਨਾ ਇੱਕ ਸਰੋਤੇ ਸ਼ਾਇਦ ਸਰਦਾਰ ਜਗਰੂਪ ਸਿੰਘ ਸੀਗੇ, ਉਹ ਕਾਲ ਕਰਕੇ ਗਏ ਸੀਗੇ, ਕਿਸੇ ਨੇ ਆਪਣੇ ਟੋ ਟਰੱਕ ਕਰਾਇਆ ਸੀਗਾ ਤੇ ਉਹਨੂੰ 12,000 ਦਾ ਬਿੱਲ ਬਣਾਤਾ। ਵੇ ਬਹੁਤ ਵੱਡਾ ਇੱਕ ਤਰ੍ਹਾਂ ਦਾ ਲੈਸਨ ਮਿਲਦਾ ਸਾਨੂੰ ਸਾਰਿਆਂ ਨੂੰ, ਵੀ ਉਹ ਕਹਿੰਦੇ ਵੀ ਚਲੋ ਮੈਂ ਬਿੱਲ ਬਾਅਦ ਬਣਾ ਕੇ ਤੁਹਾਨੂੰ ਦਊਂਗਾ। ਤੇ ਸਾਨੂੰ ਹੁਣ ਇਹ ਗੱਲ ਸਿੱਖਣ ਨੂੰ ਮਿਲਦੀ ਆ ਵੀ ਕਦੇ ਵੀ ਕਿਸੇ ਨਾਲ ਡੀਲ ਕਰਨੀ ਹੈ ਜਾਂ ਕੋਈ ਵੀ ਆਪਾਂ ਕੰਮ ਕਰਾਉਣਾ ਕਿਸੇ ਕੋਲ ਟਰੱਕ ਦਾ, ਕਿਸੇ ਹੋਰ ਵੀ ਹੋ ਸਕਦਾ ਕੋਈ ਕੰਮ, ਪਹਿਲਾਂ ਨਾ ਗੱਲ ਪੈਸੇ ਚੁੱਕ ਲਓ ਜਾਂ ਪਹਿਲੇ ਡਿਸੀਜਨ ਲੈ ਲਓ ਵੀ ਹਾਂ ਇੰਨੇ ਪੈਸੇ ਲੈਣੇ ਆ ਉਸ ਬੰਦੇ ਨੇ, ਤੇ ਫੇਰ ਮੈਂ ਹਾਂ ਠੀਕ ਆ ਫੁੱਕਦਾ ਤਾਂ ਠੀਕ ਆ, ਨਹੀਂ ਤਾਂ ਫੇਰ ਉਹਨੂੰ ਮਨਾ ਕਰ ਦਿਓ। ਹੁਣ ਉਹ ਕੰਪਨੀ ਜਿਹੜੀ ਹੈ ਜਿਹਨੇ 12,000 ਚਾਰਜ ਕੀਤਾ, ਉਹਦੇ ਵੈਸੇ ਅਗੇਂਸਟ ਕੇਸ ਤਾਂ ਬਣਦਾ ਹੈ, ਕਿਉਂਕਿ ਇੱਕ ਬੰਦਾ ਕੋਰਟ ਦੇਣ ਡਿਆ ਆ $1,500 ਦਾ, ਦੂਸਰੇ ਨੰਬਰ ਤੇ ਉਹ ਜਿਹੜਾ ਕਸਟਮਰ ਹੈਗਾ ਕਹਿੰਦਾ ਵੀ ਮੈਨੂੰ ਪੈਸੇ ਦੱਸ ਕਿੰਨੇ ਲੈਣੇ ਆ, ਕਹਿੰਦਾ ਤੈਨੂੰ ਮੈਂ ਬਿੱਲ ਬਾਅਦ ਚ ਬਣਾਉਂਗਾ। ਇਹਦਾ ਕੋਈ ਸੈਂਸ ਨਹੀਂ ਬਣਦੀ। ਉਹਨੂੰ ਪਤਾ ਸੀਗਾ, ਚੋਰ ਸੀਗਾ, ਵੀ ਮੈਂ ਬਿੱਲ ਬਾਅਦ ਚ ਠੋਕ ਕੇ ਬਣਾਉਂਗਾ, ਤੇ ਹੁਣ ਰਿਫਿਊਜ਼ ਨਹੀਂ ਕਰ ਸਕਦਾ ਕਿਸੇ ਤਰ੍ਹਾਂ ਨਾ, ਸਾਈਨ ਲੈ ਲਏ ਹੁਣ ਪੇਪਰ। ਪਰ ਉਹ ਕੋਰਟ ਦੇ ਵਿੱਚ ਜਾ ਕੇ ਨਾ, ਮੇਰੇ ਹਿਸਾਬ ਨਾਲ ਜਿਹੜਾ ਪਹਿਲਾਂ ਕੋਰਟ ਲਿਆ ਹੈਗਾ ਤਾਂ ਕੋਰਟ 'ਚ ਪੇਸ਼ ਕਰੇ ਵੀ ਆਹ ਦੇਖੋ 1,500 ਦਾ ਕੋਰਟ ਬਣਾ ਦਿੱਤਾ ਵੀ ਮੈਨੂੰ ਇੰਨੇ ਗੁਣਾ ਜ਼ਿਆਦਾ ਚਾਰਜ ਕੀਤੇ। ਮੈਂ ਇਹਨੂੰ ਪੁੱਛਿਆ ਸੀ ਪਰ ਇਹਨੇ ਮੈਨੂੰ ਦੱਸਿਆ ਨਹੀਂ ਮੌਕੇ ਤੇ, ਮੈਂ ਆਪਣਾ ਡਿਸੀਜਨ ਚੇਂਜ ਕਰ ਸਕਦਾ ਸੀਗਾ ਵੀ ਮੈਨੂੰ ਇਹਨੇ 12,000 ਕਿਹਾ ਤੇ ਮੈਂ ਅਗਲੇ ਮੈਨੂੰ ਮੇਰੇ ਕੋਲ $1,500 ਵਾਲਾ ਕੋਰਟ ਵਾਲਾ ਸੀਗਾ ਤੇ ਮੈਂ ਉਹਨੂੰ ਪ੍ਰੈਫਰ ਕਰਦਾ ਹਨਾ। ਤੇ ਇਸ ਕਰਕੇ ਜਿਹੜਾ ਉਹ ਕੋਰਟ ਆ ਵੀ ਮੈਨੂੰ ਇਹਨਾਂ ਲੋੜ ਤੋਂ ਜ਼ਿਆਦਾ ਚਾਰਜ ਕੀਤੇ ਹੈਗੇ। ਬਾਕੀ ਇਸ ਚੀਜ਼ ਦੇ ਵਿੱਚ ਇਹ ਆ ਵੀ ਮੈਂ ਗੱਲ ਫਿਰ ਮੈਂ ਉਹੀ ਕਹੂੰਗਾ ਯੂਨੀਅਨ ਤੇ ਆ ਜਾਂਦੀ ਹੈਗੀ ਆ ਵੀ ਸੱਜਣ ਮਿੱਤਰ ਆਪਸ ਵਿੱਚ ਰਲ ਕੇ ਰਹਿ ਕਰੋ। ਜੇ ਕੋਈ ਬੰਦਾ ਇਕੱਲਾ ਹੈਗਾ ਦਿੱਲੇ ਤੁਸੀਂ ਭਾਵੇਂ 100 500 ਪਾਓ, ਇੱਦਾਂ ਦੇ ਬੰਦਿਆਂ ਨੂੰ ਨੱਥ ਪਾਉਣੀ ਜ਼ਰੂਰੀ ਆ ਵੀ ਰਲ ਮਿਲ ਕੇ ਕੇਸ ਵੀ ਕੋਰਟ 'ਚ ਹੁੰਦਾ। ਕਈ ਵਾਰ ਬੰਦਾ ਝੱਕ ਜਾਂਦਾ, ਸਾਡਾ ਅਸੀਂ ਪਿੱਛੇ ਸਟੈਪ ਬੈਕ ਕਰ ਦਿੰਦੇ ਆ ਵੀ ਨਹੀਂ ਕਿਹੜਾ ਚੱਕਰਾਂ 'ਚ ਪਿਆਰ ਹੋਊਗਾ, ਪਰ ਇਹੋ ਜਿਹੇ ਬੰਦੇ ਨੂੰ ਸਿੱਧਾ ਕਰਨਾ ਬਹੁਤ ਜ਼ਰੂਰੀ ਹੈ। ਕੱਲ੍ਹ ਨੂੰ ਇਹ ਉਹਨਾਂ ਨੂੰ ਵੀ ਕਰ ਲਿਆ, ਨਾਲੇ ਫਿਊਚਰ ਵੀ ਖਿਆਲ ਰੱਖੋ ਵੀ ਕਦੀ ਵੀ ਡੀਲ ਕਰਨੀ ਹੈ ਤਾਂ ਪਹਿਲਾਂ ਆਪਣਾ ਰੇਟ ਵਗੈਰਾ ਬਣਾ ਕੇ ਤੇ ਫੇਰ ਹੀ ਡੀਲ ਕਰੋ, ਨਹੀਂ ਤਾਂ ਬਾਅਦ ਵਿੱਚ ਇਹੋ ਜਿਹੇ ਬੰਦੇ ਪਤਾ ਨਹੀਂ ਕਿੰਨਾ ਕਰਾਰਾ। ਅਭੀ ਜੀ ਸੌਰੀ ਟੂ ਸੇ, ਆਪਾਂ ਆਪਣੀ ਕਮਿਊਨਿਟੀ ਦੇ ਨਾਲ ਬਹੁਤ ਵਿਚਰੇ ਆ, ਤੁਸੀਂ ਵੀ ਵਿਚਰੇ ਆ, ਸਭ ਨੂੰ ਹੀ ਪਤਾ ਕੌਣ ਕਿੰਨਾ ਕਿਹਦੇ ਨਾਲ ਖੜਦਾ ਆ। ਕਿਲਮਰ ਗਾਰਸੀਆ ਦੇ ਰੂਪ ਜਦੋਂ ਉਹਨਾਂ ਨੇ ਘੱਲਿਆ ਸਲਵਾਡੋਰ ਨੂੰ, ਅਗਲੇ ਆ ਗਏ, ਕਮਿਊਨਿਟੀ ਉਹਨਾਂ ਦੀ ਖੜ ਗਈ ਨਾਲ, ਆਪਣਾ ਬੰਦਾ ਘੱਲਿਆ ਹੁੰਦਾ, ਅੱਧਿਆਂ ਨੇ ਤਾੜੀਆਂ ਮਾਰਨੀਆਂ, ਲਿਆ ਚੰਗਾ ਹੋਇਆ ਇਹਨੂੰ ਘੱਲਤਾ। ਸੌਰੀ ਕਰੋ, ਹਾਂਜੀ ਗੱਲ ਕਰੋ। ਹਾਂਜੀ ਰਾਜਕਿਰਨ, ਮੈਂ ਇੱਥੇ ਇੱਕ ਗੱਲ ਕਹਾਂ
ਬਈ ਆਪਾਂ ਕਿੰਨਿਆਂ ਕੁ ਦੇ ਨਾਲ $500 ਲਾ ਕੇ ਲੜਾਂਗੇ ਸਾਰੇ ਅਮਰੀਕਾ ਦੇ ਵਿੱਚ, ਕਿੰਨੇ ਕੁ ਟਰੱਕ ਕੰਪਨੀਆਂ ਲੜਾਂਗੇ ਆਪਾਂ। $120 ਇੱਕ ਟਰੱਕਿੰਗ ਕੰਪਨੀ ਇੱਕ ਓਨਰ ਆਪਰੇਟਰ ਦੇ ਕੇ ਤਾਂ ਰਾਜੀ ਨਹੀਂ ਹੈਗਾ ਸਾਲ ਦਾ। ਅਸੀਂ ਪ੍ਰੀ ਨੈਗੋਸ਼ੀਏਟ ਕਰਦੇ ਆ ਉਹਦੇ ਲਈ ਰੇਟ, ਟੋ ਦੇ ਰੇਟ ਪ੍ਰੀ ਨੈਗੋਸ਼ੀਏਟ ਆ, ਸਾਰਾ ਕੁਝ ਰੇਟਸ ਪ੍ਰੀ ਨੈਗੋਸ਼ੀਏਟ ਆ, ਉਹਨੂੰ ਤਾਂ ਤੁਸੀਂ ਯੂਜ਼ ਨਹੀਂ ਕਰਕੇ ਰਾਜੀ ਹੈਗਾ ਕੋਈ ਵੀ। ਤੇ ਆਪਣਾ ਸਾਰਾ ਝੰਡਾ ਖੜਾ ਕਰਨ ਨੂੰ ਹਰ ਇੱਕ ਬੰਦਾ ਰੈਡੀ ਰਹਿੰਦਾ ਆ, ਠੀਕ ਹੈ ਨਾ। ਸੋ ਆਈ ਡੋਂਟ ਥਿੰਕ ਸੋ ਕਿ ਦਿਸ ਥਿੰਗ, ਪਤਾ ਨਹੀਂ ਕਿਉਂ ਕਿੰਨਾ ਕੁ ਮਤਲਬ ਕਿ ਟਾਈਮ ਲੱਗੂਗਾ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਨੂੰ, ਕਿ ਜਦੋਂ ਤੁਹਾਡੇ ਲਈ ਪ੍ਰੀ ਨੈਗੋਸ਼ੀਏਟ ਰੇਟ ਕੀਤੇ ਆ ਟੋਇੰਗ ਦੇ, ਰੋਡ ਸਾਈਡ ਸਰਵਿਸ ਦੇ, ਹਰ ਇੱਕ ਚੀਜ਼ ਦੇ, ਤੁਹਾਡੇ ਕੋਲ ਸਾਰੀ ਚੀਜ਼ ਅਵੇਲੇਬਲ ਹੈ, ਉਹਨੂੰ ਯੂਜ਼ ਨਹੀਂ ਕਰਨਾ ਤੇ ਐਵੇਂ ਝੰਡੇ ਖੜੇ ਕਰਦਾ ਕੀ ਫਾਇਦਾ। ਮੈਨੂੰ ਤਾਂ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਬੰਦਾ ਕਿਉਂ, ਮਤਲਬ ਕਿ ਕੀ ਰੀਜ਼ਨ ਆ ਵੀ ਤੁਹਾਨੂੰ ਇਹ ਚੀਜ਼ ਦੀ ਪ੍ਰੋਬਲਮ ਆ ਰਹੀ ਹੈ। ਜੇ ਹੁਣ ਇਹੋ ਹੀ ਚੀਜ਼ ਜਿਹੜੀ ਆ ਤੁਸੀਂ ਮਿਸ਼ਲਨ ਨੂੰ ਕਾਲ ਕਰਕੇ ਉਹਨਾਂ ਦੇ ਕੋਲੋਂ ਸਰਵਿਸ ਲਈ ਹੁੰਦੀ ਤੇ ਅਸੀਂ ਵੀ ਤੁਹਾਡੇ ਨਾਲ ਖੜਦੇ ਵੀ ਹਾਂ, ਮਿਸ਼ਲਨ ਨਾਲ ਗੱਲ ਕਰਦੇ ਵੀ ਤੁਹਾਡੇ ਵੈਂਡਰ ਨੇ ਕਿੱਦਾਂ ਇੰਨੇ ਪੈਸੇ ਚਾਰਜ ਕਰ ਲਏ ਆ, ਠੀਕ ਹੈ ਨਾ। ਤੁਸੀਂ ਇਹ ਚੀਜ਼ਾਂ ਜਿਹੜੀਆਂ ਆ, ਇਹ ਗੱਲਾਂ 'ਚ ਗੱਲਾਂ, ਸਾਰੀ ਦੁਨੀਆ ਗੱਲਾਂ ਹੀ ਕਰਦੀ ਆ, ਕੰਮ ਜਿਹੜੋ ਕਰਨ ਦਾ ਟਾਈਮ ਆਉਂਦਾ ਕੋਈ ਨਹੀਂ ਕੰਮ ਕਰਕੇ ਰਾਜੀ ਹੈਗਾ, ਸਹੀ ਕੰਮ ਕਰਕੇ ਕੋਈ ਨਹੀਂ ਰਾਜੀ ਹੈਗਾ। ਤਾਂ ਵਕਤ ਹੁੰਦਾ ਹੈ ਜਾਂ ਤਾਂ ਖੜੋ ਵੀ ਨਾਲ, ਲਓ ਵੀ ਸਟੈਂਡ ਨਾ ਫਿਰ। ਬਸ ਇਹੀ ਜੇ ਨਾ ਵੀ ਯੂਨੀਅਨ ਹੋਣੀ ਬਹੁਤ ਜ਼ਰੂਰੀ ਆ। ਸਾਡੇ ਕੋਲ ਬਹੁਤੇ ਨਾਲ ਗੱਲ ਕਰੋ ਨਾ, ਉਹ ਕਹਿੰਦੇ ਵੀ ਸਾਡੇ ਪਿੰਡ ਇਕੱਠੇ ਨਹੀਂ ਹੋ ਸਕਦੇ, ਇਕੱਠੇ ਨਹੀਂ ਹੋ ਸਕਦੇ, ਵੀ ਮਤਲਬ ਯਾਰ ਯੂਨੀਅਨ ਹੋਣੀ ਬਹੁਤ ਜ਼ਰੂਰੀ ਹੈ। ਐਸੋਸੀਏਸ਼ਨ ਤਾਂ ਯੂਨੀਅਨ ਹੀ ਆ ਬਾਬਾ ਜੀ। ਹਾਂਜੀ, ਨਹੀਂ ਉਹੀ ਕਹਿਣਾ ਨਾ, ਚਲੋ ਤੁਹਾਨੂੰ ਹੀ ਯਾਦ ਕਰ ਲੈਣ, ਮੈਂ ਕਹਿੰਦਾ, ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਹੀ ਕਰ ਲੈਣ ਜੁਆਇਨ ਆ, ਕਰਨਗੇ ਤਾਂ ਤਾਂ ਹੀ ਆ ਨਾ, ਜੋ ਯੂਨੀਅਨ ਤਾਂ ਹੀ ਹੋਣੀ ਹੈ ਜੇ ਇਕੱਠੇ ਹੋਣਗੇ। ਇਹ ਕੁਝ ਨਹੀਂ ਹੋ ਸਕਦਾ ਜੀ। ਚਲੋ ਕੋਈ ਨਹੀਂ, ਜਿੰਨੇ ਇਕੱਠੇ ਹੁੰਨੇ ਉਹਨੇ ਤਾਂ ਹੋਵੋ, ਇਹ ਤਾਂ ਹੈ ਨਾ ਵੀ ਜਿੰਨੇ ਹੋ ਸਕਦੇ ਉਹਨੇ ਤਾਂ ਹੋਵੋ ਨਾ ਤੁਸੀਂ। ਜੇ ਕਿਸੇ ਨਾਲ ਧੱਕਾ ਹੁੰਦਾ ਨਾ, ਉਹਨੂੰ ਕੱਲਾ ਨਾ ਪੈਣ ਦਿਆ ਕਰੋ ਬੰਦੇ ਨੂੰ। ਬਸ ਆ ਜਿਹੜੀ ਬਾਟਮ ਲਾਈਨ ਗੱਲ ਆ ਅਭੀ ਜੀ, ਵੀ ਜਦੋਂ ਬੰਦਾ ਫਸਿਆ ਹੁੰਦਾ ਉਹਦੇ ਨਾਲ ਜਾ ਕੇ ਖੜਨ ਦੀ ਗੱਲ ਕਰਨੀ ਆ। ਹਾਂ, ਧੱਕਾ ਨਾ ਹੋਣ ਦੋ। ਤੁਸੀਂ ਸੇਮ ਯੂਨੀਅਨ ਦੇ ਬੰਦੇ ਆ, ਤੁਸੀਂ ਡਿਫਰੈਂਟ ਯੂਨੀਅਨ ਦੇ ਬੰਦੇ ਆ, ਤੁਸੀਂ ਕਿਸੇ ਦੇ ਆ, ਧੱਕਾ ਹੋਏ ਦੇ ਨਾਲ ਜਿਹੜਾ ਉਹ ਜ਼ਰੂਰ ਜਿਹੜਾ ਉਹ ਤੁਸੀਂ ਖੜੋ। ਬਾਕੀ ਕਈ ਚੀਜ਼ਾਂ ਦੇ ਵਿੱਚ ਤੁਹਾਨੂੰ ਅਦਾਲਤਾਂ ਦਾ ਸਹਾਰਾ ਲੈਣਾ ਪੈਣਾ, ਕਈ ਚੀਜ਼ਾਂ ਦੇ ਵਿੱਚ ਤੁਹਾਨੂੰ ਜਿਹੜੀ ਏਦਾਂ ਜ਼ੋਰ ਅਜ਼ਮਾਇਸ਼ ਵੀ ਜਿਹੜੀ ਆ ਉਹ ਕਰਨੀ ਪੈਂਦੀ ਆ, ਪਰ ਇਹ ਮੌਕੇ ਨੂੰ ਜਿਹੜਾ ਉਹ ਸਮਝਣ ਦੀ ਜ਼ਰੂਰਤ ਹੁੰਦੀ ਆ। ਅਗਲੇ ਕਾਲਰ ਨੇ ਆਪਣੇ ਨਾਲ ਸਤਵਿੰਦਰ ਜੀ। ਹਾਂਜੀ ਸਤਵਿੰਦਰ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ। ਮੈਂ ਦੋ ਕੁ ਗੱਲਾਂ ਕਰਨੀਆਂ ਭਾਜੀ। ਜਿਹੜੇ ਕਹਿਣ ਦੇ ਵੀ ਇਕੱਠੇ ਹੋਣ ਦੀ ਗੱਲ, ਦੋ ਤਿੰਨ ਵਾਰ ਸਟ੍ਰਾਈਕ ਹੋਈ ਸੀ ਟਰੱਕਾਂ ਦੀ ਜੀ। ਅਸੀਂ ਵਾਸ਼ਿੰਗਟਨ DC ਵੀ ਇੱਥੇ ਕਾਫੀ ਦਿਨ ਚੱਲੀ ਸੀਗੀ, ਤੇ ਲੌਗ ਬੁੱਕਾਂ ਦਾ ਮਸਲਾ ਸੀ ਉਦੋਂ, ਏਦਾਂ ਕਰਕੇ ਚੱਲ ਰਿਹਾ ਸੀਗਾ ਜੀ। ਤੇ ਕੈਲੀਫੋਰਨੀਆ ਵੀ ਤੁਹਾਡੇ ਕਾਫੀ ਇਕੱਠ ਹੋਇਆ ਸੀ, ਉੱਧਰ ਵੀ ਇੱਧਰ ਈਸਟ ਕੋਸਟ ਵੱਲ ਵੀ ਇੱਧਰ ਹੋਇਆ ਸੀਗਾ। ਸੋ ਉਹਦੇ ਵਿੱਚ ਸਭ ਨੂੰ ਜ਼ਿਆਦਾ ਕੰਮ ਆਪਣੇ ਪੰਜਾਬੀ ਕਰ ਰਹੇ ਸੀਗੇ। ਆਪਣੇ ਪੰਜਾਬੀਆਂ 'ਚ ਹੈਗਾ ਹੈ ਨਹੀਂ ਜੀ, ਇਹ ਗੱਲ ਝੂਠੀ। ਦੂਜੀ ਗੱਲ, ਜਿਹੜੀ ਲੌਗ ਬੁੱਕ ਦੀ ਗੱਲ ਕੀਤੀ ਭਾਜੀ ਕਰ ਰਿਹਾ, ਲੌਗ ਬੁੱਕ ਵਾਲਾ ਮਸਲਾ ਇੱਥੇ ਤਾਂ ਲੈ ਕੇ ਆਇਆ ਨਾ ਕਰੋ, ਕਿਉਂਕਿ ਲੌਗ ਬੁੱਕਾਂ ਹੁਣ ਕੈਲੀਫੋਰਨੀਆ ਡਰਾਈਵਰ ਸਾਨੂੰ ਪਤਾ ਇੱਥੇ ਚੱਲਦੇ, ਉਹ 2 ਲੌਗ ਬੁੱਕਾਂ ਚਲਾਉਂਦੇ ਨੇ, ਪਰ 2 ਲੌਗ ਬੁੱਕਾਂ ਅਲਾਊਡ ਹੈਗੀਆਂ ਕਿਤੇ ਨਹੀਂ ਹੈਗੀਆਂ, ਚਲਾਉਂਦੇ ਨੇ ਉਹ ਵੀ ਤਾਂ ਆਹ ਕੁਝ ਤਾਂ ਕਰ ਰਹੇ ਨੇ ਸਾਡੇ ਬੰਦੇ। ਤੀਜੀ ਗੱਲ ਇਹ, ਇੱਕ ਆਪਣੇ ਡਰਾਈਵਰਾਂ ਪੰਜਾਬੀਆਂ ਨੂੰ ਵੀ ਤੁਸੀਂ ਟਰੱਕਾਂ ਦੇ ਉੱਤੇ ਬਾਬਾ ਜਰਨੈਲ ਸਿੰਘ ਦੀਆਂ ਫੋਟੋਆਂ ਲਾਈਆਂ, ਪੰਜਾਬੀ ਵੀ ਲਿਖੀ, ਇੰਗਲਿਸ਼ 'ਚ ਵੀ ਲਿਖਿਆ, ਤੁਸੀਂ ਆਪਣੇ ਯੋਧੇ ਦੀਆਂ ਫੋਟੋਆਂ ਲਾਈਆਂ, ਚਲੋ ਲਾਉਣੀਆਂ ਵਧੀਆ ਗੱਲ ਆ, ਪਰ ਘੱਟੋ ਘੱਟ ਜਿਹੜੇ ਪਾਇਲਟ ਟਰੱਕ ਸਟਾਪਾਂ ਤੇ ਤੁਸੀਂ ਖੜਦੇ ਆ, ਜਦੋਂ ਤੁਸੀਂ ਟਰੱਕ ਨਹੀਂ ਮੂਵ ਕਰਦੇ, ਵੈਸੇ ਤਾਂ ਕਾਲੇ ਕੋਰੇ ਵੀ ਉਹ ਵੀ ਨਹੀਂ ਕਈ ਵਾਰ ਮੂਵ ਕਰਦੇ, ਮੈਂ ਆਪਣੇ ਇਕੱਲਿਆਂ ਨੂੰ ਨਹੀਂ ਕਹਿ ਰਿਹਾ, ਪਰ ਘੱਟੋ ਘੱਟ ਇੰਨੀ ਕੁ ਰਿਕੁਐਸਟ ਆ ਸਾਰਿਆਂ ਨੂੰ, ਜਦੋਂ ਤੁਸੀਂ ਤੁਹਾਨੂੰ ਬਹੁਤ ਅੱਖਾਂ ਕੱਢ ਕੇ ਵੇਂਦੇ ਨੇ ਮੁੜ ਕੇ ਉਹਦੇ ਵਿੱਚ ਅਸੀਂ ਵੀ ਆਉਨੇ ਆ, ਸਾਰਿਆਂ ਸਰਦਾਰਾਂ ਨੂੰ ਸਿੰਘਾਂ ਨੂੰ ਅੱਖਾਂ ਕੱਢ ਕੇ ਵੇਂਦੇ ਨੇ। ਇਸ ਕਰਕੇ ਇਹ ਮੇਰੀ ਰਿਕੁਐਸਟ ਆ ਵੀਰ ਭਰਾ ਜਿੰਨੇ ਵੀ ਟਰੱਕ ਚਲਾਉਂਦੇ ਨੇ, ਘੱਟੋ ਘੱਟ ਟਰੱਕ ਮੂਵ ਕਰ ਲਿਆ ਕਰੋ ਤੇਲ ਪਵਾ ਕੇ। ਕਈ ਇੱਕ ਦਿਨ ਤੁਸੀਂ ਦੱਸਣ ਦੇ ਸ਼ਾਵਰ ਵਾਲਾ ਵੀ ਮਸਲਾ ਉੱਠਿਆ ਵੀ ਸ਼ਾਵਰ ਲਾਉਣ ਚੱਲ ਜਾਂਦੇ ਨੇ। ਸੋ ਇਹ ਰਿਕੁਐਸਟ ਆ। ਚੌਥੀ ਗੱਲ ਇਹ ਆ, ਇੱਕ ਕੰਪਨੀ ਆ ਸਟਾਰਬਕਸ, ਮੈਂ ਵੀਰਾਂ ਨੂੰ ਦੱਸਦਾ, 2 ਨਾ ਸਾਡੇ ਡਰਾਈਵਰਾਂ ਦਾ ਵਾਹ ਪਿਆ ਉਹਦੇ ਨਾਲ। ਸਟਾਰਬਕਸ ਕੰਪਨੀ ਨਾਲ ਜਦੋਂ ਵੀ ਲੋਡ ਚੱਕਦੇ ਆ ਤੁਸੀਂ, ਜਾਂ ਜਿੱਥੇ ਵੀ ਲਾਉਣਾ, ਜਿੱਥੋਂ ਲੋਡ ਚੱਕਿਆ ਪੇਪਰਾਂ ਦੇ ਉੱਤੇ ਪ੍ਰਿੰਟਡ ਸੀਲ ਨੰਬਰ ਚਾਹੀਦਾ, ਪੈਨ ਨਾਲ ਲਿਖਿਆ ਹੋਇਆ ਸੀਲ ਨੰਬਰ ਨਹੀਂ ਚਾਹੀਦਾ। ਇਹ ਮੇਰੀ ਰਿਕੁਐਸਟ ਆ। ਸਾਡੇ 2 ਡਰਾਈਵਰ 2 ਦਿਨ ਸਟਕ ਕਰਕੇ ਰੱਖੇ, ਕਿਉਂਕਿ ਉਹਨਾਂ ਨੇ ਪੇਪਰਾਂ ਦੇ ਉੱਤੇ ਪੈਨ ਨਾਲ ਸੀਲ ਨੰਬਰ ਪਾਇਆ ਸੀਗਾ। 2 ਦਿਨ ਮੈਨੂੰ ਵੀ ਬਹਿਣਾ ਪਿਆ ਤੇ ਇੱਕ ਦੂਜਾ ਸਾਡਾ ਡਰਾਈਵਰ ਉਹਨੂੰ ਵੀ ਬਹਿਣਾ ਪਿਆ। ਸੋ ਮੇਰੀ ਇਹ ਰਿਕੁਐਸਟ, ਸਟਾਰਬਕਸ ਕੰਪਨੀ ਦਾ ਲੋਡ ਜਦੋਂ ਵੀ ਚੱਕਣਾ, ਉਹਦੀ ਸੀਲ ਨੰਬਰ ਪ੍ਰਿੰਟ ਕਰਾਓ, ਉਹਦੇ ਪੇਪਰ ਦੇ ਉੱਤੇ ਪੈਨ ਨਾਲ ਲਿਖਿਆ ਨਹੀਂ ਹੋਣਾ ਚਾਹੀਦਾ। ਇਹੀ ਬੇਨਤੀ ਆ। ਧੰਨਵਾਦ ਵੀਰ ਜੀ। ਮਿਹਰਬਾਨੀ ਵੀਰ ਜੀ, ਸ਼ੁਕਰੀਆ। ਰਾਜਕਿਰਨ, ਜਿਹੜੀ ਇੱਕ ਚੀਜ਼ ਮੈਂ ਤੁਹਾਨੂੰ ਦੱਸ ਰਿਹਾ, ਇਸ ਵੇਲੇ ਬੜੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਅੱਜ ਕੱਲ,
WhatsApp ਗਰੁੱਪਸ ਜਿੱਦਾਂ ਕਿ ਮੈਂ ਵੀ ਪਾਰਟਸ ਹੈਗਾ, ਕਈ ਗਰੁੱਪਸ ਦੇ ਵਿੱਚ ਮੇਰਾ ਨਾਂ ਹੈਗਾ। ਸੋ WhatsApp ਗਰੁੱਪ ਦੇ ਉੱਤੇ ਇੰਡੀਆ ਤੋਂ ਨੰਬਰ ਜਿਹੜੇ ਆ, ਇੰਡੀਆ ਦੇ ਨੰਬਰ ਆ, ਉਹ ਐਡਵਰਟਾਈਜ਼ ਕਰ ਰਹੇ ਆ ਵੀ ਤੁਹਾਡੇ ਕੋਲ ਆਹ ਲਿਸਟ ਆਫ ELDs ਜੇ ਹੈਗੀਆਂ ਤੇ ਇਹਨਾਂ ਦੀ ਅਸੀਂ ਸਰਵਿਸ ਬੈਕਐਂਡ ਤੋਂ ਸਾਡੇ ਕੋਲ ਕਰਾਓ। ਮੈਂ ਲੋਐਸਟ $10 ਮਹੀਨੇ ਪਰ ਟਰੱਕ ਦੇ ਵੀ ਦੇਖੇ ਆ। ਸੋ ਮਤਲਬ ਕਿ ਜਦੋਂ ਇਦਾਂ ਦੀਆਂ ਚੀਜ਼ਾਂ ਹੋਣ ਲੱਗ ਜਾਂਦੀਆਂ, ਹੁਣ ਇੱਥੋਂ ਦੀ ਕੈਲੀਫੋਰਨੀਆ ਦੀ ਇੱਕ ਪਰਮਿਟ ਵਾਲੀ ਕੰਪਨੀ ਜਿਹੜੀ ਆ, ਉਹ ਐਡਵਰਟਾਈਜ਼ ਕਰ ਰਹੀ ਆ ਬਈ ਜੇ ਕਾਰਪੋਰੇਸ਼ਨ ਖਿਲਾਉਣੀ ਆ, ਸਾਰੀ ਕਾਰਪੋਰੇਸ਼ਨ ਖਿਲਾਉਣੀ ਆ ਤੇ ਅਸੀਂ $999 ਦੀ ਖੋਲਾਂਗੇ, ਜੇ ਤੁਸੀਂ ਕੱਲਾ ਚੈੱਕ ਲੈਣ ਨੂੰ ਖਵਾਉਣੀ ਆ ਤੇ 260 ਦੀ ਖੋਲਾਂਗੇ। ਸੋ ਇਹ ਦੱਸੋ ਬਈ ਹੁਣ ਇਹ ਇੱਥੇ ਕੀ ਇਲਾਜ ਕੀਤਾ ਜਾਵੇ ਉਹੋ ਜੀ ਕੰਪਨੀ ਦਾ, ਪਰਮਿਟ ਵਾਲੇ ਦਾ, ਵੀ ਜਿਹੜਾ ਬੰਦਾ ਇਹ ਕਹਿਣ ਡਿਆ ਵੀ ਕੱਲਾ ਚੈੱਕ ਲੈਣ ਨੂੰ ਤੁਸੀਂ ਕਾਰਪੋਰੇਸ਼ਨ ਖਿਲਾਉਣੀ ਆ ਤੇ $260 ਦੀ ਮੈਂ ਖੋਲ ਦੇਣਾ। ਯਾਰ ਲਾਨਤ ਆ, ਸ਼ਰਮ ਕਰੋ ਥੋੜੀ ਜੀ, ਮਤਲਬ ਕਿ ਇਹਨਾਂ ਚੀਜ਼ਾਂ ਦੇ ਉੱਤੇ ਕਿ ਤੁਸੀਂ ਕੀ ਕਰ ਰਹੇ ਆ ਯਾਰ। ਮਤਲਬ ਇੱਕ ਤਾਂ ਕੰਮ ਗਲਤ ਹੈਗਾ, ਇੱਕ ਉੱਤੇ ਏਦਾਂ ਦੇ ਜਿਹੜੇ ਬੈਠੇ ਆ ਉਹ ਮਤਲਬ ਹੈਰਾਨੀ ਹੋਈ ਪਈ ਆ। ਔਰ ਆਹ ਜਿਹੜੀ ਇੰਡੀਆ ਦੇ ਉੱਤੋਂ ਜਿਹੜੀਆਂ ਇੰਡੀਆ ਦੇ ਨੰਬਰ ਤੋਂ ਜਿਹੜੀਆਂ ਆਹ ਚੀਜ਼ਾਂ ਆ ਰਹੀਆਂ ਕਿ ਲਿਸਟ ਆਫ ELDs ਫਲਾਨੀ ELD ਫਲਾਨੀ ਲਿਸਟ ਦਿੱਤੀ ਹੁੰਦੀ ਪੂਰੀ, ਸੈਮਸਾਰਾ ਤੋਂ ਲੈ ਕੇ ਥੱਲੇ ਤੱਕ ਮੋਟਿਵ ਤੱਕ ਸਭ ਲਿਸਟ ਪਾਈ ਹੁੰਦੀ ਆ ਵੀ ਇਹਨਾਂ ਕਿਸੇ ਵੀ ELD ਦੀ ਤੁਸੀਂ ਬੈਕ ਐਂਡ ਤੋਂ ਸਰਵਿਸ ਕਰਾਉਣੀ ਹੈ ਤੇ ਸਾਨੂੰ ਕਾਲ ਕਰੋ। ਫਿਰ ਕਈ ਵਾਰੀ ਕਈ ਬੰਦੇ ਇੱਥੋਂ ਦੇ ਲੋਕਲ ਬੰਦੇ ਹੁੰਦੇ ਆ ਜਿਹੜੇ ਲੜਦੇ ਆ ਗਰੁੱਪਾਂ ਦੇ ਵਿੱਚ ਵੀ ਆਹ ਨੰਬਰ ਕਿਉਂ ਨਹੀਂ ਐਡ ਕਰਦੇ, ਵੀ ਉਹ ਇੰਡੀਆ ਦਾ ਨੰਬਰ ਆ, ਉਹਨੇ ਇੱਥੇ ਕੀ ਕਰਨਾ ਇਹੋ ਜਿਹੇ ਗਰੁੱਪ ਦੇ ਵਿੱਚ, ਹਨਾ। ਸੋ ਆਈ ਡੋਨਟ ਨੋ, ਇਹ ਅਸੀਂ ਸਾਰੇ ਪਾਰਟ ਆ, ਇੱਥੇ ਵੀ ਜਿਹੜੇ ਰਹਿੰਦੇ ਆ ਨਾ ਉਹ ਵੀ ਹਿੱਸੇਦਾਰ ਇਸੇ ਚੀਜ਼ 'ਚ। ਭਾਜੀ ਹੁਣੀ ਜਿਹੜੀ ਗੱਲ ਕਹਿ ਕੇ ਗਏ ਨਾ ਵੀ 2-2 ELDs, ਇਹ ਐਡੀ ਮਹਾਮਾਰੀ ਫੈਲੀ ਪਈ ਹੈ ਇਸ ਵੇਲੇ ਆਪਣੀ ਇੰਡਸਟਰੀ ਦੇ ਵਿੱਚ। ਮਹਾਮਾਰੀ ਦਾ ਨਾਂ ਦਊਂਗਾ ਇਹਨੂੰ ਮੈਂ, ਜਿਹੜੀ ਡਬਲ ELD ਯੂਜ਼ ਕਰਨੀ ਆ, ਇਹ ਮਹਾਮਾਰੀ ਆ। ਇਹ ਚੀਜ਼ ਨੇ ਹੀ ਇਹਨਾਂ ਨੂੰ ਮਾਰਨਾ ਆ ਜੀ। ELDs ਤਾਂ ਲਾਈਆਂ ਸੀਗੀਆਂ ਚੀਜ਼ਾਂ ਕੰਮ ਰੋਕਣ ਨੂੰ ਤਾਂ, ਪਰ ਗਰੀਡੀ ਲੋਕਾਂ ਨੇ ਉਂਗਲੀਆਂ ਟੇਢਾਂ ਕਰਨ ਵਾਲਿਆਂ ਨੇ ਸਭ ਕੁਝ ਜਿਹੜਾ ਆ ਉਸਦਾ ਕਰ ਲਿਆ। ਬਾਕੀ ਇਹ ਆ ਵੀ ਭਾਈ ਜਿਹਦਾ ਪਤਾ ਲੱਗਦਾ ਹੁੰਦਾ ਉਹਦੀ ਰਿਪੋਰਟ ਕਰ ਦਿਆ ਕਰੋ। ਆਪਾਂ ਤਾਂ ਇਹੀ ਕਹਿ ਸਕਦੇ ਹਾਂ ਵੀ ਅਜਿਹੇ ਅਨਸਰਾਂ ਤੋਂ ਆਪ ਵੀ ਬਚੋ, ਅਜਿਹੇ ਕੰਮਾਂ ਤੋਂ ਆਪ ਵੀ ਬਚੋ, ਤੇ ਜੇ ਕੋਈ ਨਹੀਂ ਸਮਝਦਾ ਤਾਂ ਫਿਰ ਭਾਈ ਉਹਦਾ ਅਖੀਰਲਾ ਹੱਲ ਤਾਂ ਇਹੀ ਆ। ਕਾਹਦੇ ਪਿੱਛੇ ਜਿਹੜਾ ਉਹ ਇਹ ਚੀਜ਼ ਕਰਨੀ ਆ। ਫਿਰ ਐਕਸੀਡੈਂਟ ਹੁੰਦੇ ਆ, ਆਪ ਵੀ ਮਰਦੇ ਆ, ਦੂਜਿਆਂ ਨੂੰ ਵੀ ਮਾਰਦੇ ਆ, ਫਿਰ ਕੋਈ ਚੱਜ ਦੀ ਗੱਲ ਤਾਂ ਨਹੀਂ ਬਣਦੀ। ਸੋ ਲੋਕ ਫਿਰ ਸਟੀਰੀਓਟਾਈਪ ਕਰਦੇ ਆ ਤੇ ਹੋ ਰਹੇ ਆ, ਤੇ ਉਤੋਂ ਬਚਾਅ ਕਰਨ ਦੇ ਭਲਾਈ ਇਹੀ ਇੰਡਸਟਰੀ ਨੂੰ ਆਪ ਹੀ ਤੁਹਾਨੂੰ ਕਲੀਨ ਕਰਨਾ ਪੈਣਾ। ਆਪ ਹੀ ਜੇ ਇੰਡਸਟਰੀ ਤੁਸੀਂ ਚਾਹੁੰਦੇ ਹੋ ਵੀ ਕਲੀਨ ਰਵੇ ਤਾਂ ਉਹਦੇ ਲਈ ਤੁਹਾਨੂੰ ਆਪ ਹੀ ਕਦਮ ਚੱਕਣੇ ਪੈਣੇ। ਸਮਾਂ ਸਮਾਪਤ ਹੈ ਜੀ, ਬਹੁਤ ਧੰਨਵਾਦ ਰਾਜਕਵੀ ਸਿੰਘ ਜੀ। ਇੱਕ ਨਾ ਆਪਾਂ ਜ਼ਰੂਰੀ ਗੱਲਬਾਤ ਕਰਨੀ ਆ। ਮੈਂ ਤੁਹਾਨੂੰ ਚੈਟ ਦੇ ਉੱਤੇ ਵੀ ਨੰਬਰ ਪਾਇਆ ਨਰਿੰਦਰ ਸਿੰਘ ਸਾਂਢੀ ਹੁਣਾਂ ਦਾ। ਉਹ ਖਾਸ ਕਰਕੇ ਬਹੁਤ ਸਾਰੇ ਲੋਕ ਆਪਣੇ 에ਅਰ ਇੰਡੀਆ ਨੂੰ ਟਰੈਵਲ ਵੀ ਕਰਦੇ ਆ। ਅੱਜ ਇੱਕ ਬੈਡ ਇਨਸੀਡੈਂਟ ਵਾਪਰੀ ਸੀ। ਜਥੇਦਾਰ ਸਾਬਕਾ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਆ, ਉਹਨਾਂ ਨੇ ਆਉਣਾ ਸੀ ਤੇ ਉੱਥੇ ਕਹਿੰਦੇ ਕਾਫੀ ਉਹ ਮਿਸਬਿਹੇਵ ਕਰਦੇ ਆ। ਜੇ ਕੋਸ਼ਿਸ਼ ਕਰ ਸਕਦੇ ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਲਾਈਨ ਤੇ ਲੈ ਕੇ ਆਪਾਂ 5 ਮਿੰਟ ਕਰ ਲਈਏ ਜੀ। ਠੀਕ ਹੈ ਜੀ, ਤੁਸੀਂ ਹੁਣ ਚਾਹ ਫਿਰ ਕੋਈ ਟੌਪਿਕ ਦੇ ਉੱਤੇ ਚਰਚਾ ਕਰੋ। ਇੱਕ ਰਮਨ ਜੀ ਆਪਾਂ ਖਬਰ ਸਾਂਝੀ ਕਰ ਲੈਂਦੇ ਆ ਤੇ ਮਹਿਸੂਸ ਹੋਣਾ ਤੋਂ 5 ਮਿੰਟ ਆਪਾਂ ਲੈ ਲੈਂਦੇ। ਡਰਾਈਵਰਲੈਸ ਟਰੱਕਸ ਨੂੰ ਲੈ ਕੇ ਟੈਕਸਸ ਦੇ ਵਿੱਚ ਆਪਾਂ ਪਹਿਲਾਂ ਤਾਂ ਸੁਣਿਆ ਹੀ ਸੀਗਾ ਵੀ ਜਿਹੜੇ ਡਰਾਈਵਰਲੈਸ ਟਰੱਕ ਆ ਟੈਕਸਸ ਦੇ ਵਿੱਚ ਆਲਰੇਡੀ ਚੱਲ ਰਹੇ ਆ, ਪਰ ਉਹਨਾਂ ਦੇ ਉੱਤੇ ਇੱਕ ਡਰਾਈਵਰ ਹੁੰਦਾ ਸੀ। ਇਹ 200 ਮੀਲ ਦਾ ਸਟ੍ਰੈਚ ਆ I-45 ਤੇ। ਅੱਜ ਇਹ ਨਿਊਜ਼ ਆ ਰਹੀ ਆ ਵੀ ਅਰੋਰਾ ਇਨੋਵੇਸ਼ਨਸ, ਇਹ ਜਿਹੜੀ ਕੰਪਨੀ ਆ, ਇਹਨਾਂ ਨੇ ਹੁਣ ਆਲਰੇਡੀ ਡਰਾਈਵਰਲੈਸ ਟਰੱਕ ਵਿਦਆਊਟ ਡਰਾਈਵਰ ਉਹਨਾਂ ਦਾ ਇਸ ਟਾਈਮ ਚੱਲ ਰਿਹਾ ਤੇ ਉਹਨਾਂ ਨੇ ਆਲਰੇਡੀ ਟੈਸਟ ਕਰ ਰਿਹਾ ਤੇ ਕਹਿੰਦੇ ਵੀ 50% ਫੈਡਰਲ ਗਵਰਨਮੈਂਟ ਜੋ ਆ ਉਹ ਇਹ ਕਹਿ ਰਹੀ ਵੀ 50% ਜਿਹੜਾ ਫਰੇਟ ਆ 2050 ਤਾਈਂ ਉਹ ਡਰਾਈਵਰਲੈਸ ਟਰੱਕਸ ਰਾਹੀਂ ਹੋਣਾ ਚਾਹੀਦਾ ਹੈਗਾ ਆ। ਉਹ OIDA ਵਾਲੇ ਜਿਹੜੇ ਆ ਉਹ ਤਾਂ ਇਹਦਾ ਜਿੱਦਾਂ ਵਿਰੋਧ ਕਰ ਰਹੇ ਹੈਗੇ ਆ ਵੀ ਸੇਫਟੀ ਇਸ਼ੂ ਆ, ਜੇ ਉਹ ਆ। ਪਰ ਜੋ ਇਹ ਖਬਰ ਆ ਰਹੀ ਆ ਆਟੋਨੋਮਸ ਵਹੀਕਲ ਇੰਡਸਟਰੀ ਐਸੋਸੀਏਸ਼ਨ ਵੱਲੋਂ, ਉਹਨਾਂ ਦੇ ਜਿਹੜੇ CEO ਜੈਫ ਫੋਰਾ ਆ, ਉਹਨਾਂ ਨੇ ਇਹ ਕਿਹਾ ਵੀ ਇਕਨੋਮਿਕ ਰੀਜ਼ਨ ਕਰਕੇ ਜਿਹੜਾ ਆ ਇੱਧਰ ਨੂੰ ਕਾਫੀ ਤੇਜ਼ੀ ਦੇ ਨਾਲ ਅਸੀਂ ਜਾ ਰਹੇ ਹੈਗੇ। ਚਲੋ ਕੋਈ ਗੱਲ ਨਹੀਂ, ਐਟਲੀਸਟ ਘੱਟੋ ਘੱਟ ਡਬਲ ELD ਦੀ ਲੋੜ ਤੇ ਨਹੀਂ ਪਊਗੀ, 24 ਘੰਟੇ ਟਰੱਕ ਚੱਲੂਗਾ। ਠੀਕ ਹੈ ਜੀ। ਤੇ ਵਾਲਵੋ ਵੱਲੋਂ ਜਿਹੜੀਆਂ ਟੋਟਲ ਜੌਬਸ ਕੱਟ ਹੈਗੀਆਂ 1000 ਦੇ ਕਰੀਬ ਹੋ ਗਈਆਂ। ਮੈਕ ਤੇ ਵਾਲਵੋ ਜਿਹੜੇ ਹੈਗੀ ਆ ਕੰਪਨੀ ਹੈਗੀ ਆ, ਉਹਨਾਂ ਦੇ ਵੱਲੋਂ
ਉਹਦਾ ਵੱਲੋਂ ਜਿਹੜਾ ਲਾਸਟ ਐਫਰਟ ਦਾ ਜਿਹੜਾ ਕੇਸ ਹੈਗਾ ਆ ਉਹ ਫਾਈਲ ਕੀਤਾ ਗਿਆ ਹੈਗਾ ਜਾਂ ਕੈਲੀਫੋਰਨੀਆ ਕੋਰਟ ਦੇ ਵਿੱਚ AB5 ਨੂੰ ਬੰਦ ਕਰਨ ਦੇ ਲਈ ਜਿਹੜੀ ਆ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਦੇ ਵਿੱਚ। ਸੋ ਇਹ ਜਿਹੜਾ ਕੋਰਟ ਦੇ ਵਿੱਚ ਕੇਸ ਹੈਗਾ, ਰੂਲਿੰਗ ਜਿਹੜੀ 9th ਸਰਕਟ ਕੋਰਟ ਦੇ ਵਿੱਚ ਹੈਗੀ ਆ ਅਪੀਲਸ ਦੇ ਵਿੱਚ। ਸੋ ਲੈਟਸ ਸੀ ਕਿ ਇਹਦੇ ਉੱਤੇ ਜਿਹੜੀ ਲਾਸਟ ਐਫਰਟ ਹੈਗੀ ਹੈ ਇਹਦੇ ਤੇ ਕੀ ਅਸਰ ਪੈਂਦਾ ਹੈਗਾ, ਕੀ ਇਹਦਾ ਜਿਹੜਾ ਸਿੱਟਾ ਨਿਕਲਦਾ ਹੈਗਾ। ਓਰਲ ਆਰਗੂਮੈਂਟਸ ਜਿਹੜੀ ਅਰਲੀ ਇਸ ਮਹੀਨੇ ਦੇ ਸ਼ੁਰੂ ਚ ਹੋਈਆਂ ਸੀ 3 ਜੱਜ ਪੈਨਲ ਦੇ ਅੱਗੇ, ਰਫਲੀ 40 ਮਿੰਟਸ ਦੇ ਕੁਐਸਚਨ ਆਨਸਰ ਹੋਏ ਸੀਗੇ ਤੇ ਉਹਦੇ ਵਿੱਚ ਜਿਹੜੀ ਇਹਨਾਂ ਦੇ ਵੱਲੋਂ ਨਵਾਂ ਇੱਕ ਸਿਰਿਓਂ ਸ਼ੁਰੂ ਕੀਤਾ ਗਿਆ ਕਿ ਜਿਹੜੇ ਨਵੇਂ ਸਿੱਟੇ ਰੱਖੇ ਗਏ, ਨਵੇਂ ਤੱਥ ਰੱਖੇ ਗਏ ਆ। ਸੋ ਦੇਖਦੇ ਆ ਉਹਦੇ ਆਧਾਰ ਦੇ ਉੱਤੇ ਆਪਾਂ ਨੂੰ ਕਿਹੜਾ ਜਿਹੜੀ ਆ ਸਿੱਟਾ ਨਿਕਲਦਾ ਇਸ ਚੀਜ਼ ਦਾ, ਕਿ ਕਿਹੜੇ ਪਾਸੇ ਨੂੰ ਇਹ ਚੀਜ਼ ਜਿਹੜੀ ਆ ਤੁਹਾਨੂੰ ਮਤਲਬ ਕਿ ਜਾਣ ਦਿੰਦੀ ਆ ਜਾਂ ਕੀ ਇਹਦਾ ਸਿੱਟਾ ਨਿਕਲਦਾ ਹੁਣ ਅੱਗੇ। ਜੀ ਸੋ ਬਿਲਕੁਲ ਆਪਾਂ ਜਿਹੜੇ ਵਾਰ-ਵਾਰ ਸਰੋਤਿਆਂ ਨੂੰ ਇਹ ਦੱਸਦੇ ਆ, ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਆ, ਆਪਾਂ ਨੂੰ ਜਿਹੜਾ ਨਾ ਡਾਇਵਰਸੀਫਾਈ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਹੁਣ ਇਹ ਨਹੀਂ ਹੁੰਦਾ ਵੀ ਜਿੱਦਾਂ ਤੁਸੀਂ ਦੇਖੋ ਵੀ ਇੱਕ ਟਾਈਮ ਦੇ ਉੱਤੇ ਕੋਡਿਕ, ਪੋਲਾਰਾਇਡ ਵਰਗੀਆਂ ਕੰਪਨੀਆਂ ਪੂਰੀ ਦੁਨੀਆ ਸੀਆਂ, ਜਦੋਂ ਆਪਾਂ ਫੋਟੋਆਂ ਜਾ ਕੇ ਉਹਨਾਂ ਤੋਂ ਪ੍ਰਿੰਟ ਕਰਾਉਂਦੇ ਸੀ। 1,65,000 ਇੰਪਲਾਈ ਸੀ ਉਹਨਾਂ ਦੇ। ਇਸ ਵੇਲੇ ਉਹ ਟੋਟਲੀ ਕੰਪਨੀ ਡੈਡ ਆ, ਕਿਉਂਕਿ ਉਹ ਡਾਇਵਰਸੀਫਾਈ ਨਹੀਂ ਕਰ ਸਕੇ, ਅਪ ਟੂ ਡੇਟ ਨਹੀਂ ਰਹਿ ਸਕੇ। ਇਸੇ ਕਰਕੇ ਅਮਰਜੀਤ ਭਾਜੀ ਪਹਿਲਾਂ ਬੈਂਸ ਹੁਣੀ ਵੀ ਦੱਸ ਕੇ ਗਏ ਆ ਵੀ ਵੱਖ-ਵੱਖ ਤੁਸੀਂ ਸਕੂਲ ਬੋਰਡਸ ਦੇ ਵਿੱਚ, ਅਸੀਂ ਤੁਹਾਨੂੰ ਦੱਸਦੇ ਰਹਿੰਦੇ, ਮਿਲਟਰੀ ਦੇ ਵਿੱਚ ਬਹੁਤ ਸਾਰੇ ਟਰੱਕ ਡਰਾਈਵਰਸ ਦੀ ਜ਼ਰੂਰਤ ਆ। ਸਕੂਲ ਬੋਰਡਸ ਦੀਆਂ ਬੱਸਾਂ, ਬਾਕੀ ਜਿਹੜੀਆਂ ਹਰ ਸਿਟੀ ਦੀਆਂ ਹੁੰਦੀਆਂ, ਇੱਥੇ VTA ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਸਾਡੇ ਬੇ ਏਰੀਏ ਦੇ ਵਿੱਚ 400 ਤੋਂ ਵੱਧ ਆਪਣੇ ਪੰਜਾਬੀ ਡਰਾਈਵਰ ਆ। ਉਹਨਾਂ ਦੇ ਡਰਾਈਵਰ, ਇੰਜੀਨੀਅਰ, ਮਕੈਨਿਕ, ਇਲੈਕਟ੍ਰਿਕ ਵੀ ਜਿਹੜੇ ਟ੍ਰੇਨ ਦੇ ਵਿੱਚ ਵੀ ਆ। ਸੋ ਇਕੱਲਾ ਉਹੀ ਟਰੱਕ ਵੱਲ ਨਾ ਦੇਖੋ, ਸੋ ਡਿਵਰਸੀਫਾਈ ਕਰੋ ਕਿਉਂਕਿ ਚੇਂਜਸ ਬਹੁਤ ਆਣੀਆਂ, ਬਹੁਤ ਜ਼ਿਆਦਾ ਚੇਂਜਸ। ਪ੍ਰੋਬਲਮ ਕੀ ਇਸ ਵੇਲੇ ਮੇਰੇ ਕੋਲ ਜੇ ਨਾਪਟਾ ਦੇ ਨਾਂ ਦੇ ਥੱਲੇ ਗੱਲ ਕਰੀਏ, ਇਸ ਵੇਲੇ ਮੇਰੇ ਕੋਲ ਲਿਸਟ ਹੈਗੀ ਹੈ AI ਕੰਪਨੀਜ਼ ਦੀ ਜਿਹੜੀਆਂ ਕਿ ਇਸ ਵੇਲੇ ਅਪਰੋਚ ਕਰ ਰਹੀਆਂ, ਜਿਹੜੀਆਂ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਰਹੀਆਂ ਹੈਗੀਆਂ। ਔਰ ਲਿਟਰਲੀ ਜੇ ਉਹਨਾਂ ਦੀਆਂ ਮੈਂ ਡੈਮੋਜ਼ ਮੈਂ ਦੇਖੀਆਂ ਹੈਗੀਆਂ, ਜਿੰਨੀਆਂ ਦੀਆਂ ਮੈਂ ਡੈਮੋਜ਼ ਦੇਖੀਆਂ ਹੈਗੀਆਂ, ਲਿਟਰਲੀ ਤੁਹਾਨੂੰ ਦੱਸਾਂ, ਸੱਚੀ ਗੱਲ ਦੱਸਾਂ ਤੇ ਮੈਨੂੰ ਏਦਾਂ ਲੱਗਦਾ ਕਿ ਸ਼ਾਇਦ ਦਫ਼ਤਰ ਦੇ ਵਿੱਚ ਜਿਹੜਾ ਆ, ਤੁਸੀਂ ਡਰਾਈਵਰ ਦੀ ਗੱਲ ਕਰ ਰਹੇ ਆ, ਜੇ ਆਪਾਂ ਡਰਾਈਵਰ ਜਿਹੜੀ ਆ ਉਹਦੀ ਇਸ਼ੂਜ਼ ਦੀ, ਮੇਰੇ ਖਿਆਲ ਦਫ਼ਤਰ ਦੇ ਵਿੱਚ ਵੀ ਸ਼ਾਇਦ ਹੀ ਬੰਦਾ ਲੱਭੂਗਾ ਜਿੰਨਾ ਐਡਵਾਂਸਮੈਂਟ ਜਿਹੜੀ ਇਸ ਵੇਲੇ AI ਨੇ ਕੀਤੀ ਹੈਗੀ ਆ ਜਾਂ ਕਰ ਰਹੀ ਹੈਗੀ ਆ। ਇਹ ਤਾਂ ਹੈ ਕਿ ਆਫਿਸ ਵਿੱਚ ਬੰਦੇ ਲੱਭਣਗੇ। ਇਹ ਤੋਂ ਇਹ ਪਤਾ ਲੱਗਦਾ ਵੀ ਬਹੁਤ ਸਾਰੀਆਂ ਲੋਕਾਂ ਨੂੰ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਸਕਿੱਲਸ ਆ ਉਹ ਸਿੱਖਣ ਦੀ ਜਿਹੜੀ ਉਹ ਲੋੜ ਪੈਣੀ ਆ ਆਉਣ ਵਾਲੇ ਸਮੇਂ ਵਿੱਚ। ਅੱਜ ਦੀ ਤਰੀਕ ਦੇ ਵਿੱਚ ਇਹ ਕਿਹਾ ਜਾ ਰਿਹਾ AI ਵਰਲਡ ਦੇ ਵਿੱਚ ਕਿ ਜਿਹੜੀ ਤੁਸੀਂ ਅੱਜ ਡਿਗਰੀ ਕਰ ਰਹੇ ਹੈਗੇ ਆ, ਕਿਸੇ ਕਿਸਮ ਦੀ ਵੀ ਡਿਗਰੀ ਆ, ਚਾਹੇ ਉਹ ਡਾਕਟਰੇਟ ਤੋਂ ਲੈ ਕੇ ਕਿਸੇ ਵੀ ਚੀਜ਼ ਦੀ ਡਿਗਰੀ ਹੈਗੀ ਆ, ਆਉਣ ਵਾਲੇ ਸਾਲਾਂ ਦੇ ਵਿੱਚ ਸ਼ਾਇਦ ਉਹ ਜੌਬ ਨਹੀਂ ਮਿਲੂਗੀ। ਬਿਲਕੁਲ। ਹਜੇ ਕੱਲ ਟਰੰਪ ਉਹਨਾਂ ਨੇ ਜਿਹੜਾ ਇੱਕ ਬਹੁਤ ਵਧੀਆ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਆ। ਸੋ ਆਪਾਂ ਜੇ ਕ੍ਰਿਟੀਸਾਈਜ਼ ਕਰਦੇ ਆ, ਉੱਥੇ ਉਹਨਾਂ ਨੂੰ ਪ੍ਰੇਜ਼ ਵੀ ਕਰਦੇ ਆ ਵੀ ਉਹਨਾਂ ਨੇ ਕਿਹਾ ਵੀ ਕਿੰਡਰਗਾਰਟਨ ਤੋਂ ਲੈ ਕੇ ਜਿਹੜੀ AI ਦੀਆਂ ਕਲਾਸਿਸ ਜਾਂ AI ਦੀ ਟ੍ਰੇਨਿੰਗ ਉਹ ਸਕੂਲਾਂ 'ਚ ਹੋਣੀ ਚਾਹੀਦੀ ਆ। ਉਹਦੇ ਲਈ ਫੰਡਿੰਗ, ਹੋਰ ਸਾਰਾ ਕੁਝ ਉਹਨਾਂ ਨੇ ਕੱਲ ਹੀ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ। ਸੋ ਆਪਣੇ ਨਾਲ ਨਰਿੰਦਰ ਥਾਂਦੀ ਜੀ ਜਿਹੜੇ ਉਹ ਜੁੜ ਚੁੱਕੇ ਨੇ, ਰਮਨ ਜੀ ਤੇ ਹਰਜੋਤ ਜੀ। ਆਪਾਂ ਗੱਲ ਕਰਦੇ ਰਮਨ ਜੀ, ਜੇ ਤੁਸੀਂ ਇਜਾਜ਼ਤ ਲੈਣੀ ਚਾਹੁੰਦੇ ਆ ਤਾਂ ਤੁਸੀਂ, ਜੇ ਤੁਸੀਂ ਬਿਜ਼ੀ ਨਹੀਂ ਹੋ ਤੁਸੀਂ ਕਰ ਸਕਦੇ ਆ ਤੇ ਮੈਂ ਇਸ ਵੇਲੇ ਇਜਾਜ਼ਤ ਲਵਾਂਗਾ ਜੀ। ਚਲੋ, ਧੰਨਵਾਦ ਤੁਹਾਡਾ ਰਮਨ ਜੀ। ਤੁਸੀਂ ਹਜੇ ਨਹੀਂ ਇੰਡੀਆ ਜਾਣਾ ਨਹੀਂ, ਸੋ ਇਸ ਕਰਕੇ ਇਹਨਾਂ ਨੂੰ ਇਸ ਖਬਰ ਦੀ ਜ਼ਰੂਰਤ ਨਹੀਂ ਤੇ ਚਲੋ ਠੀਕ ਹੈ, ਮਿਹਰਬਾਨੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਤੇ ਆਪਣੇ ਨਾਲ ਹੁਣ ਜੁੜੇ ਨੇ ਨਰਿੰਦਰ ਥਾਂਦੀ ਜੀ, ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਹਾਂਜੀ ਨਰਿੰਦਰ ਥਾਂਦੀ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਮੈਨੂੰ 2-4 ਮਿੰਟ ਦਿੱਤੇ ਆ। ਮੈਂ ਦਿਲਾਂ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਤੇ ਬੇਨਤੀ ਮੇਰੀ ਇੱਕ ਸੀਗੀ, ਮੇਰੇ ਨਾਲ ਜੋ ਕੁਝ ਹੋਇਆ ਪਿਛਲੇ 24 ਘੰਟਿਆਂ ਵਿੱਚ ਜੀ, ਇਹ ਏਅਰ ਇੰਡੀਆ ਦੀ ਜੋ ਬਦਸਲੂਕੀ, ਸਾਡੀ ਕੌਮ ਦੇ ਜਿਹੜੇ ਜਥੇਦਾਰ ਸਾਹਿਬ ਅਕਾਲ ਤਖ਼ਤ ਤੋਂ, ਜਿਹੜਾ ਸਾਡਾ ਸਾਰਿਆਂ ਨੂੰ ਉੱਚ ਸਥਾਨ ਹੈ, ਸਾਡਾ ਮੱਕਾ ਮਦੀਨਾ ਸਿੱਖਾਂ ਦਾ ਜੀ, ਅਸੀਂ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ ਸੀ ਵੀ ਆਪਣੇ ਗੁਰੂ ਘਰ ਵੱਲੋਂ, ਵੈਸਾ ਕਮੈਂਟੋ ਵੱਲੋਂ ਆਪਣੇ ਪਾਤਸ਼ਾਹ ਜੀ ਦਾ ਜਿਹੜਾ ਦਿਹਾੜਾ ਮਨਾਉਣ ਨੂੰ ਇਸ ਵੀਕਐਂਡ ਤੇ ਜੀ, ਤੇ ਬਿਜ਼ਨਸ ਕਲਾਸ ਦੀਆਂ ਟਿਕਟਾਂ ਉਹਨਾਂ ਦੀਆਂ ਬੁੱਕ ਕਰਾਈਆਂ ਸੀਗੀਆਂ ਜੀ ਜੀ। ਤੇ ਉਹ ਕੱਲ ਉਹਨਾਂ ਦੀ ਸਵੇਰੋਂ ਉੱਥੋਂ ਸੁਬਾਹ ਜਿਹੜਾ ਇੰਡੀਆ ਦੇ ਹਿਸਾਬ 6 ਵਜੇ ਤੋਂ ਹਾਂਜੀ, ਤੇ ਉਹ ਦਿੱਲੀ ਆਏ। ਦਿੱਲੀ ਆ ਕੇ ਜਿਹੜੀ ਉਹਨਾਂ ਦੀ ਫਲਾਈਟ ਸੀਗੀ ਉਹਦੇ ਵਿੱਚ ਇੰਨਾ ਘਟੀਆ ਜਿਹੜਾ ਸੀਗਾ, ਇੰਨਾ ਗੰਦ ਸੀਗਾ 에ਅਰਲਾਈਨ ਦੇ ਵਿੱਚ
ਤੇ ਉਹਦੇ ਵਿੱਚ ਜਿਹੜੀ ਬਿਜ਼ਨਸ ਕਲਾਸ ਸੀਗੀ ਉਹ ਜਾਣੀ ਕਿ ਉਹ ਕਹਿੰਦੇ ਰੋਡਵੇਜ਼ ਦੀ ਜਿਹੜੀ ਬੱਸ ਪੰਜਾਬ ਰੋਡਵੇਜ਼ ਦੀ ਉਹ ਵੀ ਵਧੀਆ ਸੀਗੀ। ਇੰਨਾ ਗੰਦ, ਇੰਨੀਆਂ ਟੁੱਟੀਆਂ ਸੀਟਾਂ। ਤੇ ਸਿੰਘ ਸਾਹਿਬ ਨੇ ਮੈਨੂੰ 2 ਵਜੇ ਕਾਲ ਕੀਤੀ ਅੱਜ ਸਵੇਰੇ ਤੜਕੇ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਇੱਦਾਂ ਕਰੋ ਤੁਸੀਂ, ਇਹ ਮਤਲਬ ਇਹਨਾਂ ਨੂੰ, ਇਹ ਸਾਡੇ ਬਹੁਤ ਮਹਾਨ ਸ਼ਖਸੀਅਤ, ਤੁਸੀਂ ਇੱਦਾਂ ਕਰੋ ਜਿਹੜੇ ਅਪਡੇਟ ਦੇ ਪੈਸੇ ਲੈਣੇ ਉਹ ਮੇਰੇ ਤੋਂ ਲੈ ਲਓ। ਜਾਂ ਉਹਨਾਂ ਸਿੰਘ ਸਾਹਿਬ ਨੇ ਵੀ ਕਿਹਾ ਸੀਗਾ ਤੁਸੀਂ ਇਹਨਾਂ ਨੂੰ ਵਧੀਆ ਸੀਟ ਦਿਓ। ਉਹਨਾਂ ਨੇ ਰਿਫਿਊਜ਼ ਕੀਤਾ, ਜਾਣਬੁੱਝ ਕੇ ਕੀਤਾ ਕਿ ਟਾਰਗੇਟ ਕੀਤਾ ਗਿਆ ਕਿ ਹਰ ਬੰਦੇ ਨੂੰ ਪਤਾ ਬਈ ਉਹ ਸ਼ਖਸੀਅਤ ਕੌਣ ਆ, ਸਾਡੇ ਲਈ ਕੀ ਉਹਨਾਂ ਦੀ ਮਹਾਨਤਾ ਆ। ਇਹ ਸਿਰਫ ਤੇ ਸਿਰਫ ਉਹਨਾਂ ਨੇ ਇਹ ਕੀਤਾ ਕਿਉਂਕਿ ਉਹ ਸਿੱਖ ਪੰਥ ਦੀ ਜਿਹੜੀ ਸ਼ਾਨ ਸੀਗੇ ਉਹਨਾਂ ਨੂੰ ਉੱਥੇ ਜਲੀਲ ਕੀਤਾ ਗਿਆ, ਅਪਮਾਨ ਕੀਤਾ ਗਿਆ। ਇਸ ਵੇਲੇ ਉਹ ਏਅਰਪੋਰਟ ਤੇ ਬੈਠੇ ਆ ਜੀ, ਦਿੱਲੀ ਏਅਰਪੋਰਟ ਦੇ ਉੱਤੇ ਭੁੱਖ ਨਭਾਣੇ 10 ਘੰਟੇ ਹੋ ਗਏ ਆ। ਤੇ ਮੈਂ ਜਿੰਨੇ ਵੀ ਆਪਣੇ ਸਿੱਖ ਜਿਨ੍ਹਾਂ ਦੇ ਪਿੱਛੇ ਸਿੰਘ ਲੱਗਾ, ਕੋਰ ਲੱਗਾ, ਉਹ ਸਾਰਿਆਂ ਨੂੰ ਬੇਨਤੀ ਇਹ ਕਰਦਾ, 에ਅਰ ਇੰਡੀਆ ਦਾ ਬਾਈਕਾਟ ਕਰਨਾ ਚਾਹੀਦਾ। ਸਾਰਿਆਂ ਨਾਲੋਂ ਘਟੀਆ ਨਿਕੰਮੀ 에ਅਰਲਾਈਨ ਵਰਲਡ ਦੀ। ਸੋ ਇਹਦਾ ਮਤਲਬ ਆ ਵੀ ਜਿਹੜੇ ਸਮਾਗਮ ਦੇ ਉੱਤੇ ਪਹੁੰਚਣਾ ਸੀ ਉਹ ਫਿਰ ਆਬਵੀਅਸਲੀ ਹੁਣ ਉਹ ਨਹੀਂ ਪਹੁੰਚ ਸਕਣਗੇ। ਉਹ ਹੈ ਤਾਂ 에ਅਰਪੋਰਟ ਤੇ ਪਹੁੰਚੂਗੇ, ਦੱਸਾਂ ਨਹੀਂ ਮੇਰੇ ਖਿਆਲ ਨਾਲ ਪਹੁੰਚੂਗੇ ਤਾਂ ਸਹੀ ਕਿ ਨਹੀਂ। ਹਾਂਜੀ, ਹੁਣ ਜਿੱਦਾਂ ਮੈਂ ਦੂਜੀ 에ਅਰਲਾਈਨ ਦੀ ਟਿਕਟ ਬੁੱਕ ਕਰਾਉਣ ਲੱਗਾ ਤਾਂ ਇਸ ਵੇਲੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਏਦਾਂ ਕਰੋ ਕਿ ਹੋਟਲ ਦੇ ਵਿੱਚ ਇੱਥੇ ਜਾ ਕੇ ਠਹਿਰ ਲਓ। ਤੇ ਮੇਰੀ ਕਹਿਣ ਤੋਂ ਭਾਵ ਇਹੀ ਆ ਵੀ ਇਹ ਜਿੰਨੇ ਵੀ 에ਅਰਲਾਈਨ ਦੇ ਇਸ ਬੰਦੇ ਕੰਮ ਕਰਦੇ ਸਾਰਿਆਂ ਨੂੰ ਘਟੀਆ, ਅਨਪੜ੍ਹ ਲੋਕ, ਬੇਵਕੂਫ ਲੋਕ ਕੰਮ ਕਰਦੇ ਆ। ਇਸ ਵੇਲੇ ਉਹਨਾਂ ਨੇ ਸਿਰਫ ਤੇ ਸਿਰਫ ਸਾਨੂੰ ਟਾਰਗੇਟ ਕੀਤਾ, ਜਿੱਥੇ ਤੇ ਮੇਰੀ ਅੰਡਰਸਟੈਂਡਿੰਗ ਕਿਉਂਕਿ ਉਹ ਇੱਕ ਸਿੱਖ ਸੀਗੇ। ਉਹ ਸਿੱਖ ਜਿਹੜੀ ਅਸੀਂ ਨਾ 에ਅਰ ਇੰਡੀਆ ਦੇ ਉੱਤੇ ਪਹਿਲਾਂ ਵੀ ਕਾਫੀ ਸ਼ੋਅ ਕੀਤੇ ਹੈਗੇ, ਆਪਣੇ ਵੀ ਬਹੁਤ ਸਾਰੇ ਜਿਹੜੇ ਸਰੋਤੇ ਆ ਜਦੋਂ ਪੰਜਾਬ ਜਾਂਦੇ ਆ, ਕਿਉਂਕਿ ਪ੍ਰੋਬਲਮ ਕੀ ਆ ਨਾ ਵੀ ਡਾਇਰੈਕਟ ਫਲਾਈਟ ਆ, ਖਾਸ ਕਰਕੇ ਜਿਹੜੇ ਆਪਣੇ 50 ਸਾਲ ਤੋਂ ਉੱਤੇ ਵਾਲੇ ਬੰਦਾ ਕਹਿੰਦਾ ਕਿੱਥੇ ਚੇਂਜ ਕਰਦੇ ਰਹਾਂਗੇ, ਵੀ ਚਲੋ ਸਿੱਧੀ ਫਲਾਈਟ ਚੱਲ ਜਾਂਦੀ ਆ। ਬਹੁਤ ਕੰਪਲੇਨ ਆਉਂਦੀਆਂ ਉਹਨਾਂ ਦੀਆਂ, ਕਦੇ ਚੂਹਾ ਨਿਕਲਿਆ ਆ, ਫੂਡ ਖਰਾਬ ਆ, ਵੀ ਬੈਠ ਨਹੀਂ ਹੁੰਦਾ, ਪਿੱਛੇ ਸਪਰਿੰਗ ਚੁੱਭੀ ਜਾਂਦੇ ਆ, ਟੀਵੀ ਕਿਸੇ ਦਾ ਨਹੀਂ ਕੰਮ ਕਰਦਾ, ਸੁਣਨ ਵਾਲਾ ਨਹੀਂ ਕੰਮ। ਇਹਨਾਂ ਨੇ ਜਿਹੜੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਆ, ਉਹਨਾਂ ਨੇ ਆਪਣਾ ਇਹ ਜਿਹੜਾ ਵਿਖਿਆਨ ਆ ਉਹ ਆਪ ਫੇਸਬੁੱਕ ਦੇ ਉੱਤੇ, ਜਿਹੜਾ ਉਹਨਾਂ ਦਾ ਪੇਜ ਆ ਉਸ ਦੇ ਉੱਤੇ ਪਾਇਆ ਆ ਵੀ ਸੈਕਰਾਮੈਂਟੋ USA ਵਿੱਚ ਜਿਹੜਾ ਗੁਰਮਤਿ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਉਹਨਾਂ ਨੇ ਉੱਥੇ ਜਿਹੜਾ ਉਹ ਜਾਣਾ ਸੀ। ਉੱਥੇ ਮੇਰੇ ਖਿਆਲ ਨਾਲ ਰੋਜ਼ਵੈਲ ਗੁਰੂ ਘਰ ਵੀ ਜਾਣਾ ਸੀ। ਹਾਂਜੀ, ਹੋਰ ਵੀ ਕਈ ਥਾਵਾਂ ਤੇ ਆਬਵੀਅਸਲੀ ਜਦੋਂ ਆਏ ਹੁੰਦੇ ਤਾਂ ਫਿਰ ਬਾਕੀ ਹੋਰ ਵੀ ਗੁਰੂ ਘਰ ਵਾਲੇ ਹੁੰਦੇ ਆ ਵੀ ਚਲੋ ਉਹਨਾਂ ਦੇ ਵਿਚਾਰ ਜਿਹੜੇ ਉਹ ਸਰਵਣ ਕਰੀਏ, ਸੁਣੀਏ। ਸੋ ਕਹਿੰਦੇ ਵੀ 3 ਘੰਟੇ, ਉਹ ਜਿਸ ਟਾਈਮ ਦੇ 4 ਘੰਟੇ ਪਹਿਲਾਂ ਉਹਨਾਂ ਨੇ ਲਿਖੀ ਸੀਗੀ ਪੋਸਟ ਵੀ ਇਮੀਗ੍ਰੇਸ਼ਨ ਕਾਊਂਟਰ ਦੇ ਸਾਹਮਣੇ ਪਿਛਲੇ ਕਹਿੰਦੇ 3 ਘੰਟਿਆਂ ਤੋਂ ਉੱਥੇ ਜਿਹੜੇ ਉਹ ਬੈਠੇ ਆ ਵੀ ਅਤ ਨਿੰਦਣਯੋਗ ਵਰਤਾਰਾ ਆ। ਉਹ ਕਹਿੰਦੇ ਵੀ ਉਹਨਾਂ ਦੇ ਪਾਸਪੋਰਟ ਲੈ ਕੇ ਗਏ ਸੀ, ਮੁੜ ਕੇ ਅਜੇ ਤੱਕ ਉਦੋਂ ਤੱਕ ਜਦ ਤੱਕ ਇਹ ਲਿਖ ਰਹੇ ਸੀ ਉਦੋਂ ਤੱਕ ਵਾਪਸ ਜਿਹੜੇ ਉਹ ਨਹੀਂ ਸੀ ਆਏ। ਤੇ ਅੱਛਾ ਨਰਿੰਦਰ ਥਾਂਦੀ ਜੀ, ਹੁਣ ਜਦੋਂ ਲੇਟੈਸਟ ਤੁਹਾਡੀ ਉਹਨਾਂ ਦੇ ਨਾਲ ਗੱਲ ਹੋਈ ਹੈ, ਕੀ ਉਹਨਾਂ ਨੇ ਜਿਹੜਾ ਕੁਝ ਹੋਰ ਅਪਡੇਟ ਜਿਹੜੀ ਉਹ ਦੱਸੀ ਆ, ਕੀ ਜਿਹੜਾ ਉਹ ਦੱਸਿਆ ਆ, ਕੀ ਹੁਣ ਲੇਟੈਸਟ ਚੱਲ ਰਿਹਾ ਹੈ? ਹਾਂਜੀ, ਮੇਰੀ 10 ਮਿੰਟ ਪਹਿਲਾਂ ਉਹਨਾਂ ਨਾਲ ਜੀ ਹੋਈ ਸੀ ਗੱਲਬਾਤ ਤੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ, ਮੈਂ ਏਦਾਂ ਕਰੋ, ਮੈਂ ਉੱਥੇ ਹੋਟਲ ਟਰਾਈ ਕਰਦਾ ਸੀ ਬੁੱਕ ਕਰਨ ਦਾ ਲਾਗੇ ਛਾਗੇ, ਤੇ ਉਹ ਹੁਣ ਮੈਂ ਕਿਹਾ ਤੁਸੀਂ ਏਦਾਂ ਕਰੋ ਵੀ ਇਹੋ ਤੁਸੀਂ ਹੋਟਲ ਵਿੱਚ ਚਲ ਜਾਓ। ਤਾਂ ਮੈਂ ਹੁਣ ਕੱਲ ਦੀ ਜਿੱਦਾਂ ਫਲਾਈਟ, ਜਿੱਦਾਂ ਕੱਲ ਦੀ ਸਵੇਰ ਦੀ, ਜਿੱਦਾਂ ਕੱਲ ਦੁਪਹਿਰ ਤਾਈਂ ਹੈ ਨਾ, ਤੇ ਉਹ ਬੁੱਕ ਕਰਾ ਕੇ ਉਹਨਾਂ ਨੂੰ ਛੇਤੀ ਤੋਂ ਛੇਤੀ ਇੱਥੇ, ਜਿੱਦਾਂ ਮਤਲਬ ਸੰਡੇ ਤੋਂ ਸ਼ਾਇਦ ਸਾਡੇ ਕੋਲ ਆ ਜਾਏ, ਸ਼ਾਇਦ ਮਤਲਬ ਸੈਟਰਡੇ ਦਾ ਸ਼ਾਇਦ ਇੱਕ ਦੀਵਾਨ ਜਿਹੜਾ ਰੋਜ਼ਵਿਲ ਸੀਗਾ ਉਹ ਕਵਰ ਹੋ ਜਾਊਗਾ, ਹੈ ਨਾ। ਤੇ ਉਹਨਾਂ ਨੇ ਵੀ ਇਹ ਬੇਨਤੀ ਕੀਤੀ ਸਿੰਘ ਸਾਹਿਬ ਨੇ ਵੀ ਜਿੰਨੇ ਵੀ ਤੁਸੀਂ ਹੈ ਨਾ ਇਹ ਜਿਹੜੀ ਇਹ 에ਅਰਲਾਈਨ ਦਾ ਬਾਈਕਾਟ ਕਰਨਾ ਹੋਣਾ ਚਾਹੀਦਾ, ਕਿਉਂਕਿ ਕਾਫੀ ਜਿਹੜੇ ਆਪਣੇ ਸਿੱਖ ਲੀਡਰ ਸੀਗੇ ਉਹਨਾਂ ਨੇ ਵੀ ਏਅਰਪੋਰਟ ਤੇ ਮਤਲਬ ਕਾਲ ਕੀਤੀ, ਪਰ ਉੱਥੇ ਕਿਸੇ ਦੇ ਵੀ ਉਹ ਕਹਿੰਦੇ ਟਸ ਤੇ ਮਸ ਨਹੀਂ ਹੋਏ। ਜਾਣ ਕੇ ਉਹਨਾਂ ਨੇ ਉਹਨਾਂ ਨੂੰ ਮਤਲਬ ਜਿਹੜਾ ਉਹ ਬੇਇੱਜ਼ਤ ਕੀਤਾ ਗਿਆ, ਜਾਣ ਕੇ, ਕਿਉਂ ਮਤਲਬ ਉਹਨਾਂ ਨੂੰ ਸਭ ਕੁਝ ਉਹਨਾਂ ਕੋਲ ਸੀਗਾ। ਉਹਨਾਂ ਨੇ ਮਤਲਬ ਜਿਸ ਹਿਸਾਬ ਨਾਲ ਉਹਨਾਂ ਗੱਲਬਾਤ ਕੀਤੀ ਉਹ ਮਤਲਬ ਬੜੀ ਕਾਫੀ ਜਿਹੜੀ ਨਿੰਦਣਯੋਗ ਆ। ਤੇ ਮੇਰੀ ਇਹੋ ਦੁਬਾਰਾ ਬੇਨਤੀ, ਤੁਸੀਂ ਵੀ ਕਹੋ ਜਿਸ ਕਿਸੇ ਕੋਲ ਐਕਸਪੀਰੀਅੰਸ ਹੈਗਾ, ਕਿਉਂਕਿ ਮੈਂ ਇਹਨਾਂ ਦੇ ਫਾਈਲ ਕਰਨੀ ਅਗੇਂਸਟ PGC ਦੇ ਥਰੂ ਵੀ ਤੇ DOD ਦੇ ਥਰੂ ਵੀ, ਕਿਉਂਕਿ ਘਟੀਆ 에ਅਰਲਾਈਨ ਆ, ਇਹਨਾਂ ਦਾ ਕੋਈ ਬਦਾਰਾ ਨਹੀਂ, ਆਪਣੇ ਆਪ ਕਦੇ ਕੈਂਸਲ ਕਰ ਦਿੰਦੇ, ਕਦੇ ਮੁੜ ਕੇ ਲਿਆਂਦੇ, ਸੇਫਟੀ ਦਾ ਕੋਈ ਇਸ਼ੂ ਨਹੀਂ ਹੈ। ਤੇ ਹੁਣ ਤਾਂ ਆਹ ਤਾਂ ਜਿਹੜੀ ਹੈ ਨਾ ਇਹ ਤਾਂ ਪੂਰੀ ਮਤਲਬ ਹੱਦ ਹੋ ਗਈ ਜੀ। ਚਲੋ ਥੈਂਕ ਯੂ ਨਰਿੰਦਰ ਥਾਂਦੀ ਜੀ ਅਪਡੇਟ ਦੇਣ ਦੇ ਲਈ। ਤੇ ਜਿੱਦਾਂ ਹੀ ਜੇ ਉਹ ਪਹੁੰਚਦੇ ਨੇ, ਉਹਨਾਂ ਦੀ ਫਲਾਈਟ ਹੋ ਜਾਂਦੀ ਹੈ, ਉਹ ਵੀ ਅਪਡੇਟ ਜਿਹੜੀ ਆ ਕੇ ਦੱਸ ਦੇਣਾ ਤਾਂ ਜੋ ਜਿਹੜੇ ਆਪਣੇ ਸਰੋਤਿਆਂ ਨੂੰ ਵੀ ਜਿਹੜਾ ਉਹ ਪਤਾ ਲੱਗ ਜਾਵੇ। ਧੰਨਵਾਦ ਨਰਿੰਦਰ ਥਾਂਦੀ। ਧੰਨਵਾਦ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਸੋ ਇਹ ਤਾਂ ਹੁਣ ਤੁਸੀਂ ਦੇਖੋ ਵੀ ਉੱਥੇ ਜਿਹੜੀ ਇਹ ਚਰਚਾ ਅਕਸਰ ਚੱਲਦੀ ਰਹਿੰਦੀ ਆ ਵੀ ਕਿਸ ਤਰੀਕੇ ਦੇ ਨਾਲ ਦੂਜੇ ਦਰਜੇ ਦੇ ਸਿਟੀਜ਼ਨ ਦੇ ਤੌਰ ਦੇ ਉੱਤੇ ਉੱਥੇ ਰੱਖਿਆ ਜਾਂਦਾ ਆ। ਹੁਣ ਇਹ ਉਦਾਹਰਨ ਆਪਣੇ ਜਿਹੜੇ ਉਹ ਸਾਹਮਣੇ ਹੀ ਆ ਵੀ ਕੀ ਜਿਹੜਾ ਇਹ ਚੀਜ਼ ਉੱਥੇ ਚੱਲ ਰਹੀ ਆ। ਸਿੱਖ ਕੌਮ ਦੇ ਜਿਹੜੇ ਜਥੇਦਾਰ ਰਹੇ ਹੋਣ, ਦਰਬਾਰ ਸਾਹਿਬ ਦੇ ਗ੍ਰੰਥੀ ਹੈੱਡ ਗ੍ਰੰਥੀ ਸਾਹਿਬਾਨ ਹੋਣ,
ਤੇ ਉਹਨਾਂ ਦੇ ਨਾਲ ਆਹ ਵਰਤਾਰਾ ਹੋ ਰਿਹਾ ਹੋਵੇ ਤੇ ਬਾਕੀਆਂ ਆਮ ਲੋਕਾਂ ਦੇ ਨਾਲ ਕੀ ਹੁੰਦਾ ਹੋਊਗਾ, ਇਹ ਤੁਸੀਂ ਸਹਿਜ ਹੀ ਅੰਦਾਜ਼ਾ ਜਿਹੜਾ ਇਸ ਦੇ ਵਿੱਚ ਲਗਾ ਸਕਦੇ ਆ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ। ਮਿਹਰਬਾਨੀ, ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।